ਜਿਹੜਾ ਤੁਹਾਡਾ ਕਲਚਰ ਹੁੰਦਾ ਨਾ ਜਾਂ ਜਿਹੜੇ ਤੁਹਾਡਾ ਸੱਭਿਆਚਾਰ ਹੁੰਦਾ ਜਾਂ ਤੁਹਾਡੀ ਰਹਿਤਲ ਹੁੰਦੀ ਆ ਉਹ ਤੁਹਾਡੀ ਬੋਲੀ ਦੇ ਇਰਦ ਗਿਰਦ ਘੁੰਮਦੀ ਹੈ। ਜ਼ਬਾਨ ਹੋਵੇਗੀ ਤੇ ਵਿਰਸਾ ਹੋਏਗਾ, ਜੇ ਜ਼ਬਾਨ ਨਹੀਂ ਤੇ ਵਿਰਸਾ ਮਰ ਜਾਂਦਾ। ਤੇ ਵਿਰਸੇ ਦੇ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ ਨੇ, ਸਾਡਾ ਸੱਭਿਆਚਾਰ ਵੀ ਆ ਜਾਂਦਾ, ਸਾਡਾ ਲੀੜਾ ਲੱਤਾ ਵੀ ਆ ਜਾਂਦਾ। ਇੱਕ ਤਾਂ ਇਹਨੂੰ ਨਾ ਗੋਰੇ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਡੀਗ੍ਰੇਡ ਕੀਤਾ ਗਿਆ, ਸਾਡੀ ਪੱਗ ਨੂੰ ਬਹਿਰਿਆਂ ਦੇ ਸਿਰ ਤੇ ਰੱਖਿਆ ਗਿਆ, ਚਾਦਰ ਬੰਨ੍ਹਣ ਵਾਲੇ ਲਾਚਾ ਬੰਨ੍ਹਣ ਵਾਲੇ ਬੰਦੇ ਨੂੰ ਇੱਕ ਮਤਲਬ ਪੇਂਡੂ ਸੋਬਰ ਕਰਨ ਲੱਗ ਗਿਆ ਲੋਕ, ਤੇ ਕਹਿਣ ਲੱਗ ਪਿਆ ਵੀ ਇੱਕ ਪੇਂਡੂ ਬੰਦੇ ਹੀ ਇਹ ਕੰਮ ਕਰਦੇ ਨੇ। ਅਦਰਵਾਈਜ਼ ਜਿੱਦਾਂ ਅਸੀਂ ਪ੍ਰਚਾਰ ਕਰ ਰਹੇ ਹਾਂ, ਤਬਲੀਗ ਕਰ ਰਹੇ ਹਾਂ, ਵੀਡੀਓਜ਼ ਬਣਾ ਲੋਕਾਂ ਨੂੰ ਦੱਸ ਰਹੇ ਹਾਂ, ਜਾਂ ਅਸੀਂ ਸਾਲ ਬਾਅਦ ਪੰਜਾਬੀ ਜ਼ੁਬਾਨ ਦੇ ਵਿੱਚ ਕੈਲੰਡਰ ਬਣਵਾਉਂਦੇ ਹਾਂ, ਜਾਂ ਅਸੀਂ ਪਿੱਛੇ ਕੁਰਾਨ ਪਾਕ ਦਾ ਪੰਜਾਬੀ ਤਰਜਮਾ ਕਰਵਾਇਆ ਵੀ ਲੋਕ ਇਹਨੂੰ ਪੜ੍ਹਨ, ਤਾਂ ਉਹਦੇ ਨਾਲ ਹੋਵੇਗਾ। ਲੇਕਿਨ ਹੌਲੀ ਹੌਲੀ ਹਰ ਚੀਜ਼ ਬੰਦ ਹੋ ਰਹੀ ਹੈ, ਬਾਹਰੋਂ ਕੋਈ ਇੱਥੇ ਪੈਸਾ ਇਨਵੈਸਟ ਨਹੀਂ ਕਰ ਰਿਹਾ। ਆ ਜਾ ਕੇ ਸਾਡੇ ਕੋਲ ਵੱਡੀ ਖੇਪ ਜਿਹੜੀ ਹੈ ਜਿੱਥੋਂ ਅਸੀਂ ਕੋਈ ਪੈਸਾ ਜਨਰੇਟ ਕਰ ਸਕਦੇ ਹਾਂ, ਤੇ ਉਹ ਖੇਤੀ ਹੈ। ਕਿਸਾਨ ਦੇ ਅੱਜ ਕੋਈ ਨਹੀਂ ਬੋਲ ਰਿਹਾ, ਕੋਈ ਬੰਦਾ ਗੱਲ ਨਹੀਂ ਕਰ ਰਿਹਾ। ਤੇ ਜਦੋਂ ਕਿਸਾਨ ਨੇ ਖੇਤੀ ਕਰਨੀ, ਅਨਾਜ ਉਗਾਉਣਾ ਬੰਦ ਕਰਤਾ, ਫਿਰ ਵੇਖਾਂਗੇ ਵੀ ਇਹ ਸਰਮਾਇਆਦਾਰ ਲੋਕ ਤੇ ਕਾਰਪੋਰੇਟ ਘਰਾਣੇ ਤੇ ਜਿਹੜੇ ਆੜਤੀ ਤੇ ਸਟਾਕੀਏ ਨੇ ਜਾਂ ਸਾਡੀਆਂ ਹਕੂਮਤਾਂ ਨੇ ਕਿੰਨਾ ਕੁ ਸਰਵਾਈਵ ਕਰ ਸਕਦੇ। ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਵਿਊਵਰਸ ਦਾ ਸਵਾਗਤ ਹੈ ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਦੇ ਵਿੱਚ। ਨਾਜ਼ਰੀਨ, ਅਸੀਂ ਇਸ ਵੇਲੇ ਜਿਸ ਜ਼ਿਲ੍ਹੇ 'ਚ ਬੈਠੇ ਹਾਂ ਉਹ ਜ਼ਿਲ੍ਹਾ ਪੂਰੀ ਦੁਨੀਆ ਦੇ ਵਿੱਚ ਦੂਸਰੇ ਨੰਬਰ 'ਤੇ ਪੰਜਾਬੀ ਬੋਲਣ 'ਚ, ਯਾਨੀ ਕਿ ਜ਼ਿਲ੍ਹਾ ਫੈਸਲਾਬਾਦ ਦਾ ਇਹ ਪਿੰਡ ਹੈ, 653/4 ਗਾਫ ਬੇ। ਇਹਦੇ ਵਿੱਚ ਇੱਕ ਨੌਜਵਾਨ ਉੱਠਦੇ ਨੇ ਤੇ ਉੱਠ ਕੇ ਪੰਜਾਬੀ ਦਾ ਮੁੱਦਾ ਚੁੱਕਦੇ ਨੇ, ਪੰਜਾਬੀ ਬੋਲਣ ਵਾਲੇ ਦਾ ਮੁੱਦਾ ਚੁੱਕਦੇ ਨੇ, ਤੇ ਪੰਜਾਬੀ ਕਲਚਰ, ਪੰਜਾਬੀ ਰਿੱਤਲ, ਇਹਦਾ ਬੁਦੋਬਾਸ਼, ਇਹਦਾ ਰਹਿਣ ਸਹਿਣ, ਇਹਦਾ ਵਸੇਬ, ਉਹਨਾਂ ਸਾਰਿਆਂ 'ਤੇ ਇੱਕ ਲੰਬੀ ਗੁਫ਼ਤਗੂ ਕਰਦੇ ਨੇ। ਤੇ ਉਹ ਗੁਫ਼ਤਗੂ ਸੁਣ ਕੇ ਜਿੱਥੇ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ ਉਹ ਪੂਰੇ ਦੁਨੀਆ 'ਤੇ, ਪੂਰੇ ਬਰੇ ਆਜ਼ਮ 'ਤੇ, ਜਾਂ ਜਿੱਥੇ ਵੀ ਪੰਜਾਬੀ ਬੈਠਾ ਹੈ ਉਹਦੇ ਦਿਲ ਨੂੰ ਛੂਹ ਲੈਂਦੀ ਹੈ। ਅਸੀਂ ਬੈਠੇ ਹਾਂ ਜ਼ੇਬੀ ਹੰਜਰਾ ਸਾਹਿਬ ਕੋ, ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਕਰਮ ਅੱਲਾਹ ਪਾਕ, ਤੁਸੀਂ ਸੁਣਾਓ? ਠੀਕ ਹੋ? ਅਲਹਮਦੁਲਿਲਾ। ਅੱਛਾ ਜ਼ੇਬੀ ਭਾਈ, ਇੱਦਾਂ ਹੈ ਕਿ ਗੱਲਬਾਤ ਵਾਹਵਾ ਲੰਬੀ ਹੋ ਜਾਣੀ ਹੈ ਜੀ ਜੀ, ਤੇ ਅਸੀਂ ਪਹਿਲਾ ਸਵਾਲ ਜਿਹੜਾ ਹੈ ਉਹ ਬੜਾ ਹਰ ਪੋਡਕਾਸਟ ਜਾਂ ਹਰ ਇੰਟਰਵਿਊ 'ਚ ਤੁਹਾਡੇ ਕੋਲ ਪੁੱਛਿਆ ਜਾਂਦਾ ਹੈ, ਉਸੇ ਰਵਾਇਤੀ ਸਵਾਲ ਦੇ ਨਾਲ ਗੱਲਬਾਤ ਸ਼ੁਰੂ ਕਰਾਂਗੇ ਕਿ ਇਹ ਖਿਆਲ ਕੈਮਰੇ ਦੇ ਅੱਗੇ ਆਉਣਾ, ਉਸ ਤੋਂ ਬਾਅਦ ਆ ਕੇ ਸੱਚੀਆਂ ਗੱਲਾਂ ਕਰਨੀਆਂ, ਕਿਸਾਨਾਂ ਦੇ ਮਸਲੇ ਹੋ ਜਾਣ, ਪੰਜਾਬੀਆਂ ਦੇ ਮਸਲੇ ਹੋ ਜਾਣ, ਜਾਂ ਜਿੰਨੀਆਂ ਵੀ ਪ੍ਰੋਬਲਮਸ ਨੇ, ਜਾਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਪ੍ਰੋਬਲਮਸ ਨਹੀਂ ਵੀ ਹੈਗੀਆਂ, ਪੰਜਾਬ ਦਾ ਖੂਬਸੂਰਤ ਚਿਹਰਾ ਜਿਹੜਾ ਹੈਗਾ ਉਹ ਸਾਹਮਣੇ ਲਿਆਉਣਾ, ਇਹ ਕੰਮ ਕਦੋਂ ਸ਼ੁਰੂ ਕੀਤਾ? ਐਕਸੀਡੈਂਟਲੀ, ਹਾਦਸਾਤੀ ਤੌਰ 'ਤੇ ਸ਼ੁਰੂ ਹੋਇਆ, ਪਲਾਨ ਕਰਕੇ ਇਸ ਫੀਲਡ 'ਚ ਆਏ, ਕਿਵੇਂ? ਉਹ ਗੱਲ ਇਹ ਨਾ ਵੀਰ ਜੀ ਕਿ ਆਪਣਾ ਕਲਚਰ ਬੜਾ ਰਿਚ ਹੈ, ਆਪਣੀ ਬੋਲੀ ਵੀ ਦੁਨੀਆ ਦੀ 9ਵੀਂ ਵੱਡੀ ਜ਼ੁਬਾਨ ਹੈ, ਲੇਕਿਨ ਅਫਸੋਸ ਹੈ ਕਿ ਸਾਡੇ ਪੰਜਾਬੀ ਇਸ ਤੋਂ ਪਿੱਛੇ ਨੇ, ਤੇ ਅਸੀਂ ਵੀ ਪਿੱਛੇ ਸੀ। ਅਸੀਂ ਵੀ ਜਿਵੇਂ ਸਾਨੂੰ ਇੱਕ ਤਬਲੀਗ ਕੀਤੀ ਜਾਂਦੀ ਸੀ ਕਿ ਪੰਜਾਬੀ ਨਹੀਂ ਬੋਲਣਾ, ਪੰਜਾਬੀ ਬੋਲਣ ਵਾਲਾ ਬੰਦਾ ਪੇਂਡੂ ਲੱਗਦਾ, ਜਾਹਲ ਲੱਗਦਾ। ਤੇ ਇਹ ਚੀਜ਼ਾਂ ਜਦੋਂ ਦੂਸਰੇ ਲੋਕਾਂ 'ਚ ਵੇਖੀ ਤੇ ਅਸੀਂ ਨਾ, ਆਪਣੇ ਪਸ਼ਤੂਨ ਭਰਾ ਨੇ, ਬਲੋਚ ਨੇ, ਜਾਂ ਬਾਕੀ ਸਿੰਧੀ ਭਰਾ ਨੇ, ਤਾਂ ਉਹ ਅਗਰ 2-4 ਪਸ਼ਤੂਨ ਇਕੱਠੇ ਬੈਠੇ ਨੇ ਤਾਂ ਪਸ਼ਤੋ 'ਚ ਗੱਲ ਕਰਦੇ ਨੇ, ਸਿੰਧੀ 2-4 ਇਕੱਠੇ ਬੈਠੇ ਨੇ ਸਿੰਧੀ 'ਚ ਗੱਲ ਕਰਦੇ ਨੇ। ਤਾਂ ਇਹਨਾਂ ਇੱਕ ਵੇਖ ਕੇ ਆਉਂਦਾ ਸੀ ਕਿ ਯਾਰ ਅਸੀਂ ਅਗਰ 2 ਪੰਜਾਬੀ ਇਕੱਠੇ ਹੁੰਦੇ ਹਾਂ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਉਰਦੂ ਵਿੱਚ ਗੱਲ ਕਰੀਏ। ਉਰਦੂ ਨੂੰ ਅਸੀਂ ਇਹਤਰਾਮ ਕਰ ਰਹੇ ਹਾਂ, ਸਾਡੀ ਸਟੇਟ ਦੀ ਜ਼ੁਬਾਨ, ਲੇਕਿਨ ਇਹ ਸਾਡੀ ਮਾਂ ਬੋਲੀ ਹੈ, ਅਸੀਂ ਆਪਣੀ ਮਾਦਰੀ ਜ਼ੁਬਾਨ ਤੋਂ ਇੰਨੀ ਨਫ਼ਰਤ ਕਿਉਂ ਕਰਨੇ? ਇਸ ਤੋਂ ਬਾਅਦ ਮੈਂ ਬਾਹਰ ਰਹਿ ਕੇ ਆਇਆ ਕੋਈ 7-8 ਸਾਲ ਦਾ, ਜਦ ਉੱਥੇ ਵੱਖੋ ਵੱਖ ਰੰਗ ਨਸਲ ਦੇ ਲੋਕਾਂ ਨੂੰ ਮਿਲੇ ਹਾਂ, ਵੱਖੋ ਵੱਖ ਉਹਨਾਂ ਦੀਆਂ ਸ਼ਨਾਖਤਾਂ ਸੀ, ਆਪਣਾ ਸੂਰੀ ਸੀ, ਮਿਸਰੀ ਸੀ, ਸ੍ਰੀਲੰਕਾ ਦੇ ਲੋਕ ਸਨ, ਕੇਰਲਾ ਦੇ ਸੀ, ਇੰਡੀਆ ਦੇ ਵੀ ਇੱਕ ਕੌਮ। ਤਾਂ ਉਹ ਲੋਕਾਂ ਦੇ ਜਦੋਂ ਉਹਨਾਂ ਨਾਲ ਕੋਈ ਘਰਾਂ 'ਚ ਜਾਈਦਾ ਸੀ, ਉਹਨਾਂ ਨਾਲ ਮਿਲੀਦਾ ਸੀ, ਗੱਪਸ਼ਪ ਹੁੰਦੀ ਸੀ, ਜਾਂ ਉਹਨਾਂ ਨੂੰ ਬੈਠਿਆਂ ਉੱਠਿਆਂ ਵੇਖਣਾ, ਤੇ ਇਹ ਹੁੰਦਾ ਸੀ ਆਪਣੀ ਬੋਲੀ ਨਾਲ ਜੁੜੇ ਨੇ, ਆਪਣੀ ਬੋਲੀ ਦੀ ਗੱਲ ਕਰ ਰਹੇ ਨੇ। ਫਿਰ ਅੰਦਰ ਇੱਕ ਚਿੰਤਾ ਜੀ ਜਾਗੀ ਯਾਰ ਕਿ ਸਾਡੇ ਕੋਲ ਕੋਈ TV ਚੈਨਲ ਵੀ ਕੋਈ ਨਹੀਂ ਜਿਹੜਾ ਪ੍ਰੋਪਰ ਸਾਡੀ 12 ਕਰੋੜ ਪੰਜਾਬੀਆਂ ਦੀ ਜਿਹੜੀ ਆਡੀਅנס ਹੈ ਉਹਨੂੰ ਰਿਪਰਜੈਂਟ ਕਰਦਾ ਹੋਵੇ। ਸਾਡਾ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਵੀ ਕੋਈ ਨਹੀਂ ਗਾ, ਕੋਈ ਸਾਡਾ ਟਾਕ ਸ਼ੋਅ ਜਿਹੜਾ ਸਪੈਸ਼ਲ ਪੰਜਾਬੀ ਦੇ ਵਿੱਚ ਹੋਵੇ ਉਹ ਵੀ ਕੋਈ ਨਹੀਂ, ਸਾਡੇ ਕਿਸਾਨੀ ਦੇ ਮੁੱਦਿਆਂ 'ਤੇ ਗੱਲ ਕਰਨ ਵਾਲਾ ਬੰਦਾ ਵੀ ਕੋਈ ਨਹੀਂ, ਕੋਈ ਪ੍ਰੋਪਰ। ਤਾਂ ਲੱਗਿਆ ਕਿ ਯਾਰ ਅਸੀਂ ਆਪ ਹੀ ਨਾ ਇਹਦੇ 'ਤੇ ਗੱਲ ਕਰੀਏ, ਇੱਕ ਤਾਂ ਕਿਸਾਨੀ ਦੇ ਮੁੱਦੇ ਅੱਗੇ ਲੈ ਕੇ ਆਈਏ, ਪੰਜਾਬੀ ਲੁਕਾਈ ਦੇ ਮੁੱਦੇ ਅੱਗੇ ਲੈ ਕੇ ਆਈਏ, ਪੰਜਾਬੀ ਮਾਂ ਬੋਲੀ ਜਿਹੜੀ ਸਕੂਲਾਂ 'ਚੋਂ ਬਾਹਰ ਆ ਇਹਦੇ 'ਤੇ ਆਵਾਜ਼ ਚੱਕੀਏ ਵੀ ਹਕੂਮਤ ਅੱਗੇ। ਇਹ ਤਾਂ ਪਤਾ ਹੱਕ ਕਹਿੰਦੇ ਮੰਗਿਆ ਕੋਈ ਨਹੀਂ ਦਿੰਦਾ, ਖੋਣੇ ਪੈਂਦੇ ਨੇ।
ਤਾਂ ਸਟਰਗਲ ਕਰਨੀ ਪੈਂਦੀ, ਬੋਲਣਾ ਪੈਂਦਾ। ਤੇ ਫਿਰ ਇਹ ਤਾਂ ਸੋਚਿਆ ਕਿ ਯਾਰ ਬੋਲੀਏ ਇਸ ਮੁੱਦਿਆਂ ਤੇ ਹੌਲੀ ਹੌਲੀ ਇਨਸ਼ਾਅੱਲਾ ਇੱਕ ਲਹਿਰ ਬਣੇਗੀ ਤੇ ਸਾਡੇ ਲੋਕ ਜਿਹੜੇ ਨਾਲ ਜੁੜਦੇ ਜਾਣਗੇ। ਔਰ ਮਾਸ਼ਾਅੱਲਾ ਅੱਜ ਜੁੜੇ ਵੀ ਨੇ, ਔਰ ਕਾਫੀ ਵੱਡੇ ਪੱਧਰ ਸਾਡੀ ਨੌਜਵਾਨੀ ਜਿਹੜੀ ਆ ਉਹ ਪੰਜਾਬੀਅਤ ਦੀ ਗੱਲ ਕਰ ਰਹੀ। ਜਦੋਂ ਵੀ ਕੋਈ ਪੰਜਾਬੀ ਆਪਣਾ ਸੋਸ਼ਲ ਮੀਡੀਆ ਤੇ ਆਉਂਦਾ ਹੈ, ਐਕਟਿਵ ਹੁੰਦਾ ਹੈ, ਉਹ ਤੁਸੀਂ ਹੋ ਜਾਂ ਅੰਜਮ ਸਰੋਇਆ ਭਾਈ ਨੇ, ਨਾਸਰ ਢਿੱਲੋਂ ਹੋਣੀ ਨੇ, ਹੋਰ ਵੀ ਪੰਜਾਬ ਲਈ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ, ਇੱਕ ਲੰਬੀ ਲਿਸਟ ਹੈਗੀ ਹੈ। ਪਹਿਲਾ ਜਿਹੜਾ ਇਲਜ਼ਾਮ ਲੱਗਦਾ ਇਹ ਵੇ ਕਿ ਯਾਰ ਅਸੀਂ ਫਿਰਕੇ ਦੀ ਬੁਨਿਆਦ 'ਤੇ ਹੀ ਵੰਡੇ ਹੋਏ ਹਾਂ, ਅਸੀਂ ਜਨਾਬ ਨਸਲੀ ਬੁਨਿਆਦਾਂ 'ਤੇ ਹੀ ਵੰਡੇ ਹੋਏ ਹਾਂ, ਅਸੀਂ ਰੰਗ ਦੀ ਬੁਨਿਆਦ 'ਤੇ ਹੀ ਵੰਡੇ ਹੋਏ ਹਾਂ, ਅਸੀਂ ਤਬਕਾਤੀ ਤਕਸੀਮ 'ਤੇ ਹੀ ਵੰਡੇ ਹੋਏ ਹਾਂ। ਤੇ ਯਾਰ ਇਹ ਨਵੇਂ ਉੱਠ ਕੇ ਜਿਹੜੇ ਸਾਨੂੰ ਜ਼ਬਾਨ 'ਤੇ ਵੀ ਵੰਡ ਰਹੇ ਆ, ਇਸ ਮੁੱਦੇ ਨੂੰ ਜਾਂ ਇਸ ਇਲਜ਼ਾਮ ਨੂੰ ਤੁਸੀਂ ਕਿੱਦਾਂ ਵੇਖਦੇ ਹੋ ਕਿ ਕਹਿੰਦੇ ਕਿ ਯਾਰ ਪਹਿਲੇ ਅਸੀਂ ਇਸ ਚੀਜ਼ 'ਤੇ ਆਪਸ 'ਚ ਵੰਡੇ ਸੀ, ਹੁਣ ਜ਼ਬਾਨ 'ਤੇ ਕਿ ਬਲੋਚੀ ਦਾ ਇੱਥੋਂ ਅਸੀਂ ਹੋਟਲ ਚੁਕਾ ਦੇਣੇ ਨੇ। ਬਹੁਤ ਸਾਰੇ, ਆਪਣੀ ਗੱਲ ਨਹੀਂ ਕਰ ਰਹੇ, ਬਹੁਤ ਸਾਰੇ ਲੋਕ ਕਹਿੰਦੇ ਜੀ ਬਲੋਚਿਸਤਾਨ ਤੋਂ ਸ਼ਨਾਖਤੀ ਕਾਰਡ ਵੇਖ ਕੇ ਬੰਦੇ ਮਾਰ ਦਿੰਦੇ ਆ ਜਨਾਬ, ਅਸੀਂ ਇਹਨਾਂ ਦੇ ਹੋਟਲ ਤੋਂ ਉਠਾ ਦਿੰਦੇ, ਅਸੀਂ ਇਹ ਕਰ ਦੇਣਾ, ਅਸੀਂ ਉਹ ਕਰ ਦੇਣਾ। ਤੇ ਲੋਕਾਂ ਨੇ ਇੱਕ ਨਵੀਂ ਗੱਲ ਸ਼ੁਰੂ ਕਰਤੀ, ਜਿਹੜਾ ਪੰਜਾਬੀ ਦੀ ਗੱਲ ਕਰਦਾ ਸੀ ਉਹਦੇ ਉੱਤੇ ਇੱਕ ਟੈਗ ਲਾ ਦਿੱਤਾ ਕਿ ਯਾਰ ਇਹ ਹੁਣ ਸਾਨੂੰ ਜ਼ੁਬਾਨ ਦੀ ਬੁਨਿਆਦ 'ਤੇ ਵੰਡ ਰਹੇ ਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਵੇਖੋ ਨਾ ਜੀ, ਸਾਡਾ ਜਿਹੜਾ ਮੁਲਕ ਹੈ ਨਾ, ਮੁਲਕ ਹੈ ਪਾਕਿਸਤਾਨ, ਮਾਸ਼ਾਅੱਲਾ ਰੱਬ ਦੀ ਖਾਸ ਨਿਮਤ ਇਹਦੇ ਤੇ ਕਿ ਇਹਦੇ ਵਿੱਚ ਕਲਚਰਲ ਲਿੰਗੁਇਸਟਿਕ ਡਾਇਵਰਸਿਟੀ ਹੈ। ਮਤਲਬ ਕਿ ਇੱਕ ਐਸਾ ਬਗੀਚਾ ਜਿਹਦੇ ਵਿੱਚ ਰੰਗੋ ਰੰਗ ਫੁੱਲ ਨੇ, ਕੋਈ ਚਿੱਟਾ, ਕੋਈ ਕਾਲਾ, ਕਿੱਦਾਂ ਮਤਲਬ ਵੱਖੋ ਵੱਖ ਖੁਸ਼ਬੂਆਂ ਨੇ ਉਹਨਾਂ ਦੀਆਂ। ਤੇ ਜਿੱਥੇ ਕਲਚਰਲ ਡਾਇਵਰਸਿਟੀ ਹੋਵੇ ਨਾ, ਜ਼ਬਾਨਾਂ ਦੀ ਡਾਇਵਰਸਿਟੀ ਹੋਵੇ, ਲੈਂਗੁਏਜ ਦੀ, ਤਾਂ ਉਹ ਉੱਥੋਂ ਦੀ ਧਰਤੀ ਬੜੀ ਰਿਚ ਹੁੰਦੀ ਹੈ। ਠੀਕ ਹੈ, ਹੁਣ ਆਪਾਂ ਅਗਰ ਹਿਸਟਰੀ 'ਚ ਜਾਈਏ ਤਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਵੀ ਇੱਕ ਜ਼ਬਾਨ ਦੇਤੀ, ਤੁਸੀਂ ਇਹ ਬੋਲਣੀ ਹੈ ਤੇ ਇਹਦੇ ਨਾਲ ਤੁਹਾਡੀ ਯੂਨਿਟੀ ਹੋਏਗੀ। ਹੁਣ ਜੇ ਤੁਸੀਂ ਕਿਸੇ ਦੀ ਕੌਮ ਦੇ ਰੂਟਸ ਹੀ ਕੱਟ ਦਿਓਗੇ, ਉਹ ਆਪਣੀਆਂ ਜੜ੍ਹਾਂ ਨਾਲੋਂ ਹੀ ਟੁੱਟ ਜਾਣਗੇ, ਤਾਂ ਉਹਨਾਂ ਦੇ ਵਿੱਚ ਮੇਰਾ ਖਿਆਲ ਹੈ ਕੋਈ ਸੈਂਸ ਨਹੀਂ ਰਹਿ ਗਈ ਕਿ ਕਿਸੇ ਦੂਸਰੀ ਜ਼ਬਾਨ ਨੂੰ ਪਿਆਰ ਕਰਨ। ਉਰਦੂ ਜਿਹੜੀ ਹੈ, ਅਸੀਂ ਉਹਨੂੰ, ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਅਸੀਂ ਇਹਤਰਾਮ ਕਰਨੇ ਆ, ਸਾਡੀ ਰਾਬਤੇ ਦੀ ਜ਼ੁਬਾਨ ਹੈ, ਸਾਡਾ ਰਾਬਤਾ ਕਰਵਾਉਂਦੀ ਹੈ, ਸਾਡੀ ਸਟੇਟ ਦੀ ਜ਼ੁਬਾਨ ਹੈ। ਤੇ ਅਸੀਂ ਤੋੜ ਨਹੀਂ ਰਹੇ ਕਿਸੇ ਨੂੰ ਵੀ, ਅਸੀਂ ਬਲਕਿ ਜੋੜ ਰਹੇ ਹਾਂ। ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰੋਗੇ, ਆਪਣੇ ਰੂਟਸ ਨਾਲ ਨਹੀਂ ਜੁੜੋਗੇ, ਤੁਸੀਂ ਕਿਸੇ ਦੂਸਰੇ ਬੰਦੇ ਨੂੰ ਕਿੱਦਾਂ ਪਿਆਰ ਕਰ ਸਕਦੇ ਹੋ, ਦੂਸਰੇ ਬੰਦੇ ਨਾਲ ਕਿੱਦਾਂ ਜੁੜ ਸਕਦੇ ਹੋ? ਠੀਕ ਹੈ, ਬਲੋਚਿਸਤਾਨ ਉੱਥੇ ਬਲੋਚੀ ਬੋਲੀ ਜਾਂਦੀ ਹੈ, ਲੇਕਿਨ ਅੱਜ ਤੱਕ ਉੱਥੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਪਸ਼ਤੂਨ ਨੇ ਆਪਣੇ ਭਰਾਓ ਪਸ਼ਤੂ 'ਤੇ ਕੰਮ ਵੀ ਕਰਦੇ ਨੇ, ਕਿਤਾਬਾਂ ਲਿਖਦੇ ਨੇ, ਅੱਗੇ ਜਿਹੜਾ ਕੋਈ ਮੁੱਦਾ ਉਹਨਾਂ ਦਾ ਆਉਂਦਾ ਉਹਦੇ 'ਤੇ ਬੋਲਦੇ ਵੀ ਨੇ ਨਾ, ਉੱਧਰ ਕੋਈ ਮਸਲਾ ਨਹੀਂ ਆਉਂਦਾ। ਲੇਕਿਨ ਪਤਾ ਨਹੀਂ ਸਾਡੇ ਲੋਕਾਂ ਦੇ ਵਿੱਚ ਕਿਉਂ ਹੈ ਕਿ ਜਦੋਂ ਵੀ ਕਿਤੇ ਕੋਈ ਬੰਦਾ ਪੰਜਾਬ 'ਚ ਉੱਠ ਕੇ ਪੰਜਾਬੀਅਤ ਦੀ ਜਾਂ ਪੰਜਾਬੀ ਬੋਲੀ ਦੀ ਗੱਲ ਕਰ ਰਿਹਾ ਹੁੰਦਾ, ਉਦੋਂ ਲੋਕਾਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਯਾਰ ਇਸਲਾਮ ਵੀ ਖਤਰੇ 'ਚ ਇਹਦੇ ਨਾਲ ਤੇ ਪਾਕਿਸਤਾਨ ਵੀ ਖਤਰੇ 'ਚ। ਹਾਲਾਂਕਿ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਹੈ। ਅਗਰ ਆਪਾਂ ਇਸਲਾਮ ਦੀ ਗੱਲ ਕਰੀਏ ਤਾਂ ਇਸਲਾਮ ਪੰਜਾਬ ਦੇ ਵਿੱਚ ਜਾਂ ਇਸ ਬਰਸਗੀਰ ਦੇ ਵਿੱਚ 80% ਹਿੱਸੇ ਤੇ ਸਬ ਕੰਟੀਨੈਂਟ ਦੇ ਫੈਲਿਆ ਹੀ ਪਿਆਰ ਦੇ ਨਾਲ ਹੈ ਤੇ ਪੰਜਾਬੀਅਤ ਨਾਲ ਸਾਡੇ ਸੂਫੀ ਬਜ਼ੁਰਗਾਂ ਨੇ ਫੈਲਾਇਆ। ਠੀਕ ਹੈ, ਤੇ ਇਹ ਬਿਲਕੁਲ ਗਲਤ ਹੈ। ਔਰ ਦੂਸਰਾ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਇੱਥੋਂ ਕੋਇਟਾ ਹੋਟਲ ਚੁਕਵਾ ਦੇਣੇ ਨੇ ਜਾਂ ਉੱਧਰ ਜਿਹੜੇ ਆਪਣੇ ਪੰਜਾਬੀਆਂ ਨੂੰ ਮਾਰਿਆ ਜਾਂਦਾ, ਤਾਂ ਇਹ ਇੱਕ ਚੀਜ਼ ਹੈ ਨਾ, ਮੈਂ ਇਸ ਚੀਜ਼ ਦੇ ਖਿਲਾਫ ਹਾਂ ਕਿ ਨਹੀਂ ਕਹਿਣੀ ਚਾਹੀਦੀ। ਸਾਨੂੰ ਵੀ, ਸਾਡੇ ਪੰਜਾਬੀਆਂ ਨੂੰ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਆਪਣੀ ਹੋਟਲ ਖਤਮ ਕਰੋ, ਜਾਂ ਉੱਧਰ ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਮਾਰਿਆ ਜਾਂਦਾ, ਉਹ ਵੀ ਚੀਜ਼ ਗਲਤ ਹੈ। ਇਹ ਸਾਡੇ ਸਰਕਾਰਾਂ ਦੇ ਮੁੱਦੇ ਨੇ, ਸਿਆਸੀ ਮੁੱਦੇ ਨੇ, ਤੇ ਇਹ ਉਹਨਾਂ ਨੂੰ ਚਾਹੀਦਾ ਕਿ ਬਹਿ ਕੇ ਹੱਲ ਕਰਨ ਤੇ ਲੋਕਾਂ ਦੇ ਵਿੱਚ ਪਿਆਰ ਬਣਾਉਣ। ਬਿਲਕੁਲ। ਅੱਛਾ, ਇਹ ਮੈਨੂੰ ਦੱਸਣਾ ਕਿ ਦੂਸਰਾ ਜਿਹੜਾ ਮਸਲਾ ਹੈ ਜਾਂ ਦੂਸਰੀ ਜਿਹੜੀ ਪੰਜਾਬੀ ਦੇ ਵਿੱਚ ਇਸ਼ੂ ਹੈਗਾ, ਉਹ ਪਹਿਨਾਵਾ ਹੈਗਾ। ਸਮਝਿਆ ਜਾਂਦਾ ਕਿ ਪੰਜਾਬੀ ਦਾ ਮਤਲਬ ਲਾਚਾ ਬੰਨ੍ਹ ਲਿਆ, ਸਿਰ ਤੇ ਪੱਗ ਬੰਨ੍ਹ ਲਈ, ਠੀਕ ਹੈ, ਇੱਕ ਮਖਸੂਸ ਕਿਸਮ ਦਾ ਗੈਟਅਪ ਕਰ ਲਿਆ ਤੇ ਫਿਰ ਤੁਸੀਂ ਪੰਜਾਬੀ ਲੱਗੋਗੇ। ਤੇ ਜਿਹੜੇ ਪੰਜਾਬੀ ਜ਼ਬਾਨ ਨੂੰ ਪ੍ਰਮੋਟ ਕਰ ਰਹੇ ਨੇ ਉਹਨ ਵੀ ਇਹ ਵੀ ਇੱਕ ਮਖਸੂਸ ਚੀਜ਼ ਦੇ ਨਾਲ, ਇੱਕ ਮਖਸੂਸ ਲਿਬਾਸ ਦੇ ਨਾਲ ਆ ਰਹੇ ਨੇ, ਜਦ ਕਿ ਹੁਣ ਲੋਕ ਜਿਹੜੇ ਹੈਗੇ ਉਹ ਜੀਨਸ ਹੋ ਗਿਆ, ਟੀ-ਸ਼ਰਟਸ ਹੋ ਗਿਆ, ਇਹਨਾਂ 'ਚ ਜ਼ਿਆਦਾ ਆਪਣੇ ਆਪ ਨੂੰ ਈਜ਼ੀ ਮਹਿਸੂਸ ਕਰਦੇ ਹੈਗੇ ਨੇ। ਪਹਿਨਾਵੇ ਦਾ ਕਿੰਨਾ ਕੁ ਤਾਲੁਕ ਹੈ ਇਸ ਜ਼ੁਬਾਨ ਨਾਲ, ਜਾਂ ਪਹਿਨਾਵਾ ਜ਼ਰੂਰੀ ਹੈ ਜ਼ੁਬਾਨ ਬੋਲਣ ਲਈ? ਵੇਖੋ ਨਾ ਜੀ, ਜਿਹੜਾ ਤੁਹਾਡਾ ਕਲਚਰ ਹੁੰਦਾ ਨਾ, ਜਾਂ ਜਿਹੜੇ ਤੁਹਾਡਾ ਸੱਭਿਆਚਾਰ ਹੁੰਦਾ ਜਾਂ ਤੁਹਾਡੀ ਰਹਿਤਲ ਹੁੰਦੀ ਹੈ, ਉਹ ਤੁਹਾਡੀ ਬੋਲੀ ਦੇ ਇਰਦ ਗਿਰਦ ਘੁੰਮਦੀ ਹੈ। ਜ਼ਬਾਨ ਹੋਵੇਗੀ ਤੇ ਵਿਰਸਾ ਹੋਏਗਾ, ਜੇ ਜ਼ਬਾਨ ਨਹੀਂ ਤੇ ਵਿਰਸਾ ਮਰ ਜਾਂਦਾ। ਤੇ ਵਿਰਸੇ ਦੇ ਵਿੱਚ ਕਾਫੀ ਚੀਜ਼ਾਂ ਆ ਜਾਂਦੀਆਂ ਨੇ, ਸਾਡਾ ਸੱਭਿਆਚਾਰ ਵੀ ਆ ਜਾਂਦਾ, ਸਾਡਾ ਲੀੜਾ ਲੱਤਾ ਵੀ ਆ ਜਾਂਦਾ। ਤਾਂ ਇਹ ਸਾਡਾ ਜਿਹੜਾ ਪਹਿਰਾਵਾ ਹੈ ਨਾ ਜੀ, ਇਹ ਸਾਨੂੰ ਸਾਰਿਆਂ ਤੋਂ ਅਲੱਗ ਕਰਦਾ। ਠੀਕ ਹੈ, ਅਗਰ ਤੁਸੀਂ ਇੱਕ ਬਲੋਚਿਸਤਾਨ ਦਾ ਬੰਦਾ ਹੈ ਜਾਂ KPK ਦਾ ਬੰਦਾ, ਉਹਨੇ ਤੋਂ ਆਪਣਾ ਪਹਿਰਾਵਾ ਇੱਕ ਪਾਉਂਦੇ ਨੇ, ਉਹਨਾਂ ਦੀ ਪਹਿਚਾਣ ਹੈ ਉੱਥੋਂ। ਮੈਂ ਸਾਊਦੀਆ 'ਚ ਗਿਆ ਸਾਂ, ਤਾਂ ਉੱਥੇ ਜਿਹੜੇ ਸਾਊਦੀ ਲੋਕ ਨੇ ਨਾ, ਉਹ ਸਾਨੂੰ ਪਾਕਿਸਤਾਨੀਆਂ ਨੂੰ ਇੰਡੀਅਨ ਤੋਂ ਇਲਾਵਾ ਪਤਾ ਕਿੱਥੋਂ ਜੱਜ ਕਰਦੇ ਨੇ? ਸਾਡੇ ਪਹਿਰਾਵੇ ਤੋਂ। ਅਗਰ ਕਿਸੇ ਬੰਦੇ ਨੇ ਪੈਂਟ ਪਾਈ ਹੋਵੇਗੀ ਨਾ, ਉੱਥੇ ਜੀਨਸ ਪਾਈ ਹੋਏਗੀ, ਤਾਂ ਸਾਊਦੀ ਦਾ ਪਹਿਲਾ ਕੁਐਸਚਨ ਇਹ ਹੀ ਹੁੰਦਾ, ਅੰਤਾ ਹਿੰਦੀ, ਕਿ ਤੂੰ ਇੰਡੀਅਨ ਹੈ?
ਤੇ ਜੇ ਸਲਵਾਰ ਕਮੀਜ਼ ਪਾਈ ਹੋਵੇਗੀ ਨਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਪਾਕਿਸਤਾਨੀ ਹੈ, ਉਹਨੂੰ ਪੁੱਛਣਾ ਨਹੀਂ ਪੈਂਦਾ ਜਾਂ ਅਫਗਾਨੀ ਵੀ ਪਤਾ, ਲੇਕਿਨ ਅਫਗਾਨੀਆਂ ਥੋੜ੍ਹਾ ਜਿਹਾ ਸਾਡੇ ਨਾਲ ਡਿਫਰੈਂਟ। ਤਾਂ ਜਿਹੜਾ ਇਹ ਚੀਜ਼ ਹੈ ਨਾ ਕਲਚਰ, ਲਿਬਾਸ ਸਾਡਾ, ਇੱਕ ਤਾਂ ਇਹਨੂੰ ਨਾ ਗੋਰੇ ਦੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਡੀਗ੍ਰੇਡ ਕੀਤਾ ਗਿਆ। ਸਾਡੀ ਪੱਗ ਨੂੰ ਬਹਿਰਿਆਂ ਦੇ ਸਿਰ ਤੇ ਰੱਖਿਆ ਗਿਆ, ਔਰ ਚਾਦਰ ਬੰਨ੍ਹਣ ਵਾਲੇ, ਲਾਚਾ ਬੰਨ੍ਹਣ ਵਾਲੇ ਬੰਦੇ ਨੂੰ ਇੱਕ ਮਤਲਬ ਪੇਂਡੂ ਸੋਬਰ ਕਰਨ ਲੱਗ ਗਿਆ ਲੋਕ, ਤੇ ਕਹਿਣ ਲੱਗ ਪਿਆ ਵੀ ਇੱਕ ਪੇਂਡੂ ਬੰਦੇ ਹੀ ਇਹ ਕੰਮ ਕਰਦੇ ਨੇ। ਬਿਲਕੁਲ ਲਿਬਾਸ ਦੀ ਜੁੜਤ ਹੈ, ਤੁਹਾਨੂੰ ਤੁਹਾਡੀ ਪਹਿਚਾਣ ਦਿੰਦਾ। ਤੁਸੀਂ ਅਗਰ ਮੈਂ ਹੁਣ ਪੱਗ ਬੰਨ੍ਹ ਕੇ ਬੈਠਾ, ਜੇ ਮੈਂ ਇੱਥੇ ਚਾਦਰ ਵੀ ਥੱਲੇ ਬੰਨੀ ਹੁੰਦੀ, ਖੁੱਸਾ ਪਾਇਆ ਹੁੰਦਾ, ਤੇ ਵੇਖਣ ਵਾਲੇ ਬੰਦੇ ਨੂੰ ਦੂਰੋਂ ਪਛਾਣ ਲੈਣਾ ਸੀ ਕਿ ਇਹ ਪੰਜਾਬੀ ਬੰਦਾ ਬੈਠਾ ਹੈ। ਤੇ ਇਹ ਬਿਲਕੁਲ ਹੈ ਇਹਦੇ ਨਾਲੋਂ। ਔਰ ਦੂਸਰੀ ਗੱਲ ਮੈਂ ਇੱਕ ਕਰਨਾ ਹੁੰਦਾ ਵੀ, ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਕਿ ਇੱਕ ਖਾਸ ਪਹਿਰਾਵਾ ਬਣਾ ਲੈਣਾ ਪੰਜਾਬੀਅਤ, ਬਿਲਕੁਲ ਵੀ ਇਹ ਵੀ ਨਹੀਂ ਹੈ ਕਿ ਇਹ ਪੰਜਾਬੀਅਤ ਹੈ। ਪੰਜਾਬੀਅਤ ਦਾ ਦੂਸਰਾ ਰੂਪ ਵੀ ਹੈ। ਸਾਡੇ ਅਕਸਰ ਲੋਕ ਸਮਝਦੇ ਨੇ ਜਦੋਂ ਕਿਤੇ ਪੰਜਾਬੀ ਦਾ ਨਾਂ ਆਉਂਦਾ ਤਾਂ ਦਿਮਾਗ 'ਚ ਆਉਂਦਾ ਕਿ ਬੱਲੇ ਬੱਲੇ, ਢੋਲ ਭੰਗੜਾ, ਮਤਲਬ ਕਿ ਹਾਸੀਆਂ ਖੇਡੀਆਂ, ਸੈਂਸ ਵੀ, ਮਤਲਬ ਇਹ ਚੀਜ਼ਾਂ। ਤੇ ਮੈਂ ਕਹਿੰਦਾ ਹੁੰਦਾ ਕਿ ਸਾਡਾ ਦੂਜਾ ਰੂਪ ਵੀ ਹੈ। ਅਸੀਂ ਪੰਜਾਬੀ ਇੱਕ ਵਾਰੀਅਰ ਕੌਮ ਹੀ ਹਾਂ। ਅਸੀਂ ਬੜੇ ਬੜੇ ਯੋਧੇ ਦਿੱਤੇ ਨੇ, ਕਈ ਜੰਗਾਂ ਦੇ ਵਿੱਚ ਦਿੱਤੇ ਨੇ। 1857 ਦੇ ਵਿੱਚ ਸਾਡੀ ਇਸੇ ਬੈਡ ਤੇ ਰਾਜਾ ਅਹਿਮਦ ਖਾਨ ਖਰਲ ਹੋਇਆ। ਸਾਡੀ ਇਹ ਸਾਂਦਰਵਾਰ ਬੈਡ ਤੇ ਜਿੱਥੇ ਆਪਾਂ ਬੈਠੇ ਹਾਂ ਦੁੱਲਾ ਭੱਟੀ ਹੋਇਆ, ਜਿਹਨੇ ਬਹੁਤ ਵੱਡੇ ਅੰਪਾਇਰ ਅਕਬਰ ਬਾਦਸ਼ਾਹ ਨਾਲ ਟੱਕਰ ਲਈ ਆ। ਇਸ ਤੋਂ ਵੱਖੋ ਵੱਖ ਉਦਮ ਸਿੰਘ ਹੋਇਆ ਸਾਡੇ ਜਲਿਆਂਵਾਲੇ ਬਾਗ ਚ ਅੰਮ੍ਰਿਤਸਰ ਤੋਂ। ਤਾਂ ਇਹ ਸਾਰੇ ਮਤਲਬ ਕਿ ਅਸੀਂ ਰਜਿਸਟ ਕਰਨ ਵਾਲੇ ਵੀ ਹਾਂ, ਜੰਗ ਲੜਨ ਵਾਲੇ ਵੀ ਹਾਂ। ਖਾਲੀ ਅਸੀਂ ਸਾਗ ਪਰੌਂਠੇ ਤੇ ਆ ਪੱਗਾਂ ਬੰਨ੍ਹ ਕੇ ਫਿਰਨ ਵਾਲੇ, ਢੋਲ ਢਮੱਕੇ ਵਾਲੇ ਵੀ ਨਹੀਂ ਆ। ਲੇਕਿਨ ਜ਼ਿਆਦਾਤਰ ਸਾਨੂੰ ਸਾਡਾ ਇਹ ਰੂਪ ਵਿਖਾਇਆ ਜਾਂਦਾ ਜਾਂ ਇਹ ਰੂਪ ਦੱਸਿਆ ਜਾਂਦਾ। ਮੈਂ ਕਹਿੰਦਾ ਕਿ ਸਾਨੂੰ ਦੂਸਰਾ ਰੂਪ ਆ ਵੀ ਉਹਦਾ ਪ੍ਰਚਾਰ ਕਰਨਾ ਚਾਹੀਦਾ। ਅਗਰ ਸਾਨੂੰ ਕੋਈ ਬੰਦਾ ਵੀ ਕਿਤੇ ਬਹਿ ਕੇ ਸਾਡੇ 'ਤੇ ਕੋਈ ਡਾਕੂਮੈਂਟਰੀ ਬਣਾਉਣਾ ਚਾਹੁੰਦਾ ਜਾਂ ਬਣਾ ਰਿਹਾ, ਜਾਂ ਸਾਨੂੰ ਕਿਸੇ ਫਿਲਮ 'ਚ, ਕਿਸੇ ਡਰਾਮੇ 'ਚ, ਕਿਸੇ ਸੈੱਟ 'ਤੇ ਸਾਨੂੰ ਵਿਖਾਉਣਾ ਚਾਹੁੰਦਾ, ਤਾਂ ਸਾਡਾ ਉਹ ਰੂਪ ਵੀ ਵਿਖਾਵੇ। ਹਾਂ ਬਿਲਕੁਲ। ਅੱਛਾ, ਇਹ ਦੱਸਣਾ ਮੈਨੂੰ ਕਿ ਜਦੋਂ ਜ਼ੁਬਾਨ ਦੀ ਗੱਲ ਕੀਤੀ ਜਾਂਦੀ ਹੈ, ਉਦੋਂ ਪੰਜਾਬੀ ਦੀ ਬਦਕਿਸਮਤੀ ਇਹ ਹੋਈ ਹੈਗੀ ਹੈ ਕਿ ਇਹਨੂੰ ਬਹੁਤ ਜਲਦੀ ਸਾਡੇ ਆਪਣੇ ਲੋਕਾਂ ਨੇ, 12 ਕਰੋੜ ਇੱਕ ਬਹੁਤ ਬੜੀ ਆਬਾਦੀ ਦਾ ਨਾਂ ਹੈਗਾ, 12 ਕਰੋੜ ਥੋੜ੍ਹੇ ਲੋਕ ਨਹੀਂ ਹੈਗੇ, ਉਹਨਾਂ ਲੋਕਾਂ ਨੇ ਹੀ ਇਹਨੂੰ ਅਹਿਸਾਸੇ ਕਮਤਰੀ ਦੇ ਵੱਲ ਲੈ ਕੇ ਗਏ ਨੇ। ਬਿਲਕੁਲ। ਤੁਸੀਂ ਪਠਾਨਾਂ ਦੀ ਐਗਜ਼ਾਮਪਲ ਦਿੱਤੀ ਹੈ ਕਿ ਅਗਰ ਉਹ ਪੰਜਾਬੀਆਂ ਦੇ ਨਾਲ ਬੈਠੇ ਨੇ, ਇੱਕ ਪਠਾਨ ਤੇ 10 ਪੰਜਾਬੀ ਆ, ਤੇ ਦੂਸਰਾ ਪਠਾਨ ਆਇਆ ਤਾਂ ਉਹਨੇ ਉਹਨਾਂ ਨਾਲ ਪਸ਼ਤੋ 'ਚ ਹੀ ਗੱਲ ਕਰਨੀ। ਲੇਕਿਨ ਸਾਡੇ ਹਾਂ, ਅਸੀਂ ਚੰਗੇ ਰੈਸਟੋਰੈਂਟ 'ਚ ਚੱਲ ਜਾਈਏ, ਅਸੀਂ ਸ਼ਾਪਿੰਗ ਮਾਲ 'ਚ ਚੱਲ ਜਾਈਏ, ਸਾਡੇ ਮੂੰਹੋਂ ਆਟੋਮੈਟਿਕਲੀ ਜਿਹੜਾ ਹੈਗਾ ਨਾ ਉਰਦੂ ਨਿਕਲਣਾ ਸ਼ੁਰੂ ਹੋ ਜਾਂਦੀ ਹੈ। ਇਹ ਅਹਿਸਾਸੇ ਕਮਤਰੀ ਦਾ ਸਭ ਤੋਂ ਵਧੀਆ ਹੱਲ ਕੀ ਹੈ ਜਿਹੜਾ ਇਮੀਡੀਏਟਲੀ ਫੌਰਨ ਹੋ ਸਕਦਾ ਹੈਗਾ ਤੁਹਾਡੀ ਨਜ਼ਰ ਦੇ ਵਿੱਚ, ਕਿ ਯਾਰ ਅਹਿਸਾਸੇ ਕਮਤਰੀ ਇੱਦਾਂ ਖਤਮ ਹੋਏਗੀ? ਇਹ ਵੇਖੋ ਨਾ ਜੀ, ਅਗਰ ਤਾਂ ਆਪਾਂ ਵੇਖੀਏ ਨਾ ਕਿ ਕਹਿੰਦੇ ਹੁੰਦੇ ਨੇ ਕਿ ਸਕਾਫਤ ਬਣਦੀ ਨੂੰ ਵੀ ਨਾ ਸਦੀਆਂ ਲੱਗਦੀਆਂ ਨੇ, ਸਕਾਫਤ ਖਤਮ ਹੁੰਦੀ ਨੂੰ ਵੀ ਸਦੀਆਂ ਲੱਗਦੀਆਂ। ਸਹੀ ਹੈ। ਰਾਤੋਂ ਰਾਤ 'ਚ ਕੋਈ ਬੰਦਾ ਹਿਸਟਰੀ ਕ੍ਰੀਏਟ ਨਹੀਂ ਕਰ ਸਕਦਾ। ਤਾਂ ਇਹ ਤਕਰੀਬਨ ਪਾਕਿਸਤਾਨ ਬਣੇ ਨੂੰ 77 ਸਾਲ ਹੋ ਗਏ। ਇਹ ਪਿਛਲੇ 177 ਸਾਲ ਦਾ ਗੰਦ ਜਿਹੜਾ ਸਾਡੇ ਦਿਮਾਗਾਂ ਦੇ ਵਿੱਚ ਹੈ, ਇਹ ਆਪਣੀ ਬੋਲੀ ਨੂੰ ਲੈ ਕੇ ਜਾਂ ਆਪਣੀ ਸ਼ਨਾਖਤ ਨੂੰ ਲੈ ਕੇ, ਜਿਹੜਾ ਸਾਡੇ ਬ੍ਰਿਟਿਸ਼ ਰਾਜ ਦੇ ਵਿੱਚ ਸਾਡੇ ਲੋਕਾਂ ਦੇ ਦਿਮਾਗ 'ਚ ਪਾਇਆ ਗਿਆ ਕਿ ਪੰਜਾਬੀ ਬੋਲਣ ਵਾਲਾ ਬੰਦਾ ਤਾਂ ਜਾਹਲ ਹੈ, ਪੇਂਡੂ ਹੈ, ਤੇ ਉਰਦੂ ਬੋਲਣ ਵਾਲਾ ਬੰਦਾ ਮੁਹੱਜ਼ਬ ਹੈ। 1877 ਦੇ ਵਿੱਚ ਫੋਰਟ ਵਿਲੀਅਮ ਕਾਲਜ ਕਲਕੱਤਾ ਦੇ ਵਿੱਚ ਉਰਦੂ ਮਤਲਬ ਲਿਆ ਕੇ, ਤੋਂ ਉਹਨਾਂ ਨੇ ਬਾਅਦ ਦੇ ਵਿੱਚ ਇੰਪੋਰਟ ਕਰਕੇ ਪੰਜਾਬ ਤੇ ਲਾਈ, ਤੇ ਫਿਰ ਇਹ ਕੰਟੀਨਿਊ ਰਹੀ ਹੁਣ ਤੱਕ। ਤੇ ਇਹ ਉਦੋਂ ਦਾ ਹੈ। ਇਹਨੂੰ ਆਪਾਂ ਕਹੀਏ ਨਾ ਕਿ ਸਾਲ 2 ਸਾਲ ਦੇ ਵਿੱਚ ਲੋਕਾਂ ਦੇ ਦਿਮਾਗ ਸਾਫ਼ ਹੋ ਜਾਣਗੇ, ਮਾਈਂਡ ਵਾਸ਼ ਹੋ ਜਾਣਗੇ, ਉਹ ਬਹੁਤ ਔਖਾ। ਅਸੀਂ ਲੱਗੇ ਹਾਂ ਪਤਾ ਨਹੀਂ ਪਿਛਲੇ ਕਿੰਨੇ ਟਾਈਮ ਤੋਂ, 5-6 ਸਾਲ ਤੋਂ। ਸਾਡੇ ਤੋਂ ਪਹਿਲਾਂ ਵੀ ਕੁਝ ਲੋਕ ਕੰਮ ਕਰ ਰਹੇ ਸੀ, ਲੇਕਿਨ ਆਸਤਾ ਆਸਤਾ ਹੌਲੀ ਹੌਲੀ ਲੋਕਾਂ ਨੂੰ ਇਹ ਚੀਜ਼ਾਂ ਸਮਝ ਆ ਰਹੀਆਂ। ਔਰ ਇਹਦੇ ਵਾਸਤੇ ਇਹ ਵੇ ਇਮੀਡੀਏਟਲੀ ਜੇ ਅਸੀਂ ਕੋਈ 2-4 ਸਾਲ ਦੇ ਵਿੱਚ ਇਹ ਚੀਜ਼ਾਂ ਬਦਲਾਉਣੀਆਂ ਨੇ, ਤਾਂ ਸਭ ਤੋਂ ਪਹਿਲਾਂ ਸਾਨੂੰ ਸਾਡੇ ਐਜੂਕੇਸ਼ਨ ਖੇਤਰ ਦੇ ਵਿੱਚ ਤਵੱਜੋ ਦੇਣੀ ਪੈਗੀ। ਸਾਨੂੰ ਪੰਜਾਬੀ ਦੀ ਇੱਕ ਕਿਤਾਬ ਜਿਹੜੀ ਆ ਉਹ ਲਾਜ਼ਮੀ ਕਰਾਉਣੀ ਪੈਗੀ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ, ਕਿਉਂਕਿ ਅਸੀਂ ਤਾਂ ਆਪਣੀ ਜੂਨ ਹੰਢਾਈ ਬੈਠੇ ਹਾਂ। ਸਾਡੇ ਬਾਅਦ 'ਚ ਜਿਹੜੀ ਸਾਡੀ ਪੀੜ੍ਹੀ ਆਉਣੀ ਹੈ, ਐਟਲੀਸਟ ਉਹ ਜਦੋਂ ਪੰਜਾਬੀ ਪੜ੍ਹਨਗੇ ਤਾਂ ਉਹਨਾਂ ਨੂੰ ਪੰਜਾਬੀ ਨਾਲ ਮੂੰਹ ਹੋਏਗਾ। ਤੇ ਪੰਜਾਬੀ ਜਦੋਂ ਅਸੀਂ ਕਿਤੇ ਸਰਕਾਰੀ ਨੌਕਰੀ ਕਰਦੇ ਹਾਂ ਜਾਂ ਕਿਤੇ ਵੀ ਨੌਕਰੀ ਦਾ ਐਗਜ਼ਾਮ ਦੇਣ ਜਾਂਦੇ ਹਾਂ, ਤਾਂ ਚੜ੍ਹਦੇ ਪੰਜਾਬ ਵਾਂਗੂ ਸਾਡੇ ਵੀ ਇੱਥੇ ਇੱਕ ਪੇਪਰ ਹੋਣਾ ਚਾਹੀਦਾ ਪੰਜਾਬੀ ਦਾ ਵੱਖਰਾ, ਤੁਹਾਡੇ ਉਸ ਟੈਸਟ ਤੋਂ ਇਲਾਵਾ ਜਿਹੜਾ ਤੁਸੀਂ ਜੋਬ ਵਾਸਤੇ ਦੇ ਰਹੇ ਹੋ। ਔਰ ਇਹਦੇ ਵਾਸਤੇ ਸਰਕਾਰ ਜਿਹੜੀ ਆ ਉਹਨੂੰ ਚਾਹੀਦਾ ਕਿ ਇਹਦੇ ਵਿੱਚ ਰੋਜ਼ਗਾਰ ਦੇਵੇ। ਸਹੀ। ਕਿਉਂਕਿ ਹਰ ਬੰਦੇ ਨਾਲ ਢਿੱਡ ਲੱਗਾ ਹੋਇਆ, ਤੇ ਜਦੋਂ ਰੋਜ਼ਗਾਰ ਦੇਗੀ ਸਰਕਾਰ ਤੇ ਲੋਕ ਇਹਦੇ ਵਿੱਚ ਇਹਨੂੰ ਰੋਜ਼ਗਾਰ ਵਾਸਤੇ ਵੀ ਪੜ੍ਹਨਗੇ। ਇੱਕ ਲਾਲਚ ਵੀ ਤਾਂ ਇਨਸਾਨ 'ਚ ਹੁੰਦਾ ਹੀ ਹੈ ਨਾ, ਤਾਂ ਪਿਆਰ ਵੀ ਹੋਏਗਾ, ਦੂਜੇ ਪਾਸੇ ਦੂਜਾ ਰੋਟੀ ਕਮਾਉਣ ਦਾ ਵੀ ਚੱਕਰ ਹੋਏਗਾ, ਤਾਂ ਫਿਰ ਜਿਹੜਾ ਕੋਈ ਛੇਤੀ ਜਿਹੜਾ ਨਾ ਉਹ ਲੁਕਾਈ ਦੇ ਵਿੱਚ ਇਹ ਚੀਜ਼ ਅਸਰ ਕਰ ਜਾਏਗੀ। ਅਦਰਵਾਈਜ਼ ਜਿੱਦਾਂ ਅਸੀਂ ਪ੍ਰਚਾਰ ਕਰ ਰਹੇ ਹਾਂ, ਤਬਲੀਗ ਕਰ ਰਹੇ ਹਾਂ, ਵੀਡੀਓਜ਼ ਬਣਾ ਲੋਕਾਂ ਨੂੰ ਦੱਸ ਰਹੇ ਹਾਂ, ਜਾਂ ਅਸੀਂ ਸਾਲ ਬਾਅਦ ਪੰਜਾਬੀ ਜ਼ੁਬਾਨ ਦੇ ਵਿੱਚ ਕੈਲੰਡਰ ਬਣਵਾਉਂਦੇ ਹਾਂ,
ਜਾਂ ਅਸੀਂ ਪਿੱਛੇ ਕੁਰਾਨ ਪਾਕ ਦਾ ਪੰਜਾਬੀ ਤਰਜਮਾ ਕਰਵਾਇਆ ਵੀ ਲੋਕ ਇਹਨੂੰ ਪੜ੍ਹਨ, ਤਾਂ ਉਹਦੇ ਨਾਲ ਹੋਵੇਗਾ, ਲੇਕਿਨ ਹੌਲੀ ਹੌਲੀ ਹੋਏਗਾ। ਜਦੋਂ ਪੰਜਾਬੀ ਐਜੂਕੇਸ਼ਨ ਦੇ ਸੈਕਟਰ 'ਚ ਆਉਂਦੀ ਹੈ, ਜਦੋਂ ਵੱਡੇ ਵੱਡੇ ਇਕੱਠ ਹੁੰਦੇ ਨੇ ਸਾਡੇ ਪੰਜਾਬੀਆਂ ਦੇ, ਅਸੀਂ ਆਖਦੇ ਹਾਂ ਕਿ ਪੰਜਾਬੀ ਪੜ੍ਹਾਓ, ਪਹਿਲੀ ਜਮਾਤ ਤੋਂ ਲੈ ਕੇ ਪੰਜਾਬੀ ਪੜ੍ਹਾਓ, BA ਤੀਕਰ ਪੜ੍ਹਾਓ, ਫਿਰ ਅੱਗੇ MA ਪੰਜਾਬੀ ਜਿਹੜਾ ਹੈਗਾ ਉਹ ਤਾਂ ਚੱਲ ਹੀ ਰਿਹਾ ਹੈਗਾ, ਲੇਕਿਨ ਉਹ ਜਿਹੜਾ ਚੂਜ਼ ਕਰਨਾ ਪੈਂਦਾ ਹੈਗਾ ਕਿ ਯਾਰ ਮੈਂ ਪੰਜਾਬੀ MA ਪੰਜਾਬੀ ਕਰਨਾ ਹੈਗਾ। ਬਿਲਕੁਲ। ਤੁਸੀਂ ਨਹੀਂ ਇਸ ਚੀਜ਼ ਨੂੰ ਸਮਝਦੇ ਹੈਗੇ, ਜਾਂ ਹੋ ਸਕਦਾ ਮੇਰੀ ਜ਼ਾਤੀ ਰਾਏ ਹੋਵੇ, ਤੁਹਾਡਾ ਇਸ ਬਾਰੇ 'ਚ ਕੀ ਖਿਆਲ ਹੈ ਕਿ ਸ਼ਾਇਦ ਇਸ ਲਈ ਨਹੀਂ ਲਾਗੂ ਕੀਤੀ ਜਾਂਦੀ ਕਿ ਜਿਨ੍ਹਾਂ ਹੀਰੋਜ਼ ਦਾ ਤੁਸੀਂ ਨਾਂ ਲੈ ਰਹੇ ਹੋ ਉਹਨਾਂ ਨੇ ਸਟੇਟ ਨਾਲ ਟੱਕਰ ਲਈ ਸੀ, ਰਾਏ ਅਹਿਮਦ ਖਾਨ ਖਰਲ ਹੋ ਗਿਆ, ਉਸ ਤੋਂ ਬਾਅਦ ਉਦਮ ਸਿੰਘ ਦੀ ਤੁਸੀਂ ਗੱਲ ਕੀਤੀ ਹੈ, ਦੁੱਲੇ ਭੱਟੀ ਦੀ ਗੱਲ ਕੀਤੀ ਹੈ, ਰਿਆਜ਼ ਫਤਿਆਨਾ ਹੈ, ਬਿਲਕੁਲ, ਫਿਰ ਤਾਂ ਉਹ ਪੜ੍ਹਾਉਣੇ ਪੈਣੇ ਨੇ ਕਿਉਂਕਿ ਕੰਟੈਂਟ ਤੇ ਉਹੀ ਹੈ ਪੰਜਾਬੀ ਦਾ ਕੰਟੈਂਟ, ਬਿਲਕੁਲ ਠੀਕ ਹੈ, ਉਹ ਤੁਹਾਨੂੰ ਉਹ ਪੜ੍ਹਾਉਣੇ ਪੈਣੇ, ਤੇ ਉਹਨਾਂ ਦੀ ਫਿਰ ਜ਼ਿੰਦਗੀ ਜਿਹੜੀ ਹੈਗੀ ਆ ਉਹ ਤੇ ਫਿਰ ਸਰਮਾਇਆਦਾਰਾਨਾ ਨਿਜ਼ਾਮ ਦੇ ਖਿਲਾਫ, ਰਿਆਸਤ ਦੇ ਖਿਲਾਫ, ਬਿਲਕੁਲ। ਤੇ ਇਹ ਵਜ੍ਹਾ ਨਹੀਂ ਹੋ ਸਕਦੀ ਕਿ ਜਾਂ ਇਸ ਤੋਂ ਇਲਾਵਾ ਕੋਈ ਵਜ੍ਹਾ ਹੈ ਕਿ ਨਹੀਂ ਲਾਗੂ ਕਰ ਰਹੇ? ਇੱਕ ਇਹ ਵੀ ਵਜ੍ਹਾ ਹੈ ਕਿ ਸਾਡੀ ਜਿਹੜਾ ਉਹਨਾਂ ਦਾ ਇਤਿਹਾਸ ਹੈ ਨਾ, ਸਾਡੇ ਹੀਰੋਜ਼ ਦਾ, ਸਾਡੇ ਯੋਧਿਆਂ ਦਾ, ਉਹਨਾਂ ਨੇ ਹਮੇਸ਼ਾ ਅੰਪਾਇਰ ਨਾਲ, ਸਰਮਾਇਆਦਾਰ ਜਿਹੜੇ ਸਮਾਜ ਇਹਨਾਂ ਨਾਲ ਉਹਨਾਂ ਟੱਕਰ ਲਈ ਹੈ ਆਮ ਲੁਕਾਈ ਵਾਸਤੇ। ਔਰ ਦੂਸਰੀ ਚੀਜ਼ ਜਿਹੜੀ ਹੈ ਨਾ ਕਿ ਜਦ ਇਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਅਗਰ ਅਸੀਂ ਪੰਜਾਬੀਅਤ ਦੀ ਗੱਲ ਕਰਾਂਗੇ ਜਾਂ ਅਸੀਂ ਪੰਜਾਬੀ ਵੱਲ ਤਵੱਜੋ ਦੇਵਾਂਗੇ ਤਾਂ ਹੋ ਸਕਦਾ ਪਾਕਿਸਤਾਨ ਦੀ ਯੂਨਿਟੀ ਟੁੱਟ ਜਾਏ। ਸਹੀ, ਠੀਕ ਹੈ ਨਾ, ਕਿ ਇੱਥੇ ਵੀ ਕੌਮ ਪ੍ਰਸਤੀ ਜਾਗ ਜਾਏਗੀ, ਤੇ ਜਿਸ ਤਰ੍ਹਾਂ ਬਾਕੀ ਟਸਲਬਾਜ਼ੀ ਕਰ ਰਹੇ ਨੇ 3 ਸੂਬੇ 2 ਸੂਬੇ, ਉਸ ਤਰ੍ਹਾਂ ਪੰਜਾਬ ਵੀ ਨਾ ਕਰੇ। ਤੇ ਇਸ ਟਾਈਮ ਅਗਰ ਆਪਾਂ ਹੁਣ ਮੌਕੇ 'ਤੇ ਵੀ ਵੇਖੀਏ ਤਾਂ ਜਿਹੜਾ ਪੰਜਾਬ ਹੈ, ਮੇਰਾ ਖਿਆਲ ਹੈ ਕਿ ਇੱਕ ਆਮ ਪੰਜਾਬੀ ਜਿਹੜਾ ਹੋਵੇ, ਇੱਕ ਪਸ਼ਤੂਨ ਦੇ ਮੁਕਾਬਲੇ ਜਾਂ ਇੱਕ ਬਲੋਚ ਦੇ ਮੁਕਾਬਲੇ ਦੇ ਵਿੱਚ ਉਹ ਖੁਦ ਨੂੰ ਜ਼ਿਆਦਾ ਪਾਕਿਸਤਾਨੀ ਤੇ ਕੱਟੜ ਪਾਕਿਸਤਾਨੀ ਮੰਨਦਾ। ਠੀਕ ਹੈ, ਇਹ ਵੀ ਇੱਕ ਚੀਜ਼ ਹੈਗੀ ਹੈ, ਲੇਕਿਨ ਮੈਂ ਕਹਿੰਦਾ ਕਿ ਇਹ ਗਲਤ ਹੈ। ਇਹ ਬਿਲਕੁਲ ਇਹਨਾਂ ਦੀ ਸੋਚ ਗਲਤ ਹੈ ਕਿ ਅਸੀਂ ਪੰਜਾਬੀ ਪੜ੍ਹਾਵਾਂਗੇ ਤਾਂ ਸ਼ਾਇਦ ਲੋਕ ਐਂਟੀ ਸਟੇਟ ਨਾ ਹੋ ਜਾਣ, ਜਾਂ ਸ਼ਾਇਦ ਲੋਕਾਂ ਦੇ ਵਿੱਚ ਕੌਮ ਪ੍ਰਸਤੀ ਇੰਨੀ ਕੁ ਵਧੀ, ਜਾਂ ਕੱਲ੍ਹ ਨੂੰ ਸੈਪਰੇਟਿਜ਼ਮ ਦੀ ਗੱਲ ਕਰਨਗੇ, ਪੰਜਾਬ ਨੂੰ ਅੱਡ ਕਰੋ ਜਾਂ ਇੱਕ ਦੂਜੇ ਪੰਜਾਬ ਨਾਲ ਇਹਨੂੰ ਮਿਕਸ ਕਰ ਦਿਓ। ਮਤਲਬ ਇਹ ਹੈਗੇ ਨਾ ਥੋਟਸ, ਲੋਕ ਸਾਨੂੰ ਵੀ ਇਹ ਸਵਾਲ ਕਰਦੇ ਨੇ, ਲੇਕਿਨ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। ਬਲਕਿ ਤੁਸੀਂ ਅਗਰ ਇੱਥੇ ਪੰਜਾਬੀਅਤ ਬਾਰੇ ਦੱਸੋਗੇ ਜਾਂ ਪੰਜਾਬੀ ਪੜ੍ਹਾਓਗੇ ਨਾ, ਤੇ ਦੁਨੀਆ ਦੇ ਜਿੰਨੇ ਵੀ ਮਾਹਰੇ ਆਪਣਾ ਲਸਾਨੀਅਤ ਬੰਦੇ ਨੇ ਨਾ, ਉਹਨਾਂ ਦਾ ਇਹੀ ਕਹਿਣਾ ਕਿ ਬੱਚਾ ਆਪਣੀ ਮਾਦਰੀ ਜ਼ਬਾਨ 'ਚ ਛੇਤੀ ਸਿੱਖਦਾ ਅਗਰ ਤੁਸੀਂ ਉਹਨੂੰ ਪੜ੍ਹਾਓਗੇ ਤਾਂ। ਇਹ ਬਹੁਤ ਵੱਡੀ ਚੀਜ਼ ਹੋਏਗੀ ਅਗਰ ਇਹ ਸਾਡੀ ਰਿਆਸਤ 'ਤੇ ਕਰੇ ਤਾਂ, ਕਿ ਸਾਡੇ ਰੂਟਸ ਬਚਣਗੇ, ਸਾਡੀ ਆਇਡੈਂਟੀਟੀ, ਸਾਡੀ ਪਹਿਚਾਣ ਬਚੇਗੀ। ਅੱਛਾ, ਇਹ ਦੱਸਣਾ ਹੁਣ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਜਿਹੜਾ ਹੈਗਾ ਉਹ ਉਦੋਂ ਖੁਸ਼ਹਾਲ ਹੋਏਗਾ ਜਦੋਂ ਕਿਸਾਨ ਖੁਸ਼ਹਾਲ ਹੋਏਗਾ। ਪਾਕਿਸਤਾਨ ਪਹਿਲੇ ਤਾਂ ਕੁਛ ਨਹੀਂ ਪ੍ਰੋਡਿਊਸ ਕਰ ਰਿਹਾ, ਸਾਡਾ ਛੋਟਾ ਜਿਹਾ ਮੈਮਰੀ ਕਾਰਡ ਵੀ ਬਾਹਰੋਂ ਹੀ ਬਣ ਕੇ ਆਉਂਦਾ ਹੈਗਾ, ਬਾਹਰੋਂ ਬਣ ਕੇ ਪ੍ਰੋਡਿਊਸ ਕੀ ਕਰ ਰਿਹਾ, ਕਿਸਾਨ ਕਰ ਰਿਹਾ, ਉਹ ਇਸ ਜ਼ਮੀਨ 'ਚ ਖੇਤੀ ਕਰਦਾ, ਸਾਡੇ ਖਾਣ ਪੀਣ ਦੇ ਵਸਾਇਲ ਪੈਦਾ ਕਰਦਾ। ਉਸ ਕਿਸਾਨ ਨੂੰ ਅਸੀਂ ਸੜਕਾਂ 'ਤੇ ਵੇਖਦੇ ਹਾਂ, ਉਸ ਕਿਸਾਨ ਨੂੰ ਅਸੀਂ ਲੰਬੀ ਲਾਈਨ 'ਚ ਵੇਖਦੇ ਹਾਂ, ਖਾਦ ਲੈਣ ਲਈ ਵੜਿਆ ਹੁੰਦਾ, ਉਸ ਕਿਸਾਨ ਨੂੰ ਅਸੀਂ ਇਹ ਰੋਣਾ ਰੋਂਦੇ ਵੇਖਦੇ ਹੈਗੇ ਕਿ ਯਾਰ ਮੇਰੀ ਸ਼ੈ ਵਾ, ਮੈਂ ਇਹਦੀ ਕੀਮਤ ਨਹੀਂ ਲਾ ਸਕਦਾ। ਸਮੋਸੇ ਵਾਲਿਆਂ ਨੂੰ ਕਹੀਏ ਕਿੰਨੇ ਦਾ ਸਮੋਸਾ, ਉਹ ਕਹਿੰਦਾ 30 ਰੁਪਏ ਦਾ, ਉਹਨੂੰ ਕਹੀਏ ਯਾਰ 20 ਰੁਪਏ ਲਾ ਲਾ, ਉਹਨੇ ਕਹਿੰਦਾ ਅੱਗੇ ਨਿਕਲ ਜਾ ਭਾਈ। ਤੇ ਇਹ ਜਿਹੜੀ ਰਾਤਾਂ ਨੂੰ ਉੱਠ ਕੇ ਪਾਣੀ ਲਾਵੇ ਤੇ ਉਹਦੀ ਫਸਲ ਜਿਹੜੀ ਹੈਗੀ ਆ ਉਹਦਾ ਰੇਟ ਵੀ ਆਪ ਨਾ ਲਾ ਸਕੇ, ਤੇ ਉਹ ਕਿਸਾਨ ਨੇ ਜਦੋਂ ਖੇਤੀ ਬੰਦ ਕਰਤੀ ਉਦੋਂ ਕੀ ਹੋਏਗਾ? ਕਿਸਾਨ ਨੇ ਜਦੋਂ ਖੇਤੀ ਬੰਦ ਕਰਤੀ ਤਾਂ ਫਿਰ ਮੁਲਕ ਭੁੱਖਾ ਮਰੇਗਾ, ਕਿਉਂਕਿ 70% ਇਕੋਨਮੀ ਤਾਂ ਇਹਨਾਂ ਖੇਤਾਂ ਤੋਂ ਜਾ ਰਹੀ ਹੈ ਨਾ ਮੁਲਕ ਦੀ। ਇਹ ਅਸੀਂ ਦੇ ਰਹੇ ਹਾਂ ਸਭ ਤੋਂ ਜ਼ਿਆਦਾ ਇਕੋਨਮੀ, ਜਿਹੜਾ ਸਾਡੇ ਮੈਸ਼ੀਅਤ ਦੀ ਰੀੜ੍ਹ ਦੀ ਹੱਡੀ ਮੰਨਿਆ ਗਿਆ ਐਗਰੀਕਲਚਰ ਨੂੰ। ਦੁਨੀਆ ਆਪਣੇ ਕਿਸਾਨ ਨੂੰ ਬੂਸਟ ਕਰਦੀ ਹੈ, ਉੱਤੇ ਲੈ ਕੇ ਆਉਂਦੀ ਹੈ। ਸਾਊਦੀ ਅਰਬ ਦੇ ਵਿੱਚ ਉਹਨਾਂ ਦਾ ਟਾਰਗੇਟ ਹੈ ਕਿ 2030 ਤੱਕ ਉਹਨਾਂ ਨੇ ਆਪਣੇ ਸਾਊਦੀਆ ਨੂੰ ਗ੍ਰੀਨ ਬਣਾਉਣਾ। ਉੱਥੇ ਟਰੈਕਟਰ ਲੱਗੇ ਨੇ, ਜਦੀਦ ਮਸ਼ੀਨਾਂ ਲੱਗੀਆਂ, ਉਹ ਖੇਤੀ ਵੱਲ ਆ ਰਹੇ ਨੇ, ਦੁਨੀਆ ਖੇਤੀ ਵੱਲ ਆ ਰਹੀ ਹੈ, ਤੇ ਸਾਡੇ ਇੱਥੇ ਕਿਸਾਨ ਨੂੰ ਮਾਰਿਆ ਜਾ ਰਿਹਾ। ਸਾਡੇ ਵੇਖ ਲਓ ਕੋਈ ਵਧੀਆ ਇੱਥੇ ਆਪਣਾ ਜ਼ਰਈ ਇੰਡਸਟਰੀ ਨਹੀਂ ਹੈ ਜਿਹਦੇ ਵਿੱਚ ਸਾਨੂੰ ਕੋਈ ਵਧੀਆ ਟਰੈਕਟਰ ਜਾਂ ਕੋਈ ਵਧੀਆ ਚੀਜ਼ਾਂ ਸਾਨੂੰ ਮਿਲਦੀਆਂ ਹੋਣ ਨਾ। ਤਾਂ ਜੇ ਕਿਸਾਨ ਨਹੀਂ, ਹੁਣ ਵੇਖੋ ਮਰੀਮ ਨਵਾਜ਼ ਸ਼ਰੀਫ ਨੇ ਬਿਆਨ ਦਿੱਤਾ ਜੀ ਕਿਸਾਨ ਮਾਫੀਆ, ਇਹ ਆਖਿਰ ਕਣਕ ਤਾਂ ਨਹੀਂ ਖਰੀਦੀ ਜੀ ਮਾਫੀਆ ਨੂੰ ਫਾਇਦਾ ਹੁੰਦਾ, ਠੀਕ ਹੈ। ਉਹਨਾਂ ਨੂੰ ਮਾਫੀਆ ਕਹਿ ਰਹੀ ਹੈ, ਤੇ ਜਿਹੜੇ ਬੰਦੇ ਸਾਨੂੰ ਜਿਹੜੀ ਗੌਰਮੈਂਟ ਰੇਟ 'ਤੇ DAP 8000 ਦੀ ਮਿਲਦੀ ਹੈ ਉਹ ਸਾਨੂੰ 15000 ਦੀ ਦੇ ਰਹੀ ਹੈ, ਉਹ ਮਾਫੀਆ ਨਹੀਂ ਨੇ। ਜਿਹੜੇ ਯੂਰੀਆ ਸਾਨੂੰ 2500 2800 ਦੀ ਗੌਰਮੈਂਟ ਦੇ ਰੇਟ 'ਤੇ ਮਿਲਣੀ ਚਾਹੀਦੀ ਹੈ, ਸਾਨੂੰ 5500 ਦੀ ਮਿਲਦੀ ਹੈ, ਉੱਥੇ ਮਾਫੀਆ ਕੋਈ ਨਹੀਂ। ਸਾਡੀ ਕਣਕ 4000 ਮਣ ਵਾਲੀ ਜਿਹੜੀ ਹੈ ਅਸੀਂ 2200 2400 ਨੂੰ ਚੁਕਾਉਂਦੇ ਪਏ ਹਾਂ, ਅਸੀਂ ਮਾਫੀਆ, ਉਹ ਅਗਲੇ ਲੈਣ ਵਾਲੇ ਉਹ ਮਾਫੀਆ ਨਹੀਂ ਹੈਗੇ। ਮਤਲਬ ਕਿ ਇੱਥੇ ਉਹ ਵੇਖੋ ਨਾ ਹਿਸਾਬ ਲਓ, ਅਗਲੇ ਦਿਨ ਵੀਰ ਗੱਲ ਸੁਣਾਉਂਦਾ ਪਿਆ ਸੀ ਕਿ ਚੂਹਾ ਸੀ ਨਾ, ਤੇ ਉਹਨੂੰ ਫੜਨ ਵਾਸਤੇ ਘਰ 'ਚ ਕੜਿੱਕੀ ਲਾਤੀ ਉਹਨਾਂ ਨੇ, ਤੇ ਘਰ 'ਚ ਕੜਿੱਕੀ ਲਾਈ ਤੇ ਉਹ ਚੂਹਾ ਗਿਆ ਕੁੱਕੜ ਕੋਲੇ, ਕੁੱਕੜ ਨੂੰ ਜਾ ਕੇ ਕਹਿੰਦਾ ਧਿਆਨ ਰੱਖੀ ਘਰ 'ਚ ਕੜਿੱਕੀ ਲੱਗੀ ਹੋਈ, ਤੇ ਉਹ ਕਹਿੰਦਾ ਫਸਣਾ ਤੂੰ ਫਸਣਾ ਕਿਹੜਾ ਮੈਂ ਫਸਣਾ, ਲੱਗੀ ਰਵੇ। ਕਹਿੰਦਾ ਚੱਲ ਠੀਕ ਹੈ।
ਉਹ ਅੱਗੇ ਚਲਾ ਗਿਆ ਬੱਕਰੇ ਕੋ, ਕਹਿੰਦਾ ਘਰ 'ਚ ਖਿੜਕੀ ਲੱਗੀ ਹੋਈ ਆ, ਧਿਆਨ ਰੱਖੀ। ਤੇ ਕਹਿੰਦਾ ਫਸਣਾ ਉਹਦੇ ਕਿ ਤੂੰ ਫਸਣਾ, ਮੈਂ ਤਾਂ ਪੂਰਾ ਨਹੀਂ ਆਉਣਾ। ਉਹ ਅੱਗੇ ਗਿਆ ਢੱਗੇ ਕੋਲੇ, ਢੱਗੇ ਨੂੰ ਜਾ ਕੇ ਕਹਿੰਦਾ ਘਰ 'ਚ ਖਿੜਕੀ ਲੱਗੀ ਹੋਈ ਆ, ਧਿਆਨ ਰੱਖਿਓ। ਢੱਗਾ ਕਹਿੰਦਾ ਮੈਂ ਕਿਹੜਾ ਉਹ 'ਚ ਪੂਰਾ, ਮੇਰਾ ਕੰਮ ਹੀ ਨਹੀਂ, ਉਹਦਾ ਲੱਗਾ ਤਿੱਗਾ ਹੀ ਨਹੀਂ, ਤੂੰ ਫਸਣਾ ਜਦੋਂ ਹੀ ਫਸਣਾ। ਕਹਿੰਦਾ ਚਲੋ ਠੀਕ ਆ। ਉਹ ਖਿੜਕੀ ਲਾਈ ਜੀ, ਰਾਤ ਨੂੰ ਸੱਪ ਆਇਆ ਖਿੜਕੀ 'ਚ। ਉਹ ਬੰਦੇ ਦੀ ਜਨਾਨੀ ਗਈ ਤੇ ਉਹ ਵੇਖਣ ਲੱਗੀ, ਕੱਢਣ ਲੱਗੀ, ਸੱਪ ਉਹਨੂੰ ਲੜ ਗਿਆ। ਉਹ ਹਸਪਤਾਲ ਲੈ ਗਿਆ, ਉਹਨੂੰ ਬਿਮਾਰ ਹੋ ਗਈ। ਤਾਂ ਪਹਿਲੇ ਸਾਰਿਆਂ ਤੋਂ ਉਹਨਾਂ ਕੁੱਕੜ ਕੋਇਆ ਉਹਨੂੰ ਖਵਾਉਣ ਵਾਸਤੇ ਕਿਹਾ। ਅਗਲੇ ਦਿਨ ਜੀ ਉੱਥੇ ਮਤਲਬ ਕਿ ਉਹਨਾਂ ਨੂੰ ਪੈਸੇ ਧੇਲੇ ਦੀ ਲੋੜ ਸੀ, ਜਿਵੇਂ ਬੱਕਰੀ ਗਈ, ਠੀਕ ਆ, ਉਹ ਵੀ ਗਈ। ਉਹਨੇ ਚੂਹੇ ਨੇ ਉਹਨੂੰ ਵੀ ਆਖਿਆ, ਉਹਨੇ ਕਿਹਾ ਮੈਂ ਤੈਨੂੰ ਕਿਹਾ ਸੀ ਨਾ ਘਰ 'ਚ ਧਿਆਨ ਰੱਖੀ, ਖਿੜਕੀ ਲੱਗੀ ਹੋਈ ਆ। ਫਿਰ ਜੀ ਉਹ ਜਨਾਨੀ ਮਰ ਗਈ। ਜਦੋਂ ਮਰ ਗਈ ਤੇ ਉਹ ਘਰ ਲੈ ਆਏ। ਹੁਣ ਰੋਟੀ ਤੁਹਾਨੂੰ ਪਤਾ ਆਪਣੇ ਬੜਾ ਵੱਡਾ ਤੇ ਕਰਨਾ ਪੈਂਦਾ ਸਿਸਟਮ ਇੱਕ ਲੱਗ ਦਾ। ਤਾਂ ਉਹ ਢੱਗਾ ਖੋਲਿਆ, ਉਹਨੇ ਕਿਹਾ ਫੜ ਲਓ ਢਾਲੋ ਢੱਗਾ। ਚੂਹੇ ਨੇ ਫਿਰ ਢੱਗੇ ਨੂੰ ਕਿਹਾ, ਉਹਨੇ ਕਿਹਾ ਮੈਂ ਤੈਨੂੰ ਕਿਹਾ ਸੀ ਨਾ ਘਰ 'ਚ ਖਿੜਕੀ ਲੱਗੀ, ਧਿਆਨ ਰੱਖੀ, ਠੀਕ ਹੈ ਨਾ। ਇਹ ਕਿਸਾਨ ਉਹ ਚੀਜ਼ ਹੈ। ਕਿਸਾਨ ਦੇ ਅੱਜ ਕੋਈ ਨਹੀਂ ਬੋਲ ਰਿਹਾ, ਕੋਈ ਬੰਦਾ ਗੱਲ ਨਹੀਂ ਕਰ ਰਿਹਾ। ਤੇ ਜਦੋਂ ਕਿਸਾਨ ਨੇ ਖੇਤੀ ਕਰਨੀ, ਅਨਾਜ ਉਗਾਉਣਾ ਬੰਦ ਕਰਤਾ, ਫਿਰ ਵੇਖਾਂਗੇ ਵੀ ਇਹ ਸਰਮਾਇਆਦਾਰ ਲੋਕ ਤੇ ਕਾਰਪੋਰੇਟ ਘਰਾਣੇ ਤੇ ਜਿਹੜੇ ਆੜਤੀ ਤੇ ਸਟਾਕੀ ਨੇ ਤੇ ਸਾਡੀਆਂ ਹਕੂਮਤਾਂ ਨੇ ਕਿੰਨਾ ਕੁ ਸਰਵਾਈਵ ਕਰ ਸਕਦੇ ਨੇ। ਸੋ ਕਿਸਾਨੀ ਜਿਹੜੀ ਆ ਨਾ, ਇਹਦੇ ਤੇ ਸ਼ਫਕਤ ਦਾ ਹੱਥ ਰੱਖਣਾ ਚਾਹੀਦਾ ਸਾਡੀ ਪੰਜਾਬ ਸਰਕਾਰ ਨੂੰ। ਅਗਰ ਬਾਕੀ ਜਦੋਂ ਵੇਖੋ ਸਾਡੇ ਕੋਲ ਜਿਹੜੀ ਇੰਡਸਟਰੀ ਸੀ ਖਤਮ ਹੋ ਗਈ, ਰਾਕਲ ਵਾਲੇ ਇੱਥੋਂ ਚਲੇ ਗਿਆ, ਟੋਟਲ ਵਾਲੇ ਉਹ ਇੱਥੋਂ ਚਲੇ ਗਿਆ, 에ਅਰਲਿਫਟ ਗੱਡੀਆਂ ਦੇ ਪੁਰਜ਼ੇ ਬਣਾਉਂਦੀ ਸੀ ਕੰਪਨੀ, ਉਹ ਇੱਥੋਂ ਚਲੇਗੀ। ਅਸੀਂ ਇੰਪੋਰਟ ਕਰ ਰਹੇ ਹਾਂ, ਸਾਡੀ ਐਕਸਪੋਰਟ ਜ਼ੀਰੋ ਹੈ, ਸਿਵਾਏ ਸਿਰਫ ਦੋ ਚੀਜ਼ਾਂ ਕਿ ਖੇਡਾਂ ਦਾ ਸਮਾਨ ਉੱਥੋਂ ਜਾ ਰਿਹਾ ਸਿਆਲਕੋਟ ਤੋਂ, ਤੇ ਦੂਜਾ ਸਰਜੀਕਲ ਔਜ਼ਾਰ ਜਿਹੜੇ ਨੇ ਉਹ ਆਪਰੇਸ਼ਨ 'ਚ ਕਿਹੜੇ ਵਰਤੇ ਜਾਂਦੇ ਨੇ ਉਹ ਜਾ ਰਹੇ ਨੇ, ਹੋਰ ਕੋਈ ਚੀਜ਼ ਨਹੀਂ। ਠੀਕ ਹੈ, ਹਰ ਚੀਜ਼ ਬੰਦ ਹੋ ਰਹੀ ਹੈ, ਬਾਹਰੋਂ ਕੋਈ ਇੱਥੇ ਪੈਸਾ ਇਨਵੈਸਟ ਨਹੀਂ ਕਰ ਰਿਹਾ। ਆ ਜਾ ਕੇ ਸਾਡੇ ਕੋਲ ਵੱਡੀ ਖੇਪ ਜਿਹੜੀ ਹੈ ਜਿੱਥੋਂ ਅਸੀਂ ਕੋਈ ਪੈਸਾ ਜਨਰੇਟ ਕਰ ਸਕਦੇ ਹਾਂ, ਤੇ ਉਹ ਖੇਤੀ ਹੈ, ਉਹਨੂੰ ਇਹ ਮਾਰ ਰਹੇ ਨੇ। ਉਹਨੂੰ ਤਾਂ ਉਹਨਾਂ ਨੂੰ ਬੂਸਟ ਕਰਨਾ ਚਾਹੀਦਾ। ਖੇਤੀ ਅਗਰ ਬੂਸਟ ਨਹੀਂ ਹੁੰਦੀ, ਸਰਕਾਰ ਇਹ 'ਤੇ ਨਜ਼ਰਸਾਨੀ ਨਹੀਂ ਕਰਦੀ, ਕਿਆ ਤੁਸੀਂ ਇੱਕ ਆਮ ਕਿਸਾਨ ਹੋ, ਤੁਸੀਂ ਇਸ ਪਿੰਡ ਦੀ ਖੇਤੀਬਾੜੀ ਕਰਦੇ ਹੋ, ਦੇਖਦੇ ਹੋ, ਕਿਸਾਨਾਂ ਨਾਲ ਤੁਹਾਡੇ ਤਾਲੁਕਾਤ ਵੀ ਹੋਣਗੇ, ਉਹਨਾਂ ਨੇ ਕੋਈ ਲਾਹੇ ਅਮਲ, ਕੋਈ ਪਲਾਨ ਕੀਤਾ ਹੋਇਆ ਕਿ ਕੀ ਕਰਨਾ ਫਿਰ ਅੱਗਾ? ਸਾਡੀ ਆਹੀ ਤਾਂ ਵੱਡੀ ਬਿਮਾਰੀ ਹੈ ਨਾ ਜੀ। ਅਸੀਂ 70% ਕਿਸਾਨ ਹੋ ਗਏ, ਸਾਡਾ ਐਡਾ ਵੱਡਾ ਸੂਬਾ, 12-14 ਕਰੋੜ ਦੀ ਆਬਾਦੀ, ਔਰ ਸਾਰਾ ਪੰਜਾਬ ਹੀ ਖੇਤੀ ਕਰਦਾ। ਸਾਡੇ ਵਿੱਚ ਕਿਸਾਨੀ ਤਨਜ਼ੀਮਾਂ ਕੋਈ ਨਹੀਂ। ਇੱਕ ਦੋ ਤਨਜ਼ੀਮਾਂ ਨੇ, ਉਹ ਵੱਡਿਆਂ ਜ਼ਿਮੀਂਦਾਰਾਂ ਦੀਆਂ ਨੇ, 200 ਕਿੱਲੇ ਵਾਲੇ ਮਾਲਕ ਨੇ, 100 ਕਿੱਲੇ ਵਾਲੇ ਮਾਲਕ ਨੇ। ਆਮ 4-5 ਕਿੱਲੇ ਵਾਲੇ ਕਿਸਾਨ ਨੂੰ ਰਿਪਰੈਜ਼ੈਂਟ ਕਰਨ ਨੂੰ ਬੰਦਾ ਹੀ ਕੋਈ ਨਹੀਂ। ਔਰ ਸਭ ਤੋਂ ਵੱਡੀ ਜਿਹੜੀ ਸਾਡੇ ਕਿਸਾਨਾਂ ਦੇ ਵਿੱਚ ਵੀ ਮੈਂ ਕਹਾਂਗਾ ਨਾ, ਸਾਡੇ 'ਚ ਵੀ ਇੱਕ ਭੈੜ ਹੈ ਕਿ ਅਸੀਂ ਆਪਣੇ ਹੱਕ ਲਈ ਨਹੀਂ ਬੋਲਦੇ। ਅਗਰ ਅਸੀਂ ਪੰਜਾਬੀ ਆਪਣੇ ਹੱਕ ਲਈ ਬੋਲਦੇ ਹੁੰਦੇ ਨਾ, ਤਾਂ ਅਸੀਂ ਆਪਣੀ ਬੋਲੀ ਲਈ ਸਭ ਤੋਂ ਪਹਿਲਾਂ ਬੋਲਦੇ। ਔਰ ਅੱਜ ਅਸੀਂ ਸੜਕਾਂ 'ਤੇ ਹੁੰਦੇ, 10,000 ਬੰਦਾ ਵੀ ਨਿਕਲ ਆਵੇ ਨਾ, ਤਾਂ ਪੰਜਾਬ ਸਰਕਾਰ ਦੀ ਮਜਬੂਰੀ ਬਣ ਜਾਣੀ ਹੈ ਪੰਜਾਬੀ ਲਾਗੂ ਕਰਨਾ, ਚਾਹੇ ਇੱਕ ਕਿਤਾਬ ਹੀ ਲਾਗੂ ਕਰਨਾ। ਬਿਲਕੁਲ, ਅਸੀਂ ਆਪਣੇ ਹੱਕ ਲਈ ਹੀ ਨਹੀਂ ਬੋਲਦੇ। ਹੁਣ ਵੇਖੋ, ਕਣਕ ਦਾ ਰੇਟ ਨਾ ਤੁੰਨ ਕੇ ਕਰ ਲਿਆ, ਕੋਈ ਬੰਦਾ ਬੋਲਿਆ? ਕੋਈ ਨਾ ਬੋਲਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਮੈਜੋਰਟੀ ਜਿਹੜੀ ਆ ਪਿੰਡਾਂ ਵਾਲਿਆਂ ਦੀ ਹੈ, ਅਤੇ ਪਿੰਡਾਂ ਵਾਲਿਆਂ ਦੇ ਵਿੱਚੋਂ ਕਿਸਾਨ ਜ਼ਿਆਦਾ ਹੈ ਨਾ, ਕੋਈ ਬੰਦਾ ਨਹੀਂ ਬੋਲਿਆ। ਸਾਨੂੰ ਖੁਦ ਨੂੰ ਹੀ ਚਾਹੀਦਾ ਕਿ ਅਸੀਂ ਆਪ ਆਪਣੇ ਹੱਕ ਲਈ ਬੋਲੀਏ, ਅਤੇ ਸਾਨੂੰ ਕਿਸੇ ਨੇ ਆ ਕੇ ਸਾਡੀ ਝੋਲੀ 'ਚ ਹੱਕ ਨਹੀਂ ਪਾਉਣਾ। ਬਿਲਕੁਲ ਠੀਕ। ਅਸੀਂ ਇਹ ਕਹਿੰਦੇ ਹਾਂ ਕਿ ਕੋਈ ਬੰਦਾ ਬੋਲ ਵੀ ਰਿਹਾ ਤਾਂ ਕਹਿੰਦਾ ਛਿੱਤਰ ਖਾਏਗਾ ਹਕੂਮਤ ਕੋਲ, ਐਵੇਂ ਪੁਲਿਸ ਆ ਕੇ ਨੂੰ ਫੜ ਲਿਆ, ਦਿਮਾਗ ਸੈੱਟ ਹੋ ਜਾਏਗਾ। ਕੋਈ ਬੰਦਾ ਅਗਰ ਗੱਲ ਕਰ ਵੀ ਰਿਹਾ, ਕੋਈ ਬੋਲ ਵੀ ਰਿਹਾ। ਤੀਸਰੀ ਸਾਡੀ ਜਿਹੜੀ ਵੱਡੀ ਭੈੜੀ ਚੀਜ਼ ਹੈ, ਉਹ ਅਸੀਂ ਨਾ ਜਾਂ ਤਾਂ ਯੂਥੀਏ ਹਾਂ, ਜਾਂ ਅਸੀਂ ਪਟਵਾਰੀ ਹਾਂ, ਜਾਂ ਅਸੀਂ ਜੈਲੇ ਹਾਂ। ਅਸੀਂ ਨਾ ਪੰਜਾਬੀ ਹਾਂ, ਨਾ ਅਸੀਂ ਕਿਸਾਨ ਹਾਂ, ਨਾ ਅਸੀਂ ਆਪਣੇ ਆਪ ਲਈ ਬੋਲਦੇ ਹਾਂ, ਨਾ ਆਪਣੀਆਂ ਆਉਣ ਵਾਲੀ ਨਸਲਾਂ ਵਾਸਤੇ ਬੋਲਦੇ ਹਾਂ, ਅਤੇ ਨਾ ਸਾਡੇ ਕੋਲ ਐਨੀ ਟਾਈਮ 'ਤੇ ਚੂਜ਼ ਹੀ ਹੁੰਦਾ ਵੀ ਅਸੀਂ ਕਿਸ ਬੰਦੇ ਨੂੰ ਚੂਜ਼ ਕਰਨਾ ਆਪਣੇ ਹਲਕੇ ਦੇ ਵਿੱਚ। ਬਿਲਕੁਲ ਠੀਕ ਹੈ। ਜਿੱਦਣ ਅਸੀਂ ਕਿਸਾਨ ਬਣ ਕੇ ਬੋਲਾਂਗੇ, ਪੰਜਾਬੀ ਬਣ ਕੇ ਬੋਲਾਂਗੇ, ਫਿਰ ਅਸੀਂ ਆਪਣੇ ਲਈ ਕੁਛ ਕਰਵਾ ਸਕਦੇ ਹਾਂ। ਜਦੋਂ ਤੱਕ ਅਸੀਂ ਪਟਵਾਰੀ ਬਣ ਕੇ, ਯੂਥੀਆ ਬਣ ਕੇ ਉਹਨਾਂ ਲੀਡਰਾਂ ਲਈ ਬੋਲਦੇ ਰਹਾਂਗੇ, ਉਦੋਂ ਤੱਕ ਕੁਛ ਵੀ ਨਹੀਂ ਹੋਣਾ। ਸਾਨੂੰ ਖੁਦ ਬੋਲਣਾ ਪੈਣਾ। ਥੋੜ੍ਹੀ ਜਿਹੀ ਗੁਫ਼ਤਗੂ ਦਾ ਅਸੀਂ ਜਿਹੜਾ ਮੋੜ ਹੈਗਾ, ਉਹ ਫਿਰ ਪੰਜਾਬੀ ਵੱਲ ਨੂੰ, ਸੋਸ਼ਲ ਮੀਡੀਆ ਵੱਲ ਨੂੰ, ਪੰਜਾਬੀ ਫਿਲਮ ਇੰਡਸਟਰੀ ਵੱਲ ਨੂੰ ਮੋੜਾਂਗੇ ਕਿ ਤੁਹਾਡਾ ਇਹਦੇ ਨਾਲ ਤਾਲੁਕ ਹੈ। ਕੈਮਰੇ ਅੱਗੇ ਆਉਣਾ, ਕੈਮਰੇ ਅੱਗੇ ਬੋਲਣਾ, ਇਹ ਇੱਕ ਆਰਟਿਸਟ ਲੋਕ ਹੀ ਇਹ ਕਰ ਸਕਦੇ ਨੇ। ਅਤੇ ਜਦੋਂ ਆਰਟਿਸਟ ਦੀ ਗੱਲ ਹੁੰਦੀ ਹੈ, ਅਤੇ ਅੱਲਾਹ ਤਾਲਾ ਨੇ ਸਭ ਨੂੰ ਦਿਮਾਗ ਸੇਮ ਦਿੱਤਾ ਹੈਗਾ। ਬਿਲਕੁਲ। ਹੁਣ ਤਾਂ ਪਲੇਟਫਾਰਮ ਵੀ ਆ ਗਿਆ ਹੈਗਾ, ਸੋਸ਼ਲ ਮੀਡੀਆ ਵੀ ਆ ਗਿਆ ਹੈਗਾ, ਅਤੇ ਉੱਥੇ ਚੜ੍ਹਦੇ ਪੰਜਾਬ ਨੇ ਇੱਕਦਮ ਤਕਰੀਬਨ 10 ਸਾਲ ਦੇ ਵਿੱਚ ਆਪਣੀ ਪੰਜਾਬੀ ਇੰਡਸਟਰੀ ਨੂੰ ਆ ਲਿਆ ਕੇ ਖੜਾ ਕਰ ਦਿੱਤਾ ਹੈਗਾ। ਉਹ ਹੁਣ ਪੰਜਾਬੀ ਐਵੇਂ ਲੱਗਦਾ ਜਿਵੇਂ ਹੈ ਹੀ ਉਹਨਾਂ ਦੀ ਆ, ਸਾਡੀ ਹੈ ਹੀ ਨਹੀਂ। ਠੀਕ ਹੈ, ਸਾਡੀ ਪੰਜਾਬੀ ਇੰਡਸਟਰੀ ਕਿੱਥੇ ਖੜੀ ਆ, ਤੇ ਉਹਨਾਂ ਦੀ ਪੰਜਾਬੀ ਇੰਡਸਟਰੀ ਐ ਖੜੀ ਆ। ਉਹਨਾਂ ਦੀ ਪੰਜਾਬੀ ਇੰਡਸਟਰੀ ਦੀ
ਕੋਈ ਫਿਲਮ ਕੱਢ ਕੇ ਦੇਖ ਲਓ, ਉਹ 'ਚ ਇੱਕ ਵਿਆਹ ਦਾ ਸੀਨ ਹੋਏਗਾ, ਹਾਂ ਦੱਸਣਗੇ ਕਿ ਸਾਡੀ ਕਲਚਰ ਆ ਸੀ, ਸਾਡੇ ਕਲਚਰ ਦੇ ਬੋਲੀਆਂ ਇਹ ਬੋਲੀਆਂ ਜਾਂਦੀਆਂ ਸੀ, ਰੰਗ ਆ ਬੋਲੇ ਜਾਂਦੇ ਸੀ, ਇਹ ਗੀਤ ਗਾਏ ਜਾਂਦੇ ਸੀ, ਲੋਕ ਗੀਤ ਆ ਗਾਏ ਜਾਂਦੇ ਸੀ, ਰਸਮਾਂ ਆ ਹੁੰਦੀਆਂ ਸੀ, ਰਿਵਾਜ ਆ ਹੁੰਦੇ ਸੀ। ਹਾਂ ਬਿਲਕੁਲ ਕਲਚਰ ਦਿਖਾ ਰਹੇ ਨੇ ਫਿਲਮ ਦੇ ਜ਼ਰੀਏ, ਨੋਕ ਕਰ ਰਹੇ ਨੇ ਬਾਰ-ਬਾਰ ਦਿਖਾਏ ਜਾ ਰਹੇ ਨੇ। ਸਾਡੀ ਫਿਲਮ ਇੰਡਸਟਰੀ ਕਿੱਥੇ ਆ? ਅਸੀਂ ਕੋਈ ਦੌੜੀ ਜਾ ਰਹੇ, ਇੱਕ ਦੌੜ ਲੱਗੀ ਸਾਨੂੰ ਵਿਊਜ਼ ਦੀ। ਕਿਆ ਸਾਡੇ ਦਿਮਾਗ 'ਚ ਕੋਈ ਐਸਾ ਪਲਾਨ ਹੈ ਕਿ ਯਾਰ ਅਸੀਂ ਆਪਣੇ ਬੱਚਿਆਂ ਨੂੰ ਕਮ ਸੇ ਕਮ ਦੱਸ ਸਕੀਏ ਕਿ ਪੰਜਾਬੀ ਜਾਂ ਕਲਚਰ ਜਾਂ ਰਿਤਲ ਥਰੂ ਸੋਸ਼ਲ ਮੀਡੀਆ ਹੀ ਵਿਖਾ ਸਕਦੇ ਹਾਂ। ਕਿਤਾਬ ਤੇ ਪਤਾ ਨਹੀਂ ਆਖਰੀ ਟਾਈਮ ਕਿੰਨੇ ਖੋਲੀ ਹੈ, ਕਿਸੇ ਨੂੰ ਵੀ ਨਹੀਂ ਪਤਾ। ਕਿਸੇ ਨੂੰ ਪਤਾ ਹੀ ਨਹੀਂ ਕਿ ਜਨਾਬ ਮੀਆਂ ਮੁਹੰਮਦ ਬਖਸ਼ ਦੀ ਕਿਤਾਬ ਕਿੰਨੇ ਪੜ੍ਹੀ ਲਾਸਟ ਟਾਈਮ, ਇਹ ਨਹੀਂ ਪਤਾ। ਵਿਖਾ ਹੀ ਸਕਦੇ ਹਾਂ, ਦਿਖਾ ਹੀ ਸਕਦੇ। ਕਿੱਦਾਂ ਇਹ ਚੀਜ਼ਾਂ ਪਤਾ ਕੀ ਹੈ ਭਾਜੀ, ਜਿਹੜੀ ਫਿਲਮ ਇੰਡਸਟਰੀ ਦੀ ਗੱਲ ਆ ਨਾ, ਤੁਸੀਂ ਉਹਨਾਂ ਦੀ ਗੱਲ ਕਰਦੇ ਸੀ ਫਿਲਮ ਇੰਡਸਟਰੀ ਦੀ, ਕਿ ਉਹ ਵੇਖੋ ਨਾ ਫਿਲਮ ਕੈਨੇਡਾ 'ਚ ਸ਼ੂਟ ਕਰਨ ਪੂਰੀ ਜਾਂ ਇੰਗਲੈਂਡ 'ਚ ਸ਼ੂਟ ਕਰਨ, ਐਂਡ ਉਹਨਾਂ ਦਾ ਪਿੰਡ ਹੁੰਦਾ, ਪਿੰਡ ਉਹੀ ਉਹ ਸੜਕ ਉਹਨਾਂ ਰੂੜੀਆਂ ਕੋ ਲੰਘ ਕੇ ਜਾਣ ਡਈ ਜਾਂ ਕੱਚੇ ਘਰਾਂ ਦੇ ਵਿੱਚ ਜਾਂ ਕਿਤੇ ਵੱਡੀ ਵੇਲੀ ਗੇਟ ਦੇ ਵਿੱਚ ਨਾ, ਉਹ ਆਪਣੇ ਕਲਚਰ ਨੂੰ ਨਾਲ ਕਿਤੇ ਨਾ ਕਿਤੇ ਉਹ ਜੋੜ ਕੇ ਰੱਖਦੇ ਨੇ। ਵੱਡੀ ਚੀਜ਼ ਹੈ ਕਿ ਸਾਡੀ ਇੰਡਸਟਰੀ ਸਾਰੀ ਇੱਥੋਂ ਖਤਮ ਹੋ ਗਈ ਹੈ, ਸਾਡੀ ਚਲੇ ਗਈ ਕਰਾਚੀ ਦੇ ਵਿੱਚ। ਸਹੀ। ਔਰ ਸ਼ੁਰੂ ਤੋਂ ਮਤਲਬ ਕਿ ਸਾਡੀ ਜਿਹੜੀ ਫਿਲਮ ਇੰਡਸਟਰੀ ਹੈ ਨਾ, ਇਹਨਾਂ ਨੇ ਵੀ ਕੋਈ ਪਤਾ ਨਹੀਂ ਮੈਂ ਰਿਕਾਰਡ ਹੀ ਬਣਾਤਾ, ਪਤਾ ਨਹੀਂ ਕਿੰਨੀਆਂ ਹਜ਼ਾਰ ਫਿਲਮਾਂ ਕਰ ਦਿੱਤੀਆਂ ਨੇ, ਲੇਕਿਨ ਉਹ ਸਾਡੇ ਕਲਚਰ ਨੂੰ ਕਿਤੇ ਵੀ ਰਿਪਰੈਜ਼ੈਂਟ ਹੀ ਨਹੀਂ ਕਰਦੀਆਂ। ਬਿਲਕੁਲ ਹੀ ਨਹੀਂ। ਠੀਕ ਹੈ ਨਾ, ਵੇਖੋ ਨਾ ਇੱਕ ਬੰਦੇ ਦੇ ਹੱਥ ਦੇ ਵਿੱਚ ਕਲਾਸ਼ਨ ਹੈ, ਉਹ 20 ਬੰਦੇ ਮਾਰੀ ਆਉਂਦਾ, ਸਾਡਾ ਕਿੱਥੇ ਕਲਚਰ ਆ ਯਾਰ? ਸਾਡਾ ਤਾਂ ਕਲਚਰ ਨਹੀਂ ਹੈ ਨਾ, ਨਹੀਂ ਹੈਗਾ ਬਿਲਕੁਲ। ਸ਼ੁਰੂਆਤ ਹੋਈ ਇਹਨਾਂ ਨੇ ਵਿੱਚੋਂ ਚੰਗੀਆਂ ਫਿਲਮਾਂ ਵੀ ਕੋਈ ਬਣਾਈਆਂ ਨੇ, ਸਤਾਰਾ ਦੀਆਂ ਨੇ, ਹੋਰ ਕੋਈ ਫਿਲਮਾਂ ਵਧੀਆ ਹੈਗੀਆਂ ਨੇ, ਲੇਕਿਨ ਜਿਹੜੀ ਇਹਨਾਂ ਦੀ ਜ਼ਿਆਦਾ ਗਿਣਤੀ ਹੈ ਨਾ ਫਿਲਮਾਂ ਦੀ, ਉਹ ਇਹਦੇ ਤੇ ਬੇਸ ਰਹੀ ਆ, ਕਲਾਸ਼ਨਾਂ ਤੇ, ਦੁਸ਼ਮਣੀਆਂ ਤੇ, ਆ ਲਾਲਾ ਵਿਖਾ। ਠੀਕ ਹੈ, ਇੱਕ ਹੀਰੋਇਨ ਹੈ, ਉਹ ਇਦਾਂ ਫਸਲਾਂ ਹੀ ਨੱਚ ਰਹੀ ਹੈ ਤੇ ਸਾਰੇ ਪੱਠੇ ਖਰਾਬ ਕਰਦੇ ਨੇ, ਹੀਰੋ ਆਰਾਮ ਨਾਲ ਖਲੋਤਾ, ਉਹਨੂੰ ਕੋਈ ਫਰਕ ਹੀ ਨਹੀਂ ਪੈਣ ਡਿਆ, ਕੋਈ ਫੀਲਿੰਗ ਹੀ ਨਹੀਂ ਆਉਂਦੀ ਪਈ ਨਾ। ਤਾਂ ਉਹ ਚੀਜ਼ਾਂ, ਇਹੋ ਜਿਹੀਆਂ ਚੀਜ਼ਾਂ ਤੋਂ ਆਵਾਮ ਕਿੰਨਾ ਕੁ ਚਿਰ ਵੇਚਦੀ ਹੈ, ਕੋਈ ਨਵੀਂ ਚੀਜ਼ ਨਹੀਂ ਸੀ ਹੈ। ਸਹੀ ਹੈ। ਆਸਤਾ ਆਸਤਾ ਇੰਡਸਟਰੀ ਖਤਮ ਹੁੰਦੀ ਖਤਮ ਹੋ ਗਈ। ਪਿੱਛੇ ਆ ਗਿਆ ਸਾਡੇ ਕੋਲੇ ਕਰਾਚੀ ਵਾਲੇ, ਜਿਹੜੇ ਕੋਈ ਬੱਚਾ ਕੁੱਚਾ ਮਵਾਦ ਇੱਥੋਂ ਹੈ ਸੀ, ਉਹ ਚੁੱਕ ਕੇ ਉੱਥੇ ਲੈ ਗਿਆ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਸਾਡੀ ਪਾਕਿਸਤਾਨ ਦੀ ਡਰਾਮਾ ਇੰਡਸਟਰੀ ਜਿਹੜੀ ਉਹ ਟੌਪ ਤੇ ਜਾ ਰਹੀ ਹੈ। ਬਿਲਕੁਲ। ਤੇ ਜਿਹੜੇ ਸਾਡੇ ਪੰਜਾਬੀ ਐਕਟਰ ਨੇ, ਅਗਰ ਹੁਣ ਕੁਝ ਕਰਨਾ ਵੀ ਚਾਹੁੰਦੇ ਨੇ ਤਾਂ ਹੁਣ ਉਹ ਕਰ ਨਹੀਂ ਸਕਦੇ, ਕਿਉਂਕਿ ਹਕੂਮਤ ਜਿਹੜੀ ਹੈ ਉਹ ਦੂਜਿਆਂ ਦੇ ਹੱਥ 'ਚ ਆ ਗਈ, ਉਰਦੂ ਵਾਲਿਆਂ ਦੇ ਹੱਥ 'ਚ ਆ ਗਈ। ਠੀਕ ਹੈ, ਭਈਆਂ ਕੋ ਆ ਗਈ। ਸਹੀ। ਤੇ ਭਈਏ ਇਹਨਾਂ ਨੂੰ ਲੈਂਦੇ ਹੀ ਨਹੀਂ। ਉਹਨਾਂ ਦੀ ਸਭ ਤੋਂ ਵੱਡੀ ਇਹਨਾਂ ਤੇ ਐਲੀਗੇਸ਼ਨ ਹੀ ਇਹ ਹੁੰਦਾ ਕਿ ਤੁਹਾਡਾ ਜਿਹੜਾ ਐਕਸੈਂਟ ਹੈ ਉਰਦੂ ਬੋਲਣ ਦਾ, ਉਹ ਹੀ ਨਹੀਂ ਠੀਕ, ਤੁਹਾਡੇ ਬੋਲਾਂ ਵਿੱਚੋਂ ਪੰਜਾਬੀ ਝਲਕ ਹੈ ਨਾ, ਉਹ ਇਹਨਾਂ ਨੂੰ ਲੈਂਦੇ ਨਹੀਂ। ਫਿਰ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ, ਫਿਰ ਚੜ੍ਹਦੇ ਪੰਜੇ ਜ਼ਫਰੀ ਖਾਂ ਹੋ ਗਿਆ, ਨਾਸਰ ਚਨੋਟੀ ਵਧੀਆ ਕੰਮ ਕਰਦੇ ਨੇ, ਇਹ ਫਿਰ ਬਾਹਰ ਚਲੇ ਜਾਂਦੇ, ਉੱਥੇ ਜਾ ਕੰਮ ਕਰਦੇ ਨੇ। ਸੋ ਗੱਲ ਇਹ ਕਿ ਫਿਲਮ ਇੰਡਸਟਰੀ ਦਾ ਰਿਵਾਈਵਲ ਹੋ ਸਕਦਾ। ਸਾਡੇ ਕੋਲ ਆਡੀਅנס ਵੀ ਬੜੀ ਤਕੜੀ ਹੈ। ਤੁਸੀਂ ਆਪਣੇ ਕੋਲ ਬਹੁਤ ਵੱਡੀ ਮਿਸਾਲ ਹੈ ਕਿ ਮੌਲਾ ਜੱਟ ਫਿਲਮ ਹੁਣ 300 ਕਰੋੜ ਦੇ ਉੱਤੇ ਗਈ ਹੈ ਨਾ, ਪੰਜਾਬੀ 'ਚ ਬਣਾਈ ਨਾ ਇਹਨਾਂ ਨੇ, ਪੰਜਾਬੀ 'ਚ। ਹਾਂ, ਤੇ ਥੋੜਾ ਜਿਹਾ ਜੇ ਕੰਟੈਂਟ ਤੇ ਤਵੱਜੋ ਕਰਨ, ਤੇ ਕੰਟੈਂਟ ਦੇ ਵਿੱਚ ਥੋੜੇ ਜਿਹਾ ਬੋਲੀ ਤੇ ਤਵੱਜੋ ਕਰਨ, ਤੇ ਥੋੜਾ ਜਿਹਾ ਉਹ ਚੀਜ਼ ਵਿਖਾਉਣ ਜਿਹੜੀ ਕਿ ਰੀਅਲ ਲੱਗੇ। ਹੁਣ ਕਲਾਸ਼ਨ ਦੇ ਕੇ 40 ਬੰਦੇ ਮਾਰ ਦੇਣੇ, ਉਹ ਤਾਂ ਫਿਰ ਆਡੀਅנס ਕਿੰਨੀ ਕੁ ਦੇਰ ਆਡੀਅנס ਹੈ। ਸਹੀ ਹੈ, ਇਹ ਚੀਜ਼ ਹੈ। ਤੇ ਜਦੋਂ ਇੱਦਾਂ ਦੀ ਚੰਗਾ ਕੰਟੈਂਟ ਦੇਣਗੇ, ਸਾਡੀ ਜਿਹੜੀ ਪੰਜਾਬੀ ਆਡੀਅנס ਹੈ ਉਹ ਵੀ ਨਾਲ ਜੁੜੇਗੀ। ਤੇ ਹੁਣ ਵੇਖੋ ਉਹਨਾਂ ਦੀ ਫਿਲਮ ਇੰਡਸਟਰੀ ਜਿਹੜੀ ਉਹ 2, 3, 4 ਕਰੋੜ ਨੇ, ਅਸੀਂ 12, 13 ਕਰੋੜ ਆ। ਉਹਨਾਂ ਦੀ ਇੰਡਸਟਰੀ ਸਾਡੇ ਸਿਰ ਤੇ ਖੜੀ ਹੈ। ਇਸ ਤਰ੍ਹਾਂ ਹੀ ਉਹਨਾਂ ਦੇ ਜਿਹੜੇ ਗਾਇਕ ਨੇ ਉਹ ਵੀ ਸਾਡੇ, ਸਿੱਧੂ ਨੂੰ ਇੰਨਾ ਪਿਆਰ ਉਧਰ ਘੱਟ ਨਹੀਂ ਕਰਦੇ ਲੋਕ ਜਿੰਨਾ ਇੱਧਰ ਕਰਦੇ। ਬਿਲਕੁਲ, ਇਹ ਚੀਜ਼ ਆ ਕਿ ਅਸੀਂ ਉਹਨਾਂ ਨਾਲ ਵੇਖ ਕੇ ਗੁਜ਼ਾਰਾ ਕਰਦੇ ਹਾਂ। ਤਾਂ ਇਹ ਸਾਡੇ ਚਾਹੀਦਾ, ਸਾਡੇ ਜਿਹੜੇ ਫਿਲਮ ਰਾਈਟਰਸ ਨੇ ਉਹਨਾਂ ਨੂੰ ਵੀ, ਜਾਂ ਜਿਹੜੇ ਇਸ ਫੀਲਡ ਦੇ ਵਿੱਚ ਨੇ ਉਹਨਾਂ ਨੂੰ ਵੀ, ਕਿ ਪੰਜਾਬ ਦੇ ਕਲਚਰ ਨੂੰ ਸਮਝ ਕੇ, ਇਹਦੀ ਸਕਾਫਤ ਨੂੰ ਸਮਝ ਕੇ ਨਾ, ਇਹਦੇ ਹਿਸਾਬ ਨਾਲ ਕੰਟੈਂਟ ਦੇਣ ਤੇ ਇਨਸ਼ਾਅੱਲਾ ਚੱਲੇਗਾ, ਰਿਵਾਈਵਲ ਹੋਏਗਾ, ਕੋਈ ਮਸਲਾ ਨਹੀਂ। ਅੱਛਾ, ਇਹ ਦੱਸੋ ਤੁਸੀਂ ਕਿ ਹੁਣ ਜਦੋਂ ਅਸੀਂ ਪੰਜਾਬੀ ਜਾਂ ਪੰਜਾਬੀਅਤ ਦੀ ਜਾਂ ਇੰਡਸਟਰੀ ਦੀ, ਕਿਸਾਨਾਂ ਦੇ ਮਸਲਿਆਂ ਦੀ, ਸਾਰੇ ਪ੍ਰੋਬਲਮਸ ਦੇ ਉੱਪਰ ਜਿਹੜਾ ਹੈਗਾ ਉਹ ਗੱਲਬਾਤ ਕਰਕੇ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਪਹੁੰਚਾ ਰਹੇ ਆ, ਸਾਰਾ ਕੁਝ ਕਰ ਰਹੇ ਆ। ਸੋਸ਼ਲ ਮੀਡੀਆ ਦੇ ਥਰੂ ਤੁਸੀਂ ਸਾਹਮਣੇ ਆਏ ਹੋ, ਸੋਸ਼ਲ ਮੀਡੀਆ ਦੇ ਥਰੂ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਜੁੜ ਰਹੇ ਨੇ। ਪੰਜਾਬੀ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਦੂਸਰਾ, ਜਾਂ ਮੈਂ ਕਹਾਂਗਾ ਪਹਿਲਾ ਜਾਂ ਦੂਸਰਾ, ਜਿਹੜਾ ਮਰਜ਼ੀ ਇਲਜ਼ਾਮ ਕਹਿ ਲਓ, ਉਹ ਇਹ ਆਉਂਦਾ ਹੈ ਸਿੱਖੀਜ਼ਮ ਦੇ ਹਵਾਲੇ ਨਾਲ। ਸਿੱਖੀਜ਼ਮ ਆ ਰਹੀ ਹੈ 1565 ਦੇ ਵਿੱਚ, ਬਾਬੇ ਗੁਰੂ ਨਾਨਕ ਤੋਂ ਬਾਅਦ ਕੋਈ 500 ਸਾਲ ਹੋਏ ਉਹਨੂੰ, ਇਸ ਮਜ਼ਹਬ ਨੂੰ, ਜਦ ਕਿ ਪੰਜਾਬੀ 1000 ਸਾਲ ਤੋਂ ਹੈ, ਪੰਜਾਬੀ 1000 ਸਾਲ ਤੋਂ ਚੱਲਦੀ ਆ ਰਹੀ ਹੈ। ਬਿਲਕੁਲ। ਤੇ ਸਾਡੇ ਆਮ ਲੋਕਾਂ ਦਾ ਤਾਸੁਰ, ਤੁਸੀਂ ਤਰਲੇ ਲੈ ਕੇ ਵੀ ਕਹਿ ਦਿਓ ਨਾ ਕਿ ਯਾਰ ਸਾਡਾ ਉਹਨਾਂ ਦੇ ਨਾਲ ਸਿਰਫ ਜ਼ੁਬਾਨ ਦਾ ਹੀ ਰਿਸ਼ਤਾ ਵਾ, ਹੋਰ ਕੋਈ ਰਿਸ਼ਤਾ ਨਹੀਂ, ਤੇ ਫਿਰ ਵੀ ਅਸੀਂ ਉਹਨਾਂ ਨੂੰ ਐਗਰੀ ਨਹੀਂ ਕਰ ਸਕਦੇ। ਸਾਡੇ ਜਿਹੜੇ ਪੰਜਾਬੀ ਐਕਟਿਵਿਸਟ ਨੇ, ਬਸ਼ਮੂਲ ਤੁਹਾਡੇ ਵੀ, ਉਹਨਾਂ ਉੱਤੇ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਦਾ ਕਿ ਯਾਰ ਸਿੱਖਾਂ ਦੀ ਗੱਲ ਕਰਦੇ, ਯਾਰ ਨੱਠ ਉਹਨਾਂ ਨੂੰ ਜਾਂਦੇ, ਇਹ ਜਨਾਬ ਪਤਾ ਨਹੀਂ ਉਹਨਾਂ ਕੋਲ ਪੈਸੇ ਲੈਂਦੇ ਆ, ਪਤਾ ਨਹੀਂ ਉਹਨਾਂ ਨੂੰ ਡਾਲਰ ਆਉਂਦੇ ਆ, ਇਹ ਜਨਾਬ ਉਹਨਾਂ ਨੂੰ ਮਿਲਦੇ ਆ, ਜਿੰਨੇ ਐਕਟਿਵਿਸਟ ਹੈਗੇ ਨਸ ਉਹਨਾਂ ਦੇ ਕੋਲ ਜਾਂਦੇ ਆ, ਉਹਨਾਂ ਨੂੰ ਸਰਦਾਰ ਜੀ ਇਹ ਉਹ ਨੀਵੇਂ ਹੁੰਦੇ, ਗੱਲਾਂ ਬਾਤਾਂ ਕਰਦੇ, ਉਹਨਾਂ ਦੀਆਂ ਗੱਲਾਂ ਕਰੀ ਜਾਂਦੇ ਆ, ਤੇ ਇਹ ਪੰਜਾਬੀ ਇਹਨਾਂ ਨੇ ਉਹਨਾਂ ਨਾਲ ਹੀ ਜੋੜ ਦਿੱਤੀ ਆ। ਤੇ
ਇਹ ਜਿਹੜਾ ਇਲਜ਼ਾਮ ਆ ਜਾਂ ਇਹ ਜਿਹੜਾ ਐਲੀਗੇਸ਼ਨ ਹੈਗਾ ਵਾ ਇਹਨੂੰ ਕਿੱਦਾਂ ਇਹ ਧੋਵਾਂਗੇ? ਨਾ ਭਾਈ ਪਤਾ ਕੀ ਚੀਜ਼ ਹੈ, ਪਹਿਲਾਂ ਤਾਂ ਸੋਸ਼ਲ ਮੀਡੀਆ ਤੁਸੀਂ ਗੱਲ ਕੀਤੀ, ਸੋਸ਼ਲ ਮੀਡੀਆ ਦਾ ਇਸ ਦੌਰ ਦੇ ਵਿੱਚ ਸਾਡੇ ਤੇ ਬੜਾ ਵੱਡਾ ਆਸਾਨ ਹੈ ਹੂੰ ਕਿ ਸੋਸ਼ਲ ਮੀਡੀਆ ਨੇ ਸਾਡੇ ਮੁੱਦੇ, ਸਾਡੀਆਂ ਗੱਲਾਂ, ਸਾਡੀ ਕੂਕ ਜਿਹੜੀ ਹੈ ਐਵਾਨਾਂ ਦੇ ਵਿੱਚ ਬੈਠੇ ਹੋਏ ਚੌਰੀਆਂ ਦੇ ਕੰਨਾਂ ਤੱਕ ਪਹੁੰਚਾਈ। ਸਹੀ ਹੈ। ਦੂਜਾ, ਸੋਸ਼ਲ ਮੀਡੀਆ ਨੇ ਸਾਡੇ 47 ਦੇ ਵਿਛੜੇ ਹੋਏ ਕਈ ਜੀਵ ਵੀ ਮਿਲਾਏ। ਤੀਜਾ, ਸੋਸ਼ਲ ਮੀਡੀਆ ਨੇ ਸਾਨੂੰ ਮੌਕਾ ਦਿੱਤਾ। ਅੱਗੇ ਅਸੀਂ ਜਾਂਦੇ ਹੁੰਦੇ ਸੀ ਨਾ ਕਿਤੇ, ਦੱਸਦੇ ਨੇ ਡਾਕਟਰ ਜਮੀਲਪਾਲ ਸਾਹਿਬ ਸਾਡੇ, ਤੇ ਉਹ ਦੱਸਦੇ ਨੇ ਕਿ ਮੈਂ ਪੰਜਾਬੀ ਦੀ ਖਬਰ ਲਵਾਉਣ ਕਿਤੇ ਗਿਆ ਤੇ ਸਾਡਾ ਕੋਈ ਅਸੀਂ ਪ੍ਰੋਗਰਾਮ ਕਰ ਰਿਹਾ ਸੀ ਸਰਗੋਦਾ ਕਾਲਜ ਦੇ ਵਿੱਚ, ਤਾਂ ਅੱਗੋਂ ਇੱਕ ਬੰਦਾ ਬੈਠਾ ਸੀ, ਉਹ ਥੋੜਾ ਪੰਜਾਬੀ ਦੇ ਖਿਲਾਫ ਸੀ, ਐਡੀਟਰ ਜਿਹੜਾ ਸੀ। ਉਹਨੇ ਕਿਹਾ ਜੀ ਮੈਂ ਤਾਂ ਮੇਰੇ ਜਿਉਂਦਿਆਂ ਜੀ ਤਾਂ ਤੁਹਾਡੀ ਖਬਰ ਅਖਬਾਰ 'ਚ ਨਹੀਂ ਲੱਗਣੀ, ਤੇ ਉਹਨੇ ਲਵੇਟ ਕੇ ਨਾ ਕਾਲਮ ਤੇ ਬਾਸਕਟ 'ਚ ਸੁੱਟਤਾ। ਡਾਕਟਰ ਜਮੀਲ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਇਹ ਗੱਲ ਕਹਿ ਕੇ ਉੱਥੋਂ ਉੱਠ ਪਿਆ ਕਿ ਤੁਸੀਂ ਕਿੰਨਾ ਕੁ ਟਾਈਮ ਜ਼ਿੰਦਾ ਰਹੋਗੇ। ਲੇਕਿਨ ਅੱਜ ਸੋਸ਼ਲ ਮੀਡੀਆ ਦੀ ਬਦੌਲਤ ਇਹ ਆ ਕਿ ਅਸੀਂ ਐਂਕਰ ਵੀ ਆਪ ਹਾਂ, ਸਹੀ, ਅਸੀਂ ਸਾਰਾ ਕੁਝ ਵੀ ਆਪ ਹਾਂ, ਅਸੀਂ ਜੋ ਦਿਲ ਕਰੇ ਬੋਲ ਵੀ ਲੈਂਦੇ ਹਾਂ, ਔਰ ਲੋਕ ਸਾਡੀ ਮਾੜੀ ਚੰਗੀ ਗੱਲ ਸੁਣ ਵੀ ਲੈਂਦੇ ਨੇ। ਅਗਲੀ ਗੱਲ ਇਹ ਆ ਕਿ ਜਿਹੜੇ ਸਾਡੇ ਲੋਕ ਕਹਿੰਦੇ ਨੇ ਕਿ ਪੰਜਾਬੀ ਬੋਲੀ ਸਿੱਖਾਂ ਦੀ ਬੋਲੀ ਹੈ, ਇਹ ਕਨਸੈਪਟ ਹੀ ਗਲਤ ਹੈ। ਸਭ ਤੋਂ ਪਹਿਲਾਂ ਵੇਖੋ, ਜ਼ਬਾਨਾਂ ਦਾ ਲਿੰਕ ਧਰਮਾਂ ਨਾਲ ਨਹੀਂ ਹੁੰਦਾ, ਨਹੀਂ ਹੈਗਾ। ਜ਼ਬਾਨ ਦਾ ਲਿੰਕ ਹੈ ਖਿੱਤੇ ਨਾਲ, ਮਿੱਟੀ ਨਾਲ, ਉਹ ਕਿਤੋਂ ਦੀ ਵੀ ਜ਼ਬਾਨ ਹੈ। ਹੁਣ ਇੱਕ ਯਹੂਦੀ ਹੈ, ਉਹ ਅਰਬ 'ਚ ਬੈਠਾ ਅਗਰ ਅਰਬੀ ਬੋਲ ਰਿਹਾ ਤੇ ਉਹਦੇ ਤੇ ਆਪਾਂ ਕੀ ਐਲੀਗੇਸ਼ਨ ਲਾਵਾਂਗੇ? ਹੈ ਇੱਕ ਮਤਲਬ ਕਿ ਉਹ ਜ਼ਬਾਨ ਬੋਲ ਰਿਹਾ। ਜ਼ਬਾਨ ਦਾ ਤਲਕ ਹਮੇਸ਼ਾ ਖਿੱਤੇ ਨਾਲ ਰਿਹਾ, ਟੈਰੀਟਰੀ ਦੇ ਨਾਲ ਰਿਹਾ। ਸਿੱਖਾਂ ਦੀ ਜ਼ਬਾਨ, ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬੀ ਸਿੱਖਾਂ ਦੀ ਜ਼ਬਾਨ ਹੈ, ਤੁਹਾਡੀ ਗੱਲ ਤਰ੍ਹਾਂ ਕਿ ਸਿੱਖ ਮਜ਼ਹਬ ਆਏ ਨੂੰ 500-600 ਸਾਲ ਹੋਇਆ। ਹਾਂਜੀ। ਤੇ ਬਾਬਾ ਫਰੀਦ ਜਿਹੜੇ ਨੇ ਉਹ ਹਾਂ ਕਿਤੇ 712 ਦੇ ਵਿੱਚ ਜਾ ਉੱਥੋਂ, ਮਤਲਬ ਕਿ ਬਾਬਾ ਫਰੀਦ ਅੱਜ ਤੋਂ 800-900 ਸਾਲ ਪਹਿਲਾਂ ਉਹ ਪੰਜਾਬੀ ਦੇ ਵਿੱਚ ਸ਼ਾਇਰੀ ਕਰ ਗਏ ਨੇ। ਤੇ ਜੇਕਰ ਆਪਾਂ 47 ਦੀ ਗੱਲ ਕਰੀਏ ਜਾਂ ਪਿਛਾ 100 ਸਾਲ ਚਲੇ ਜਾਈਏ ਤਾਂ ਇੱਥੇ ਮੈਜੋਰਟੀ ਜਿਹੜੀ ਉਹ ਮੁਸਲਮਾਨਾਂ ਦੀ ਰਹੀ ਹੈ। ਦੂਸਰੇ ਨੰਬਰ ਤੇ ਹਿੰਦੂ ਆਉਂਦੇ ਸੀ ਪੰਜਾਬ ਦੇ ਵਿੱਚ, ਤੀਸਰੇ ਨੰਬਰ ਤੇ ਸਿੱਖ ਆਉਂਦੇ ਸੀ। ਤਾਂ ਜੇਕਰ ਆਪਾਂ ਇਸ ਹਿਸਾਬ ਨਾਲ ਵੀ ਵੇਖੀਏ ਤਾਂ ਇਹ ਮੁਸਲਮਾਨਾਂ ਦੀ ਜ਼ਬਾਨ ਹੀ ਬਣਦੀ ਹੈ। ਲੇਕਿਨ ਇਹ ਕੰਪੈਰੀਜ਼ਨ ਕਰਨਾ ਹੀ ਗਲਤ ਹੈ, ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ। ਹੁਣ ਮੈਨੂੰ ਵੀ ਕਈ ਲੋਕ ਕਹਿੰਦੇ ਨੇ ਕਿ ਤੂੰ ਪੰਜਾਬੀਅਤ ਦੀ ਗੱਲ ਤਾਂ ਕਰਦਾ, ਤੈਨੂੰ ਸਿੱਖ ਪੈਸੇ ਦਿੰਦੇ ਨੇ, ਤੈਨੂੰ ਸਿੱਖ ਡਾਲਰ ਦਿੰਦੇ ਨੇ। ਸਿਰਫ ਉਹ ਕੀ ਪਿਆਰ ਕਰਦੇ ਨੇ, ਉਹ ਗੱਲ ਨੂੰ ਸੁਣਦੇ ਨੇ। ਉਹ ਸੁਣਦੇ ਇਸ ਤੋਂ ਨੇ ਕਿ ਅਸੀਂ ਪੰਜਾਬੀ ਦੀ ਗੱਲ ਕਰ ਰਹੇ ਹਾਂ, ਤੇ ਉਹਨਾਂ ਦਾ ਮੂੰਹ ਸ਼ੁਰੂ ਤੋਂ ਰਿਹਾ, ਉਹਨਾਂ ਨੇ ਪੰਜਾਬੀ ਪੜ੍ਹੀ ਵੀ ਆ, ਉਹਨਾਂ ਦੇ ਪੰਜਾਬੀ ਕਲਚਰ ਜਿਹੜਾ ਉਹਨਾਂ ਦੇ ਲੋਕਾਂ ਦੇ ਵਿੱਚ ਰਚਿਆ ਹੋਇਆ। ਉਹ ਪੈਂਟ ਕੋਟ ਪਾ ਕੇ ਚਾਹੇ ਜਰਮਨੀ ਦੀ ਅਦਾਲਤ 'ਚ ਬੈਠੇ ਹੋਣ ਜਾਂ ਕੈਨੇਡਾ ਦੇ ਪਾਰਲੀਮੈਂਟ 'ਚ ਬੈਠੇ ਹੋਣ, ਤਾਂ ਉਹਨਾਂ ਨੇ ਮੂੰਹ ਫੁੱਟਦੀ ਪੰਜਾਬੀ ਹੋਈ ਹੈ। ਠੀਕ ਹੈ, ਉਹ ਆਪਣੇ ਰੂਟਸ ਨਾਲ ਜੁੜੇ ਹੋਏ ਨੇ ਲੋਕ, ਚਾਹੇ ਉਹ ਕਰ ਲਓ ਕਿ ਉਹਨਾਂ ਦੀ ਧਾਰਮਿਕ ਕਿਤਾਬ ਪੰਜਾਬੀ ਦੇ ਵਿੱਚ ਆ ਗਈ ਜਾਂ ਵੈਸੇ ਵੀ, ਲੇਕਿਨ ਉਹਨਾਂ ਦੀ ਜੁੜਤ ਹੈ, ਸਾਡੇ ਤੋਂ ਜ਼ਿਆਦਾ ਜੁੜਤ ਹੈ। ਤਾਂ ਜਦੋਂ ਕੋਈ ਇੱਧਰੋਂ ਲਹਿੰਦੇ ਪੰਜਾਬ 'ਚੋਂ ਉੱਠ ਕੇ ਬੰਦਾ ਪੰਜਾਬੀਅਤ ਦੀ ਜਾਂ ਕਲਚਰ ਦੀ ਗੱਲ ਕਰਦਾ, ਤੇ ਉਹਨੂੰ ਉਹ ਸਪੋਰਟ ਕਰਦੇ ਨੇ ਪਿਆਰ ਨਾਲ। ਠੀਕ ਹੈ, ਹੋਰ ਕੋਈ ਪੈਸਾ ਜਾਂ ਕੋਈ ਡਾਲਰ ਨਹੀਂ ਸੁੱਟਦੇ ਆ ਕਿ ਬਹੁਤ ਵਧੀਆ ਸਪੋਰਟ ਕਰਦੇ ਨੇ ਕਿ ਹਾਂ ਯਾਰ ਬਹੁਤ ਵਧੀਆ, ਐਪਰੀਸ਼ੀਏਟ ਕਰਦੇ ਨੇ, ਤੁਸੀਂ ਕੰਮ ਖਿੱਚ ਕੇ ਰੱਖੋ। ਤਾਂ ਸਾਡੇ ਲੋਕਾਂ ਨੂੰ ਜਿਹੜਾ ਇੱਕ ਸਬਕ ਪੜ੍ਹਾਇਆ ਗਿਆ ਪਾਕਿਸਤਾਨ ਬਣਨ ਤੋਂ ਕਿ ਜੀ UPCP ਵਾਲਿਆਂ ਨੇ ਕਿ ਤੁਹਾਡੀ ਜ਼ੁਬਾਨ ਸਿਰਫ ਉਰਦੂ ਹੈ, ਮੁਸਲਮਾਨਾਂ ਦੀ ਜ਼ੁਬਾਨ ਉਰਦੂ ਹੈ, ਤੇ ਪੰਜਾਬੀ ਜਿਹੜੀ ਹੈ ਇਹ ਸਿੱਖਾਂ ਦੀ ਜ਼ੁਬਾਨ। ਬੇਸਿਕਲੀ ਤਾਂ ਇਹ ਫਰਕ ਜਿਹੜਾ ਪਾਇਆ ਸੀ ਗੋਰੇ ਨੇ ਸ਼ੁਰੂ ਤੋਂ, ਜਦੋਂ ਗੋਰਾ ਆਇਆ, ਕਿਉਂਕਿ ਗੋਰੇ ਦਾ ਇੱਕ ਅਸੂਲ ਸੀ ਡਿਵਾਈਡ ਐਂਡ ਰੂਲ, ਤੋੜੋ ਤੇ ਰਾਜ ਕਰੋ। ਤੇ ਉਹਨੇ ਕਿਹਾ ਸੀ ਕਿ ਪੰਜਾਬੀ ਕੌਮ, ਪਤਾ ਪੰਜਾਬ ਤੇ ਉਹਨੇ ਸਭ ਤੋਂ ਐਂਡ ਤੇ ਕਬਜ਼ਾ ਕੀਤਾ। ਪਹਿਲੇ ਉਹਨੇ ਸਭ ਕੰਟੀਨੈਂਟ ਦਾ ਬਾਕੀ ਵਰਤਗੀਰ ਤੇ ਕਰ ਲਿਆ ਸੀ। ਪੰਜਾਬ ਤੇ ਫਿਰ 100 ਸਾਲ ਉਹਨੇ ਪੂਰੇ ਵੀ ਨਹੀਂ ਕੀਤੇ, 98 ਸਾਲ ਤੱਕ ਰਿਹਾ। ਤਾਂ ਉਹਦਾ ਦਿਮਾਗ ਸੀ, ਉਹਨੇ ਦਿਮਾਗ ਲਿਆ ਵੀ ਮੈਂ ਇਹਨਾਂ ਲੋਕਾਂ ਨੂੰ ਕਾਬੂ ਕਿਵੇਂ ਕਰਨਾ, ਕਿਉਂਕਿ ਇੱਥੋਂ ਤੀਜੇ ਦਿਨ ਕੋਈ ਬਾਗੀ ਉੱਠ ਪੈਂਦਾ ਸੀ, ਕਦੀ ਭਗਤ ਸਿੰਘ ਉੱਠ ਪਿਆ, ਕਦੀ ਰਾਜਾ ਮਹਿੰਦਰ ਖਰਲ ਉੱਠ ਪਿਆ, ਕਦੀ ਕੌਣ ਉੱਠ ਪਿਆ, ਕਦੀ ਬਿਲਕੁਲ। ਤਾਂ ਇੱਕ ਡਿਵਾਈਡ ਕਰੋ, ਰਾਜ ਕਰੋ। ਤਾਂ ਉਹ ਬੰਦੇ ਨੇ ਤੋੜਿਆ ਉਹਨੇ ਸਾਨੂੰ ਮਜ਼ਹਬੀ ਪੱਖ ਤੇ, ਫਿਰ ਤੋੜਿਆ ਸਾਨੂੰ ਉਹਨੇ ਲਸਾਨੀ ਪੱਖ ਤੇ, ਫਿਰ ਜਾਣ ਲੱਗਿਆ ਸਾਨੂੰ ਉਹਨੇ ਤੋੜਿਆ ਜੁਗਰਾਫੀਆਈ ਪੱਖ ਤੇ, ਸਾਡੇ ਵਿੱਚੋਂ ਲੈਣ ਖਿੱਚ ਗਿਆ, ਹਨਾ। ਤਾਂ ਇਹ ਕਨਸੈਪਟ ਉਹਦਾ ਪਾਇਆ ਹੋਇਆ ਸੀ, ਉਹਨੇ ਲਿਆਂਦੀ ਸੀ ਉਰਦੂ, ਕਿ ਉਰਦੂ ਸਿਰਫ ਮੁਸਲਮਾਨਾਂ ਦੀ ਜ਼ੁਬਾਨ ਹੈ, ਪੰਜਾਬੀ ਸਿੱਖਾਂ ਦੀ ਜ਼ੁਬਾਨ ਹੈ, ਸੰਸਕ੍ਰਿਤ ਜਿਹੜੀ ਹੈ ਉਹ ਹਿੰਦੂਆਂ ਦੀ ਜ਼ੁਬਾਨ ਹੈ, ਇਹ ਪੜ੍ਹਨਗੇ, ਇਹ ਕਰਨਗੇ। ਉਹ ਅੱਗੇ ਤੱਕ ਹੁਣ ਵੀ ਚੱਲਦਾ ਹੁੰਦਾ। ਫਿਰ ਜਦੋਂ ਪਾਕਿਸਤਾਨ ਬਣਦਾ ਤੇ ਫਿਰ ਪਾਕਿਸਤਾਨ ਬਣਾਉਣ ਵਾਲੇ ਜਿਹੜੀ ਪਾਰਟੀ ਸੀ, ਉਹਨਾਂ ਦੇ ਜਲਸਿਆਂ ਵਿੱਚ ਵੀ ਨਾਅਰਾ ਮਾਰਿਆ ਜਾਂਦਾ ਸੀ ਤਾਂ ਕਿ ਕਿਤੇ ਨਾ ਕਿਤੇ ਇੱਕ ਇਮੋਸ਼ਨਲ ਜੁੜਤ ਨਾ ਬਣ ਜਾਏ ਲੋਕਾਂ ਦੀ ਬੋਲੀ ਨੂੰ ਲੈ ਕੇ, ਹਨਾ। ਉਹ ਸਾਡੇ ਲੋਕਾਂ ਦੇ ਵਿੱਚ ਹੁਣ ਕਿਤੇ ਕਿਤੇ ਹੈਗਾ। ਤੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਇਹ ਜਿਹੜਾ ਲੋਕਾਂ ਦੇ ਦਿਮਾਗਾਂ ਦੇ ਵਿੱਚ ਮਵਾਦ ਹੈ ਨਾ, ਮੈਂ ਤਾਂ ਗੰਦ ਕਹਿੰਦਾ ਹੁੰਦਾ, ਚਲੋ 176 ਸਾਲ ਦਾ ਹੈ, ਇਹ ਖਤਮ ਕਰਦਿਆਂ ਥੋੜਾ ਟਾਈਮ ਲੱਗੂਗਾ। ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜ਼ਬਾਨਾਂ ਦਾ ਤਲਕ ਧਰਮਾਂ ਨਾਲ, ਕੌਮਾਂ ਨਾਲ ਨਹੀਂ ਹੁੰਦਾ, ਜ਼ਬਾਨਾਂ ਦਾ ਤਲਕ ਹਮੇਸ਼ਾ ਖਿੱਤੇ ਨਾਲ ਹੁੰਦਾ। ਬਿਲਕੁਲ ਠੀਕ। ਅੱਛਾ, ਇੱਕ ਮੁੱਦਾ ਸਿਰਫ, ਫਿਰ ਆਪਾਂ ਇਹਦੇ ਜਿਹੜਾ ਐਂਡ ਵੱਲ ਜਾਵਾਂਗੇ, ਉਹ ਇਹ ਵੇ ਕਿ ਜ਼ਬਾਨ ਜਦੇ ਆਮ ਆ ਜਾਂ ਆਖਿਆ ਜਾਂਦਾ ਹੈਗਾ ਕਿ
ਵੰਡ ਹੋਣੀ ਨਹੀਂ ਸੀ ਚਾਹੀਦੀ, ਹੋ ਗਈ ਹੈ। ਸਾਡੇ ਪੁਰਖਾਂ ਨੇ ਨੂੰ ਖੂਨ ਦਿੱਤਾ ਆਪਣਾ, ਉਧਰ ਵੀ ਬੰਦੇ ਮਰੇ, ਇੱਧਰ ਵੀ ਮਰੇ ਆ, ਹੋ ਗਈ ਹੈ, ਹੁਣ ਹੱਲ ਕੋਈ ਨਹੀਂ ਹੈਗਾ, ਹੋ ਗਏ, ਵੰਡ ਹੋ ਗਈ ਹੈ। ਲੇਕਿਨ ਜਨੂਬੀ ਕੋਰੀਆ, ਸ਼ਮਾਲੀ ਕੋਰੀਆ ਵਰਗੇ ਵੀ ਦੁਸ਼ਮਣਾਂ ਨੇ ਕਿਹਾ ਕਿ ਯਾਰ ਆਵਾਮ ਦਾ ਭਲਾ ਇਰਚੀ ਹੈ ਕਿ ਸੁਲ੍ਹਾ ਕਰ ਲਓ, ਮੈਂ ਤੇਰੇ ਵੱਲ ਬੰਬ ਸੁੱਟੀ ਜਾਵਾਂ, ਤੂੰ ਮੇਰੇ ਵੱਲ ਸੁੱਟੀ ਜਾਵਾਂ, ਰੌਲਾ ਕੋਈ ਨਹੀਂ। ਅਸੀਂ ਦੋਵਾਂ ਮੁਲਕਾਂ ਨੇ 4 ਜੰਗਾਂ ਆਪਸ ਲੜ ਗਈਆਂ, ਇਹ ਬਹਿਸ ਨਹੀਂ ਹੈਗੀ ਕਿ ਉਹ ਸਾਡੇ ਤੋਂ ਅੱਗੇ ਆ ਜਾਂ ਅਸੀਂ ਅੱਗੇ ਜਾਂ ਅਸੀਂ ਪਿੱਛੇ ਜਾਂ ਉਹ ਅੱਗੇ, ਇਹ ਬਹਿਸ ਹੈ ਹੀ ਨਹੀਂ। ਬਹਿਸ ਇਹ ਵੇ ਕਿ ਇੱਕ ਲੂਣ ਜਿਹੜਾ ਹੈਗਾ, ਨਮਕ ਜਿਹੜਾ ਹੈਗਾ, ਉਹ ਇੱਥੋਂ ਪਿੰਕ ਸਾਲਟ ਉੱਠਦਾ ਵਾ, ਉਹ ਪਹਿਲੇ ਦੁਬਈ ਜਾਂਦਾ ਵਾ, ਫਿਰ ਦੁਬਈਓਂ ਹੋ ਕੇ ਸਿੱਧਾ ਕਲਕੱਤੇ ਪਹੁੰਚ ਜਾਂਦਾ ਵਾ, ਤੇ ਉੱਥੇ ਜਦੋਂ ਐਂਡ ਕੰਜ਼ਿਊਮਰ ਕੋ ਜੋ ਜਾਂਦਾ ਵਾ ਤੇ 150 ਰੁਪਏ ਕਿਲੋ ਹੋਇਆ ਹੁੰਦਾ, ਇੱਥੇ ਰੁਪਏ ਕਿਲੋ ਰੁਲਦਾ, ਠੀਕ ਹੈ। ਇੱਦਾਂ ਹੀ ਜਿਹੜੇ ਆਲੂ ਆ ਅੰਮ੍ਰਿਤਸਰ ਦੇ, ਉਹ ਨਾ ਤੇ ਆਲੂ ਸਿੱਖ ਹੁੰਦੇ ਆ, ਨਾ ਤੇ ਟਮਾਟਰ ਹਿੰਦੂ ਹੁੰਦੇ ਆ, ਠੀਕ ਹੈ। ਤਜਾਰਤ ਨੂੰ ਕਿੱਦਾਂ ਵੇਖਦੇ ਹੋ ਕਿ ਟ੍ਰੇਡ ਹੋਣੀ ਚਾਹੀਦੀ ਸਾਡੇ ਦੋਵਾਂ ਕੰਟਰੀਆਂ ਦੀ? ਭਾਜੀ ਜਿਹੜੀ ਜੋ ਟ੍ਰੇਡ ਦੀ ਗੱਲ ਆ ਨਾ, ਪਾਕਿਸਤਾਨ ਤੇ ਇੰਡੀਆ ਦਾ ਤਰੱਕੀ ਦਾ ਰਾਹ ਇੱਕ ਦੂਜੇ ਦੇ ਵਿੱਚੋਂ ਹੋ ਕੇ ਲੰਘਦਾ। ਇਹ ਸਾਡੀ ਏਸ਼ੀਆ ਦੀ ਬੜੀ ਤਗੜੀਆਂ ਮੰਡੀਆਂ ਨੇ, ਠੀਕ ਹੈ। ਤੇ ਜਦੋਂ ਤੱਕ ਟ੍ਰੇਡ ਹੁੰਦਾ ਰਿਹਾ, ਤੁਹਾਨੂੰ ਪਤਾ ਕਿ ਪਾਕਿਸਤਾਨ ਦੇ ਹਾਲਾਤ ਵੀ ਵਧੀਆ ਰਹੇ ਨੇ। ਤੇ ਜਦੋਂ ਟ੍ਰੇਡ ਰੁਕਿਆ ਤੇ ਹੁਣ ਵੇਖੋ ਨਾ, ਸਾਨੂੰ ਗੰਢੇ ਵੀ 300 ਰੁਪਏ ਕਿਲੋ ਤੱਕ ਮਿਲੇ ਨੇ, 500 ਰੁਪਏ ਕਿਲੋ ਤੱਕ ਮਿਲੇ ਨੇ। ਇਹ ਚੀਜ਼ ਹੈ। ਚਲੋ ਪਹਿਲੇ ਤਾਂ ਇਹ ਨਾ ਕਿ ਵੰਡ ਹੋਣੀ ਨਹੀਂ ਸੀ ਚਾਹੀਦੀ, ਆਪਾਂ ਸਵਾਲ ਦੇ ਪਿੱਛੇ ਆ ਜਾਂਦੇ ਕਿ ਵੰਡ ਹੋਣੀ ਹੀ ਨਹੀਂ ਸੀ ਚਾਹੀਦੀ। ਪੰਜਾਬ ਸੀ, ਪੰਜਾਬ ਨੂੰ ਇਕੱਠਾ ਰੱਖਦੇ, ਲੇਕਿਨ ਇਹਨਾਂ ਨੇ ਉਹ ਪੰਜਾਬ ਦੀ ਵੰਡ ਦੀ ਰੋਕਣ ਲਈ, ਪੰਜਾਬ ਦੀ ਸਾਲਮੀਅਤ ਲਈ ਬੜੇ ਲੋਕ ਉਦੋਂ ਵੀ ਖਲੋਤੇ ਸੀ। ਸਰ ਸਿਕੰਦਰੀਆ ਅਟਵਾਣਾ ਸਾਹਿਬ ਖਲੋਤੇ ਸੀ, ਸੌਰੀ ਸਰ ਸਿਕੰਦਰੀਆ ਅਟਵਾਣਾ ਸਾਹਿਬ, ਸਰ ਖਿਜ਼ਰੀਆ ਅਟਵਾਣਾ ਸਾਹਿਬ, ਸਰ ਛੋਟੂ ਰਾਮ, ਸਰ ਫਜ਼ਲੇ ਹੁਸੈਨ, ਇਹਨਾਂ ਲੋਕਾਂ ਨੇ ਉਦੋਂ ਵੀ ਸਟਰਗਲ ਕੀਤੀ ਹੈ। ਲੇਕਿਨ ਫਿਰ ਸਰ ਫਜ਼ਲੇ ਹੁਸੈਨ ਦੀ ਡੈਥ ਹੋ ਗਈ, ਉਸ ਤੋਂ ਬਾਅਦ ਸਰ ਸਿਕੰਦਰ ਹਯਾਤ ਉਹਨਾਂ ਦੀ ਡੈਥ ਹੋ ਗਈ, ਫਿਰ ਸਰ ਖਿਜ਼ਰੀਆ ਅਟਵਾਣਾ ਸਾਹਿਬ ਆ ਗਿਆ। ਇਹਨਾਂ ਨੇ ਇੱਕ ਪੰਜਾਬ ਯੂਨੀਅਨਿਸਟ ਪਾਰਟੀ ਬਣਾਈ ਸੀ, ਹਿੰਦੂ ਸਿੱਖ ਮੁਸਲਿਮ ਸਾਰਿਆਂ ਲੋਕਾਂ ਨੂੰ ਇਕੱਠਾ ਕਰਕੇ, ਇਕੱਠਾ ਲੈ ਕੇ ਉਹਨਾਂ ਨੂੰ ਚੱਲਦੀ ਸੀ। ਪਰ 1937 ਦੇ ਵਿੱਚ ਇਹਨਾਂ ਨੇ ਕਲੀਨ ਸਵੀਪ ਵੀ ਕੀਤਾ ਸੀ ਪੰਜਾਬ, ਕਿ ਮੁਸਲਿਮ ਲੀਗ ਨੂੰ ਸਿਰਫ 2 ਸੀਟਾਂ ਮਿਲੀਆਂ ਸੀ, ਬਾਕੀ ਇਹਨਾਂ ਦੀਆਂ ਸੀ। ਇਹਨਾਂ ਨੇ ਸਟਰਗਲ ਬੜੀ ਵਧੀਆ ਕੀਤੀ ਹੈ, ਲੇਕਿਨ ਇਹਨਾਂ ਦੀ ਮੰਨੀ ਨਹੀਂ ਗਈ। ਜਦੋਂ ਜਿੱਥੇ ਧਰਮ ਆ ਜਾ, ਜਾਂ ਧਰਮ ਦੇ ਨਾਂ 'ਤੇ ਜਿੱਥੇ ਲੋਕਾਂ ਨੂੰ ਬੰਦੇ ਵਰਤਣ ਲੱਗ ਪੈਂਦੇ ਨੇ, ਉੱਥੇ ਫਿਰ ਜਿਹੜਾ ਕਲਚਰ ਹੈ ਤੇ ਬੋਲੀ ਹੈ, ਫਿਰ ਸਾਡੇ ਲੋਕ ਜਿਹੜੇ ਨੇ ਉਹ ਪਿੱਛੇ ਕਰ ਲੈਂਦੇ ਨੇ। ਸੋ ਜਦੋਂ ਫਿਰ ਧਰਮ ਦੀ ਗੱਲ ਹੈ, ਸਾਡੇ ਲੋਕ ਉਸ ਪਾਸੇ ਹੋ ਗਏ। ਮੁਸਲਿਮ ਲੀਗ ਨੇ ਇੱਕ ਮਜ਼ਹਬ ਦਾ ਨਾਅਰਾ ਮਾਰਿਆ ਤੇ ਵੰਡ ਹੋ ਗਈ। ਚਲੋ ਅੱਜ ਵੰਡ ਹੋ ਗਈ, ਅਸੀਂ ਇਸ ਚੀਜ਼ ਨੂੰ ਐਕਸੈਪਟ ਕਰ ਲੈਂਦੇ। ਜਿੰਦੀ ਜਾਗਦੀ ਮਿਸਾਲ ਸਾਡੇ ਸਾਹਮਣੇ ਤਾਰਾਂ ਲੱਗੀਆਂ ਨੇ, ਅਸੀਂ ਉੱਧਰ ਨਹੀਂ ਜਾ ਸਕਦੇ। ਪੱਖੂ ਪਖੇਰੂ ਆ ਜਾ ਸਕਦੇ ਨੇ, ਅਸੀਂ ਨਹੀਂ ਜਾ ਸਕਦੇ। ਇਨਸਾਨੀ ਵੰਡ ਹੈ, ਲੇਕਿਨ ਇਹ ਵੰਡ ਤੁਸੀਂ ਰੱਖੋ, ਤਾਰਾਂ ਤੁਸੀਂ ਰੱਖੋ। ਹੁਣ ਕੈਨੇਡਾ ਅਮਰੀਕਾ ਲੱਖਾਂ ਟਰੱਕ ਜਾਂਦੇ ਆਉਂਦੇ ਨੇ, ਟ੍ਰੇਡ ਕਰਦੇ ਨੇ। ਅਮਰੀਕਾ ਤੋਂ ਸਮਾਨ ਕੈਨੇਡਾ ਜਾਂਦਾ, ਕੈਨੇਡਾ ਤੋਂ ਸਮਾਨ ਅਮਰੀਕਾ ਆਉਂਦਾ, ਇਸੇ ਤਰ੍ਹਾਂ ਬਾਕੀ ਹੈ ਨਾ ਜਰਮਨੀ ਦੇ ਵੀ ਟ੍ਰੇਡ ਕਰ ਰਹੇ ਨੇ ਵਧੀਆ ਤਰੀਕੇ ਨਾਲ। ਸਾਡੇ ਵੀ ਤਾਂ ਹੋਣਾ ਚਾਹੀਦਾ ਨਾ ਯਾਰ। ਸਾਡੀ ਕਿਹੜੀ ਐਸੀ ਦੁਸ਼ਮਣੀ, ਅਸੀਂ ਕਿਹੜੇ ਐਸੇ ਮੁੱਦੇ ਬਣਾ ਕੇ ਬੈਠੇ ਹੋਏ ਹਾਂ? ਸਾਡੇ ਲੋਕਾਂ ਨੂੰ ਇਕੱਠਿਆਂ ਹੋ ਕੇ ਬਹਿਣਾ ਚਾਹੀਦਾ, ਸਾਡੇ ਲੀਡਰਾਂ ਨੂੰ। ਔਰ ਵਾਹਗਾ ਖੁੱਲ੍ਹਣਾ ਚਾਹੀਦਾ, ਗੰਡਾ ਸਿੰਘ ਵਾਲਾ ਬਾਰਡਰ ਖੁੱਲ੍ਹਣਾ ਚਾਹੀਦਾ, ਇੱਧਰੋਂ ਸਮਾਨ ਉੱਧਰ ਜਾਏ, ਉੱਧਰੋਂ ਇੱਧਰ ਆਏ। ਹੁਣ ਵੇਖੋ ਅੱਜ ਅਗਰ ਆਪਾਂ ਪਹਿਲੇ ਗੱਲ ਕਰਦੇ ਪਏ ਸੀ ਖੇਤੀ ਦੀ, ਤਾਂ ਯੂਰੀਆ ਉੱਥੇ 200 ਰੁਪਏ, ਸਾਡੇ ਯੂਰੀਆ 55 ਰੁਪਏ, ਠੀਕ ਹੈ। ਤੇ ਜੇ ਅਸੀਂ ਜੇਕਰ ਯੂਰੀਆ ਉੱਧਰੋਂ ਲਈਏ ਜਾਂ ਹੋਰ ਚੀਜ਼ਾਂ ਅਸੀਂ, ਹੁਣ ਟਰੈਕਟਰ ਆ ਉੱਥੇ, ਟਰੈਕਟਰ ਉੱਥੇ ਐਡੇ ਐਡੇ ਹੈਵੀ ਤੇ ਕਾਬਲ ਟਰੈਕਟਰ ਨੇ। ਯਕੀਨ ਕਰ ਜੋ ਕਿ ਉਹਨਾਂ ਦੇ ਮਗਰ ਤੁਸੀਂ ਭਾਵੇਂ 20 ਹੱਲਾਂ ਵੀ ਪਾਈਆਂ ਹੋਣ ਤਾਂ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ। ਸਾਡੇ ਇੱਥੇ 11 ਫਾਲੇ ਹੁੰਦੇ ਨੇ, ਟਰੈਕਟਰ ਰਿੰਗ ਜਾਂਦਾ ਹੈ ਨਾ, ਕਿਉਂਕਿ ਸਾਡੇ ਕੋਲ ਆਪਣੇ ਹੈ ਨਹੀਂ, ਅਸੀਂ ਬਣੇ ਬਣਾਏ ਬਾਹਰੋਂ ਲੈਣੇ। ਜਾਂ ਮਿਲਤ ਦੇ ਆ ਰਿਹਾ, ਮਿਲਤ ਦਾ ਟਰੈਕਟਰ ਇੱਦਾਂ ਦਾ ਆਣ ਡਿਆ ਕਿ ਰੂਟਾ ਥੋੜ੍ਹਾ ਜਿਹਾ ਭਾਰਾ ਪਾ ਲਓ, ਉਹ ਗੋਡੇ ਤੋੜ ਦਿੰਦਾ ਹੈ ਨਾ, ਮਤਲਬ ਕਿ ਉਹਨਾਂ ਵਿੱਚ ਕੋਈ ਪਾਏਦਾਰੀ ਕੋਈ ਨਹੀਂ। ਤਾਂ ਇਹ ਚੀਜ਼ਾਂ ਅਗਰ ਅਸੀਂ ਉੱਧਰੋਂ ਇੱਧਰ ਲਿਆਈਏ, ਗੱਡੀਆਂ ਦੀ ਇੰਡਸਟਰੀ, ਹਾਂ ਗੱਡੀਆਂ ਦੀ ਇੰਡਸਟਰੀ, ਕਿਸਾਨੀ ਨੂੰ ਵੀ ਫਾਇਦਾ ਹੋਵੇ ਸਾਡੀ ਨੂੰ, ਤੇ ਕਿਸਾਨੀ ਨੂੰ ਜਦੋਂ ਫਾਇਦਾ ਹੋਏਗਾ, ਅਸੀਂ ਇੱਥੇ ਸਾਡੇ ਕੋਲ ਪੈਸਾ ਜਨਰੇਟ ਹੋਏਗਾ। ਤਾਂ ਉਹ ਚੀਜ਼ਾਂ ਹੈ ਵੀ, ਟ੍ਰੇਡ ਹੋਣਾ ਚਾਹੀਦਾ, ਬਿਲਕੁਲ ਅਸੀਂ ਇਹਦੇ 'ਤੇ ਐਗਰੀ ਹਾਂ। ਅਦੀਪ ਭਾਈ ਬਹੁਤ ਸ਼ੁਕਰੀਆ। ਹੁਣ ਥੋੜ੍ਹਾ ਜਿਹਾ ਅਸੀਂ ਜਿਹੜਾ ਤੁਹਾਡੀ ਪਰਸਨਲ ਚੀਜ਼ਾਂ ਵੱਲ ਲਾਵਾਂਗੇ ਕਿ ਤੁਸੀਂ ਇਹ ਕਦੋਂ ਆਗਾਜ਼ ਕੀਤਾ ਅਤੇ ਇਹ ਤੁਸੀਂ ਕੰਟੈਂਟ ਕਿੱਦਾਂ ਸੋਚਦੇ ਆ? ਕੋਈ ਇਹਦੇ ਉੱਤੇ ਰਿਸਰਚ ਹੁੰਦੀ ਬਕਾਇਦਾ, ਜਾਂ ਬੈਠ ਕੇ ਕੈਮਰਾ ਔਨ ਕੀਤਾ ਅਤੇ ਆਪਣਾ ਕਥਾਰਸਿਸ ਕਰ ਲਿਆ, ਦਿਲ ਖੋਲ੍ਹਤਾ ਪੜ੍ਹ ਕੇ? ਇਹ ਕਿਵੇਂ ਹੁੰਦਾ ਹੈਗਾ? ਨਹੀਂ, ਇਹ ਮੈਂ ਸ਼ੁਰੂ ਕੀਤਾ ਸੀ ਤਕਰੀਬਨ 2018 ਦੇ ਵਿੱਚ। ਅੱਛਾ। ਮਤਲਬ ਉਦੋਂ ਨਾ ਪਹਿਲੀ ਵੀਡੀਓ ਵੀ ਮੈਂ ਇਹੀ ਬਣਾਈ ਸੀ ਜਿਹੜੀ ਆਪਾਂ ਗੱਲ ਸਟਾਰਟ 'ਚ ਕੀਤੀ ਹੈ ਕਿ ਪੰਜਾਬੀ ਬੋਲਿਆ ਕਰੋ ਯਾਰ, ਪੰਜਾਬੀ ਤੋਂ ਦੂਰ ਨਾ ਹੋਵੋ। ਅਤੇ ਉਦੋਂ ਕੋਈ ਨਾ ਮਤਲਬ ਥੋੜ੍ਹਾ ਸਰਚ ਕਰਨਾ ਪੈਂਦਾ ਸੀ ਪੰਜਾਬੀ ਬਾਰੇ, ਜਾਂ ਜਿਨ੍ਹਾਂ ਲੋਕਾਂ ਦੇ ਹੁਣ ਆਪਾਂ ਨਾਂ ਲੈ ਰਹੇ ਸੀ ਪਹਿਲੇ, ਜਿਹੜੇ ਸਾਡੇ ਯੋਧੇ ਸੀ ਉਹ, ਜਾਂ ਜਿਹੜੇ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਪਾਰਟੀ ਚਲਾਈ ਹੈ, ਜਾਂ ਜਿਨ੍ਹਾਂ ਲੋਕਾਂ ਦਾ ਪੰਜਾਬੀਅਤ ਨਾਲ ਕੋਈ ਤਲਕ ਰਿਹਾ ਪਿਛਲੇ 100 ਸਾਲ 'ਚ ਜਾਂ ਹੁਣ ਹੈ, ਇਹਨਾਂ ਲੋਕਾਂ ਬਾਰੇ ਨਹੀਂ ਸੀ ਪਤਾ। ਇਹਨਾਂ ਲੋਕਾਂ ਬਾਰੇ ਫਿਰ ਪੜ੍ਹਿਆ, ਸਰਚ ਕੀਤਾ ਕਿ ਸਿਆਸੀ ਪੱਖ 'ਤੇ ਪੰਜਾਬ ਨੂੰ ਕੌਣ ਸਪੋਰਟ ਕਰਦਾ ਰਿਹਾ ਪਹਿਲੇ, ਕਿਸਾਨੀ ਪੱਖ 'ਤੇ ਕੌਣ ਸਪੋਰਟ ਕਰਦਾ ਰਿਹਾ, ਪੰਜਾਬੀ ਬੋਲੀ ਪੱਖ 'ਤੇ ਕੌਣ ਸਪੋਰਟ ਕਰਦਾ ਰਿਹਾ, ਸਾਡਾ ਰਾਜਾ ਕੌਣ ਸੀ, ਰਾਜ ਕਿਹਦਾ ਸੀ। ਇਹਨਾਂ ਚੀਜ਼ਾਂ ਬਾਰੇ ਰਿਸਰਚ ਕੀਤਾ, ਪੜ੍ਹਿਆ, ਉਹ ਪਤਾ ਲੱਗ ਗਿਆ। ਅਤੇ ਜੇਕਰ ਅੱਜ ਕਿਸੇ ਮੁੱਦੇ 'ਤੇ ਗੱਲ ਕਰਨੀ ਹੁੰਦੀ ਹੈ, ਕਿਸਾਨੀ ਦੇ ਮੁੱਦੇ 'ਤੇ
ਜਾਂ ਕਿਤੇ ਕਿਤੇ ਸਾਡੀ ਬੋਲੀ ਦੇ ਨਾਲ ਕੋਈ ਮਾੜਾ ਚੰਗਾ ਲਫ਼ਜ਼ ਕਿਤੇ ਬੋਲਿਆ ਜਾਂਦਾ, ਤਾਂ ਉਹ ਚੀਜ਼ਾਂ ਵੀ ਸਾਡੇ ਸਾਹਮਣੇ ਹੀ ਨੇ। ਆਪਾਂ ਦਿਨ ਵਿੱਚ 1000 ਮੁਸ਼ਾਹਦੇ ਕਰਦੇ ਹਾਂ, 1000 ਚੀਜ਼ਾਂ ਅਬਜ਼ਰਵ ਕਰਦੇ ਹਾਂ, ਤੇ ਉਹ ਫਿਰ ਆਪਣੇ ਆਪ ਹੀ ਕੰਟੈਂਟ ਜਿਹੜਾ ਇੱਕ ਜ਼ਿਹਨ ਦੇ ਵਿੱਚ ਬਣ ਜਾਂਦਾ। ਤੇ ਜੇ ਲੋੜ ਪਵੇ ਕਿ ਯਾਰ ਇਹਦੇ 'ਤੇ ਥੋੜ੍ਹਾ ਜਿਹਾ ਅਥੈਂਟਿਕ ਤਰੀਕੇ ਨਾਲ ਗੱਲ ਕਰਨੀ ਹੈ, ਗੱਲ ਹੋਰ ਢੰਗ ਦੀ ਹੈ, ਫਿਰ ਉਹਦੇ 'ਤੇ ਆਪਾਂ ਸਰਚ ਕਰ ਲਈਦਾ। ਸਹੀ। ਇਹ ਆਪਣਾ ਥੋੜਾ ਪਿੰਡ ਦੇ ਬਾਰੇ ਦੱਸੋ ਕਿ ਤੁਹਾਡਾ ਪਿੰਡ ਜਿਹੜਾ ਕਿਹੜਾ ਹੈ? ਕਿਸੇ ਬੰਦੇ ਨੇ ਲਾਹੌਰੋਂ ਆਉਣਾ ਹੋਵੇ ਜਾਂ ਫੈਸਲਾਬਾਦੋਂ ਆਉਣਾ ਹੋਵੇ, ਤੁਹਾਡੇ ਪਿੰਡ ਕਿਵੇਂ ਆਏਗਾ? ਇਹਨੂੰ ਕਿਹੜੇ ਕਿਹੜੇ ਰਾਹ ਲੱਗਦੇ ਨੇ ਪਿੰਡ ਨੂੰ? ਮੇਰਾ ਪਿੰਡ ਜਿਹੜਾ ਜੀ 653/4 ਹੈ, 4 ਚੱਕ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ, ਜਿਹੜਾ ਕਦੇ ਲੈਲਪੁਰ ਹੁੰਦਾ ਸੀ, ਪੁਰਾਣਾ ਨਾਂ ਆਂਦਾ ਆਪਣੇ ਬਜ਼ੁਰਗ ਸਾਹਿਬ ਦੇ ਨੇ। ਤੇ ਇੱਕ ਤਾਂ ਜੀ ਮੇਰੇ ਕੋਲੋਂ ਆ ਮੋਟਰਵੇ ਜਾ ਰਹੀ ਹੈ ਇਸ ਪਾਸੋਂ, ਪਿੰਡ ਦੇ ਖੱਬੇ ਪਾਸੋਂ, ਪਿੰਡ ਦੇ ਬਿਲਕੁਲ ਨਾਲ 2 ਕਿੱਲਿਆਂ ਦੇ ਪੰਧ ਤੇ ਮੋਟਰਵੇ ਹੈ। ਜੜ੍ਹਾਂ ਵਾਲਾ ਇੰਟਰਚੇਂਜ ਸਾਨੂੰ ਲੱਗਦਾ ਸਹੀ ਹੈ, ਇਹ ਲਾਹੌਰੋਂ ਕਰਾਚੀ ਜਾ ਰਹੀ ਹੈ, ਖਾਨੇਵਾਲ, ਮੁਲਤਾਨ ਸਾਰੇ ਸਟਾਪ ਸਮੁੰਦਰੀ ਟੱਚ ਹੁੰਦੇ ਨੇ। ਤੇ ਦੂਸਰਾ ਰੋਡ ਸਾਡੇ ਪਿੰਡ ਦੇ ਜਿਹੜਾ ਸੱਜੇ ਪਾਸੇ ਉਹ ਮੇਨ ਲਾਹੌਰ ਰੋਡ ਹੈ, ਜਿਹੜਾ ਫੈਸਲਾਬਾਦੋਂ ਕਹਿ ਲਓ ਜਾਂ ਜੜ੍ਹਾਂ ਵਾਲੇ ਸ਼ਹਿਰ 'ਚ ਕਹਿ ਲਓ, ਸਿੱਧਾ ਲਾਹੌਰ ਨੂੰ ਜਾ ਰਿਹਾ, ਬੁੱਚੇ ਕੀ ਮੋੜ ਖੁੰਡਾ ਟੱਚ ਕਰਕੇ ਸਿੱਧਾ ਅੱਗੇ ਲਾਹੌਰ ਜਾਂਦਾ। ਸਹੀ ਹੈ। ਇੱਧਰੋਂ ਅਗਰ ਤੁਸੀਂ ਆਓਗੇ ਤਾਂ ਲੋਕਲ ਹੈ, ਤੁਸੀਂ ਚੱਕੂ ਮੋੜ ਸਟਾਪ ਤੇ ਉਤਰੋ ਜਾਂ ਚੱਕੂ ਮੋੜ ਸਟਾਪ ਤੋਂ ਉਰਾਂ ਨੂੰ ਆ ਜਾਓ। ਤੇ ਜੇਕਰ ਤੁਸੀਂ ਮੋਟਰਵੇ ਤੋਂ ਆਉਂਦੇ ਹੋ, ਮਲਤਾਨ ਵਾਲੀ ਸਾਈਡ ਤੋਂ ਆਉਂਦੇ ਹੋ ਜਾਂ ਲਾਹੌਰੋਂ ਆਉਂਦੇ ਹੋ, ਤਾਂ ਤੁਹਾਨੂੰ ਜੜ੍ਹਾਂ ਵਾਲਾ ਇੰਟਰਚੇਂਜ ਲੱਗਦਾ, ਉੱਥੇ ਉਤਰੋ ਤੇ ਨਾਲ ਹੀ ਹੁਣ ਸਰਵਿਸ ਰੋਡ ਬਣ ਗਿਆ, ਉਹ ਸਿੱਧਾ ਮੇਰੇ ਪਿੰਡ ਆ ਗਿਆ। ਸਹੀ। ਇਹ ਦੱਸਣਾ ਕਿ ਤੁਹਾਡਾ ਇਸ ਕੰਮ 'ਚ ਆਉਣ ਤੋਂ ਪਹਿਲੇ ਕੀ ਸੀ ਜ਼ਰੀਆ ਮਾਸ਼, ਹੁਣ ਕੀ ਹੈ, ਕੀ ਐਕਟੀਵਿਟੀਜ਼ ਨੇ, ਮਤਲਬ ਕੀ ਕਰਦੇ ਹੋ? ਵੀਡੀਓਜ਼ ਬਣਾਉਣ ਤੋਂ ਇਲਾਵਾ ਤੁਹਾਡੀ ਨਿੱਜੀ ਜ਼ਿੰਦਗੀ ਜਿਹੜੀ ਹੈਗੀ ਉਹ ਕਿਸ ਤਰ੍ਹਾਂ ਗੁਜ਼ਰਦੀ ਹੈ? ਵੀਡੀਓ ਬਣਾਉਣ ਤੋਂ ਪਹਿਲਾਂ ਤਾਂ ਇੱਕ ਆਪਾਂ ਆਮ ਸਧਾਰਨ ਜਿਹਾ ਕਰਦੇ ਹਾਂ ਨਾ, ਬਹੁਤ ਵੱਡੇ ਲੈਂਡਲੋਰਡ ਤਾਂ ਹੈ ਨਹੀਂ, ਕਿ ਆਪਣੇ ਵੜਕੇ ਵੀ ਜਿਹੜੇ ਸੀ ਉਹ ਵੀ ਜ਼ਿਮੀਂਦਾਰ ਸੀ, ਤੇ ਅੱਗੋਂ ਅਸੀਂ ਵੀ। ਮੈਂ ਮਤਲਬ ਕਿ ਕਾਲਜ ਖਤਮ ਕੀਤਾ ਤੇ ਮੈਂ ਚਲਾ ਗਿਆ ਬਾਹਰ। ਉੱਥੇ ਮੇਰੀ ਫੈਮਿਲੀ ਦੇ ਕਾਫੀ ਬੰਦੇ ਹੈ ਸੀ ਨਾ, ਤਕਰੀਬਨ ਸਾਊਦੀਆ ਦੇ ਵਿੱਚ। ਅਸੀਂ ਮਤਲਬ ਇੱਕੋ ਘਰ 'ਚ 12-14 ਕੰਮ ਸ਼ਮ ਠੀਕ ਸੀ। ਉੱਥੇ ਕੁਛ 6-7 ਸਾਲ ਲਾਏ ਨੇ। ਫਿਰ ਉਸ ਤੋਂ ਬਾਅਦ ਵਾਪਸ ਆ ਗਏ ਇੱਥੇ, ਤੇ ਇੱਥੇ ਹੁਣ ਆਪਣੇ ਕੋਲ ਜ਼ਿਮੀਂਦਾਰ ਹੀ ਹੈ ਜੀ, ਤੇ ਕਮਾਂਦ ਬੀਜ ਲਈ ਦਾ, ਮਾਸ਼ਾਅੱਲਾ ਕਣਕ ਬੀਜ ਲਈ ਦੀ, ਉਹ ਕੋਠੇ ਭਰ ਲਈ ਤੇ ਲੈਂਦਾ ਕੋਈ ਨਹੀਂ। ਤੇ ਹੁਣ ਕਮਾਂਦ ਖਲੋਤਾ ਤੇ ਉਹ ਸਿਰ ਤੇ ਤਲਵਾਰ ਲਟਕਦੀ ਪਈ ਕਿ ਪਤਾ ਨਹੀਂ ਕੀ ਰੇਟ ਨਾ ਦੇਣਾ, ਕੀ ਇਹਨਾਂ ਕਮਾਂਦ ਨਾ ਕਰਨਾ। ਤੇ ਬਸ ਇਹ ਹੀ ਹੈ, ਬਾਕੀ ਸ਼ੁਕਰ ਹੈ ਅੱਲਾ ਪਾਕ ਦਾ, ਚੱਲੀ ਜਾਂਦਾ ਨਿਜ਼ਾਮ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਲਈ ਦੀਆਂ ਨੇ, ਆਪਣਾ ਕੋਈ ਕੰਮ ਕਰ। ਇਹ ਸੋਸ਼ਲ ਮੀਡੀਆ 'ਤੇ ਜਿਹੜਾ ਕੰਮ ਕਰਦੇ ਹੋ, ਕੋਈ ਬਕਾਇਦਾ ਟੀਮ ਹੈ ਜਾਂ ਇਕੱਲੇ ਹੀ ਕਰਦੇ ਹੋ? ਬਸ ਕੈਮਰਾ ਔਨ ਕੀਤਾ, ਕਰ ਲਈ, ਜਾਂ ਇਹਨੂੰ ਪ੍ਰੋਫੈਸ਼ਨਲੀ ਕੋਈ ਐਡੀਟਿੰਗ, ਕੋਈ ਗ੍ਰਾਫਿਕ ਦਾ ਕੰਮ? ਕੋਈ ਐਡੀਟਿੰਗ ਕੋਈ ਨਹੀਂ ਜੀ, ਸ਼ੁਰੂ ਤੋਂ ਕਦੇ ਵੀ ਨਹੀਂ ਕੀਤੀ, ਤੇ ਨਾ ਹੀ ਕੋਈ ਮਤਲਬ ਟੀਮ ਨਾਲ ਪੂਰੀ। ਆ ਮੁੰਡੇ ਫਿਰਦੇ ਨੇ ਤੇ ਇਹਨਾਂ 'ਚੋਂ ਕਿਸੇ ਨੂੰ ਫੜ ਲਈਦਾ, ਕਿਆ ਮਾੜਾ ਜਿਹਾ ਕੈਮਰਾ ਫੜੀ ਯਾਰ, ਇਹ ਕੈਮਰਾ ਫੜ ਲੈਂਦੇ ਨੇ ਤੇ ਆਪਾਂ ਉਹ ਵੀਡੀਓ ਜਿਹੜੀ ਉਹ ਬਣਾ ਲਈਦੀ ਹੈ। ਤੇ ਜੇ ਕੋਈ ਚੀਜ਼ਾਂ ਵਿੱਚ ਥੋੜ੍ਹੀਆਂ ਬਹੁਤੀਆਂ ਲਾਉਣੀਆਂ ਹੋਣ ਜਾਂ ਕੱਟ ਮੱਟ ਕਰਨਾ ਹੋਵੇ ਤਾਂ ਉਹ ਕਰ ਲਈਦਾ ਆਪ ਹੀ। ਉਹ ਕੋਈ ਟੀਮ ਸ਼ੀਮ ਕੋਈ ਨਹੀਂ ਗੀ। ਅੱਛਾ, ਟੀਮ ਕੋਈ ਪ੍ਰੋਫੈਸ਼ਨਲ ਕੋਈ ਹੈ, ਕੋਈ ਪਲਾਨ ਕਿ ਇਹਨੂੰ, ਕਿਉਂਕਿ ਹੁਣ ਮੈਨੂੰ ਬਦਕਿਸਮਤੀ ਨਾਲ ਕਹਿ ਲਓ ਜਾਂ ਖੁਸ਼ਕਿਸਮਤੀ ਨਾਲ ਕਹਿ ਲਓ ਕਿ ਲੋਕਾਂ ਨੇ ਵਿਊਜ਼ ਜਾਂ ਪੈਸੇ ਕਮਾਉਣ ਦੀ ਗਰਜ਼ ਨਾਲ ਬਹੁਤ ਕੁਛ ਕਰ ਰਹੇ ਨੇ ਸੋਸ਼ਲ ਮੀਡੀਆ 'ਤੇ। ਫੈਮਿਲੀ ਵਲੋਗਿੰਗ ਵੀ ਸ਼ੁਰੂ ਹੋ ਗਈ ਹੈ, ਆਪਣੀ ਫੈਮਿਲੀ ਦਿਖਾ ਰਹੇ ਨੇ ਹਰ ਚੀਜ਼। ਮਤਲਬ ਹੁਣ ਅਸੀਂ ਇਹ ਇੱਕ ਅਲੱਗ ਇਹਦੇ ਉੱਤੇ ਅਸੀਂ ਅਲੱਗ ਵੀ ਪ੍ਰੋਗਰਾਮ ਕਰ ਸਕਦੇ ਹਾਂ ਕਿ ਲੰਬੀ ਗੱਲ ਹੈ, ਲੰਬੀ ਗੱਲ ਹੈ, ਇਹਨੂੰ ਸ਼ਾਰਟ ਹੀ ਕਰਾਂਗੇ। ਕਿ ਇਹਨੂੰ ਕਦੀ ਜ਼ਰੀਆ ਮਾਸ਼ ਬਣਾਉਣ ਵੱਲ ਸੋਚਿਆ ਕਿ ਯਾਰ ਇਹਨੂੰ ਇੱਕ ਮੈਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹਨੂੰ ਜ਼ਰੀਆ ਮਾਸ਼ ਬਣਾਵਾਂ, ਸੈਟਅਪ ਲਗਾਵਾਂ, ਚੀਜ਼ਾਂ ਕਰਾਂ? ਕੋਈ ਹੈ ਪਲਾਨ ਇਸ ਤਰ੍ਹਾਂ ਦਾ? ਨਹੀਂ, ਬਿਲਕੁਲ ਵੀ ਨਹੀਂ। ਇਹਨੂੰ ਕਦੀ ਰੋਟੀ ਬਣਾਉਣ ਦਾ ਨਹੀਂ ਸੋਚਿਆ। ਠੀਕ ਹੈ, ਵੀ ਇਹਦੋਂ ਤਾਂ ਰੋਟੀ ਨਹੀਂ ਸੇਕਣੀ ਕਦੋਂ ਸ਼ੁਰੂ ਤੋਂ। ਮੈਂ ਤੁਹਾਨੂੰ ਦੱਸਿਆ ਕਿ ਮੇਰੇ ਨਾ ਚੈਨਲ ਇੱਕ ਸਾਲ ਤੋਂ ਮੋਨੋਟਾਈਜ਼ ਹੋਏ ਨੇ। ਅੱਛਾ। YouTube ਵੱਲ ਤਾਂ ਤਕਰੀਬਨ ਮੈਂ ਡੇਢ ਕੁ ਸਾਲ ਤੋਂ ਆਇਆ, ਤੇ ਫੇਸਬੁੱਕ ਜਿਹੜਾ ਮੇਰਾ ਉਹ ਵੀ ਤਕਰੀਬਨ ਮੈਂ 6 ਮਹੀਨਿਆਂ ਤੋਂ ਜਾਂ ਸਾਲ ਤੋਂ ਮੋਨੋਟਾਈਜ਼ ਕੀਤਾ। ਪਹਿਲੇ ਮੇਰੇ ਪੇਜ ਤੇ ਵੀ 6 ਲੱਖ ਤਕਰੀਬਨ ਫਾਲੋਅਰ ਹੈ ਨਾ। ਤੇ ਪਹਿਲਾਂ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਕੋਈ ਨਹੀਂ ਸੀ ਵੀ ਉੱਥੇ ਪੈਸੇ ਪੂਸੇ ਵੀ ਆਉਂਦੇ ਨੇ ਜਾਂ ਕਿੱਦਾਂ ਕਰਕੇ ਆਉਂਦੇ ਨੇ। ਫਿਰ ਪਤਾ ਲੱਗਿਆ ਸਾਰੇ ਢੰਗ, ਉਸ ਤਰੀਕੇ ਨਾਲ ਫਿਰ ਉਹਨੂੰ ਚਲਾਇਆ, YouTube ਨੂੰ ਵੀ ਤੇ ਫੇਸਬੁੱਕ ਨੂੰ ਵੀ ਮੋਨੋਟਾਈਜ਼ ਕਰ ਲਿਆ। ਲੇਕਿਨ ਇਹਦੇ ਤੇ ਇਹ ਅਕੀਦਾ ਨਹੀਂ ਰੱਖਿਆ ਹੈਗਾ ਕਿ ਆਪਾਂ ਇੱਥੇ ਰੋਟੀ ਕਮਾਉਣੀ ਹੈ। ਇਹਦੇ ਤੇ ਇਹਨੂੰ ਅਸੀਂ ਇੱਦਾਂ ਸਮਝ ਕੇ ਚੱਲੀਦਾ ਕਿ ਅਸੀਂ ਆਪਣੀ ਪੰਜਾਬੀਆਂ ਦੀ ਖਿਦਮਤ ਕਰਨੀ ਹੈ, ਪੰਜਾਬੀ ਬੋਲੀ ਨੂੰ ਪ੍ਰਮੋਟ ਕਰਨਾ। ਪ੍ਰਮੋਟ ਤਾਂ ਕਿ ਸਾਨੂੰ ਬੋਲੀ ਪ੍ਰਮੋਟ ਕਰ ਰਹੀ ਹੈ, ਇਹਦੀ ਵਜ੍ਹਾ ਤੋਂ ਅੱਜ ਅਸੀਂ ਆਪਾਂ ਇਕੱਠੇ ਬੈਠੇ ਹਾਂ। ਮਤਲਬ ਅਸੀਂ ਇਹਦੀ ਗੱਲ ਕਰਨੀ ਹੈ, ਔਰ ਖਾਸ ਇਹਦੀ ਨਜ਼ਰ ਨਹੀਂ ਰੱਖੀ ਵੀ ਇਹਨੂੰ ਪ੍ਰੋਫੈਸ਼ਨਲ ਬਣਾ ਕੇ ਇੱਕ ਵਧੀਆ ਜਿਵੇਂ ਚੈਨਲ ਬਣਾਈ ਫਿਰਦੇ ਅੱਜ ਕੱਲ੍ਹ ਟਿਪੀਕਲ ਲੋਕ। ਬਿਲਕੁਲ ਵੀ ਨਹੀਂ। ਅੱਛਾ, ਇਸ ਤਰ੍ਹਾਂ ਨਾ, ਇਸ ਤਰ੍ਹਾਂ ਦਾ ਕੋਈ ਜ਼ੇਨ ਨਹੀਂ। ਅੱਛਾ, ਫੈਮਿਲੀ ਵੱਲੋਂ ਕੀ ਰਿਐਕਸ਼ਨ ਆਇਆ ਸੀ? ਕਿਉਂਕਿ ਭਾਈ ਅੰਜਮ ਦੇ ਨਾਲ ਇੱਕ ਦਫਾ ਗੱਲ ਹੋਈ, ਉਹ ਕਹਿੰਦੇ ਯਾਰ ਮੈਂ ਤਾਂ ਮੂੰਹ ਲੁਕਾਉਂਦਾ ਫਿਰਾਂ। ਸਾਰੇ ਕਹਿਣਗੇ ਯਾਰ ਤੂੰ ਸਿਆਣਾ ਪੈਣਾ ਬੰਦਾ ਹੋ ਕੇ ਟੀਵੀ ਅੱਗੇ ਆ ਗਿਆ। ਠੀਕ ਹੈ, ਕਿ ਮਤਲਬ ਪਿੰਡਾਂ ਦੇ ਵਿੱਚ ਕਲਚਰ ਹੈਗਾ ਨਾ ਕਿ ਯਾਰ ਮਤਲਬ ਚੀਜ਼ਾਂ ਨੂੰ ਬੁਰਾ ਸਮਝਿਆ ਜਾਂਦਾ ਵੀਡੀਓਜ਼ ਨੂੰ। ਤੁਹਾਡਾ ਫੈਮਿਲੀ ਦਾ ਰਿਐਕਸ਼ਨ ਕੀ ਸੀ? ਘਰਦਿਆਂ ਨੇ ਕੀ ਕਿਹਾ, ਐਪਰੀਸ਼ੀਏਟ ਕੀਤਾ? ਮੇਰਾ ਤਾਂ ਮੈਂ ਬੜਾ ਵਧੀਆ ਰਿਹਾ, ਠੀਕ ਰਿਹਾ। ਉਹ ਭਲਾ ਕਿੱਦਾਂ ਕਿ ਮੈਂ ਇਹਨਾਂ ਨੂੰ ਫੇਸ ਹੀ ਨਹੀਂ ਕੀਤਾ ਨਾ, ਇਹਨਾਂ ਮੈਨੂੰ। ਮੈਂ ਬਾਹਰ ਸੀ। ਅੱਛਾ। ਮੈਂ ਵੀਡੀਓ ਬਣਾਉਂਦਾ ਸੀ। ਸਹੀ ਹੈ। ਵੀਡੀਓ ਬਣਾ ਕੇ ਅਪਲੋਡ ਕਰ ਦੇਣੀ। ਠੀਕ ਹੈ।
ਵੀਡੀਓ ਵਾਇਰਲ ਹੋ ਜਾਂਦੀ ਸੀ, ਬਥੇਰੇ ਲੋਕ ਵੇਖ ਲੈਂਦੇ ਸੀ। ਲੈ ਤੇ ਇੱਥੇ ਆਮੋ ਸਾਹਮਣਾ ਕਿਸੇ ਨਾਲ ਨਹੀਂ ਸੀ ਹੁੰਦਾ, ਤੇ ਫੋਨ ਮੈਂ ਕਿਸੇ ਦਾ ਸੁਣਦਾ ਨਹੀਂ ਸੀ। ਫੋਨ 8-10 ਦਿਨ ਹੀ ਘਰ ਹੀ ਗੱਲ ਹੋਣੀ, ਤੇ ਉਹ ਮਾੜੀ ਚੰਗੀ ਕਰ ਲੈਣੀ, ਤੇ ਘਰ ਵਾਲਿਆਂ ਮੈਨੂੰ ਦੱਸ ਦੇਣਾ ਕਿ ਉਹ ਤੇਰੀ ਵੀਡੀਓ ਆਈ ਸੀ ਇੰਜ ਕਰਕੇ, ਤੇ ਫਲਾਣਾ ਬੰਦਾ ਗੱਲ ਕਰਦਾ ਪਿਆ ਸੀ। ਤਾਂ ਲੋਕਾਂ ਨੇ ਮਤਲਬ ਨੈਗੇਟਿਵ ਗੱਲਾਂ ਬਹੁਤ ਕੀਤੀਆਂ ਉਦੋਂ ਵੀ, ਕਿ ਸਿੱਖ ਹੋ ਗਿਆ, ਇਹ ਸਿੱਖਾਂ ਦੀ ਗੱਲਾਂ ਕਰਦਾ, ਇਹ ਬਾਬੇ ਵਾਰਿਸ ਸ਼ਾਹ ਦੀਆਂ ਗੱਲਾਂ ਕਰਦਾ, ਬੁੱਲੇ ਸ਼ਾਹ ਦੀਆਂ ਗੱਲਾਂ ਕਰਦਾ, ਪੱਗ ਬੰਨੀ ਫਿਰਦਾ, ਮਤਲਬ ਇਹ ਚੀਜ਼ਾਂ ਸਹੀ। ਲੇਕਿਨ ਮੈਂ ਆਪਣੇ ਕੰਨ ਤੇ ਜੂੰ ਹੀ ਲੜਕੀ ਲੱਗੇ ਰਹੇ। ਅੱਛਾ, ਤੁਹਾਡੀ ਕੁਛ ਸਾਡੇ ਵੀ ਥੋੜ੍ਹੇ ਬਹੁਤ ਇੰਡੀਆ ਦੇ ਵਿੱਚ ਕੋਈ ਦੋਸਤ ਹੈਗੇ ਨੇ ਚੈਨਲ ਦੀ ਤਵੱਸਤ ਦੇ ਨਾਲ, ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਜਦੋਂ ਮਿਲੋਗੇ ਤੁਸੀਂ ਇਹ ਸਵਾਲ ਲਾਜ਼ਮੀ ਕਰਨਾ ਹੈਗਾ ਕਿ ਚਾਦਰ ਜਿਹੜੀ ਹੈ ਤੁਸੀਂ ਸਪੈਸ਼ਲ ਬਣਵਾਉਂਦੇ ਹੋ, ਜਿਹੜਾ ਲਾਚਾ ਤੁਹਾਡਾ ਉਹ ਵੀ ਸਪੈਸ਼ਲ ਜਿਹੜਾ ਉਹ ਮੈਨੂਫੈਕਚਰ ਹੁੰਦਾ, ਸਪੈਸ਼ਲ ਕ੍ਰੀਏਟ ਹੁੰਦਾ ਹੈਗਾ, ਇਹ ਕਿੱਥੋਂ ਬਣਦਾ ਵਾ, ਕਿੱਦਾਂ ਕਰਦੇ ਹੋ ਇਹਦਾ? ਬਾਹਰ ਬੰਦਿਆਂ ਨੂੰ ਬੜਾ ਨਾ ਕਿਉਰਿਓਸਿਟੀ ਹੈ, ਬਹੁਤ ਤਜੱਸੁਸ ਹੈਗਾ ਬੰਦਿਆਂ ਨੂੰ। ਉਹ ਕਹਿੰਦੇ ਯਾਰ ਇਹ ਕਿੱਥੋਂ ਬਣਦੇ ਨੇ, ਕਿੰਝ ਕਰਦੇ ਨੇ, ਕਿੰਨੀ ਕੁ ਲਾਗਤ ਆਉਂਦੀ ਹੈ, ਇੱਕ ਚਾਦਰ ਜਾਂ ਇੱਕ ਲਾਚਾ ਕਿੰਨੇ ਕੁ ਦਾ ਹੈਗਾ? ਅਸਲ 'ਚ ਇਹ ਨਾ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਵੈਸੇ ਪਿਆਰ ਵੀ ਬੜਾ ਹੋ ਗਿਆ ਹੈ ਨਾ, ਦੇਸੀ ਸ਼ੈਵਾਂ ਨਾਲ। ਇਹ ਮੈਂ ਕਸਟਮਾਈਜ਼ ਹੀ ਕਰਾਉਂਦਾ। ਅੱਛਾ, ਇਹ ਮਤਲਬ ਅਗਲੇ ਬੰਦੇ ਨਾਲ ਮੈਂ ਖਪਣਾ ਹੁੰਦਾ ਮੈਨੂੰ, ਜਿਹੜੀਆਂ ਉਹ ਚਾਦਰਾਂ ਬੰਨਣ ਵਾਲੀਆਂ ਨਾ, ਸ਼ੇਰ ਬਣੇ, ਕਿਸੇ ਪਿੱਛੇ ਮੋਰ ਬਣੇ, ਰੰਗ, ਇਹ ਕੱਲਾ ਕੱਲਾ ਰੰਗ ਤੇ ਉਹਦਾ ਡਿਜ਼ਾਈਨ ਤੇ ਉਹਦਾ ਸਾਈਜ਼, ਇਹ ਮੈਂ ਕਸਟਮਾਈਜ਼ ਕੀਤਾ, ਦੱਸਿਆ ਬੰਦੇ ਨੂੰ ਫੋਨ ਤੇ ਵੀ ਇਦਾਂ ਇਦਾਂ। ਇਹ ਅੰਮ੍ਰਿਤਸਰੋਂ ਬਣੇ ਸੀ। ਅੱਛਾ, ਪਹਿਲੇ ਮੈਂ ਇੱਥੇ ਟਰਾਈ ਕੀਤਾ ਆਪਣੇ, ਲੇਕਿਨ ਇੱਥੇ ਕਿਸੇ ਨੂੰ ਸਮਝ ਹੀ ਨਹੀਂ ਆਈ। ਇੱਕ ਦੋ ਨੇ ਬਣਾਏ, ਉਹਨਾਂ ਖਰਾਬ ਕਰਤੇ, ਨਹੀਂ ਬਣੇ ਉਹਨਾਂ ਕੋਲ। ਫਿਰ ਮੈਂ ਇੱਕ ਦੋ ਬੀਬੀਆਂ ਦੀ ਮਤਲਬ ਬੁਟੀਕ ਤੇ ਗਿਆ, ਉਹਨਾਂ ਨੂੰ ਦੱਸਿਆ ਵੀ ਇਦਾਂ ਕਢਾਈ ਕਰਨੀ ਆ, ਛਾਪਾ ਇਦਾਂ ਬਣਾਉਣਾ। ਉਹ ਆਖਣ ਵੀ ਸਾਡੇ ਕੋਲ ਨਹੀਂ ਬਣਨਾ, ਹੋਰ ਫੁੱਲ ਬਣਾ ਦਿਆਂਗੇ, ਆਹ ਬਣਾ ਦਿਆਂਗੇ। ਮੈਂ ਕਿਹਾ ਉਹ ਮੈਨੂੰ ਨਹੀਂ ਚਾਹੀਦਾ। ਫਿਰ ਮੈਨੂੰ ਪਤਾ ਲੱਗਾ ਵੀ ਅੰਮ੍ਰਿਤਸਰ ਬਣਾਉਂਦੇ ਆ। ਫਿਰ ਮੈਂ ਅੰਮ੍ਰਿਤਸਰ ਉੱਥੇ ਰਾਬਤਾ ਕੀਤਾ, ਉਹਨਾਂ ਨੇ ਬਣਾ ਕੇ ਫਿਰ ਮੈਨੂੰ ਦਿੱਤੇ। ਦੂਸਰੀਆਂ ਜਿਹੜੀਆਂ ਚਾਦਰਾਂ ਮੇਰੀਆਂ ਜਿਹੜੀਆਂ ਮੈਂ ਉੱਤੇ ਲੈਣਾ ਹੁੰਦਾ, ਇਹ ਸਾਡੇ ਨੇੜੇ ਪਿੰਡ ਆ ਕੋਟ ਕਬੀਰ, ਇਹ ਮੈਂ ਇੱਥੋਂ ਕਸਟਮਾਈਜ਼ ਕਰਵਾਈਆਂ ਸੀ। ਠੀਕ ਹੈ। ਹਾਂ, ਉਹ ਮੇਰੀਆਂ ਚਾਦਰਾਂ ਜਿਹੜੀਆਂ ਨੇ ਦੂਜੀਆਂ ਚਾਦਰਾਂ ਤੋਂ ਅੱਡ ਇੱਦਾਂ ਹੋ ਜਾਂਦੀਆਂ ਨੇ, ਇੱਕ ਤੋਂ ਚਾਰ ਪਿਆਰੀਆਂ ਨੇ, ਮਤਲਬ ਕਿ ਵੱਡੀਆਂ ਜ਼ਿਆਦਾ ਨੇ, ਦੋ ਬੰਦੇ ਵੀ ਇੱਕ ਟਾਈਮ ਉਹਨੂੰ ਲੈ ਕੇ ਸੌਂ ਸਕਦੇ ਨੇ। ਔਰ ਦੂਸਰਾ ਇਹ ਵੀ ਕਿ ਸਾਡੀ ਜਿਹੜੀ ਆਮ ਚਾਦਰ ਇੱਥੇ ਪੰਜਾਬ 'ਚ ਚੱਲਦੀ ਹੈ ਨਾ, ਉਹਦਾ ਜਿਹੜਾ ਡੋਰਾ ਹੁੰਦਾ ਨਾ ਜੀ, ਉਹ 3 ਉਂਗਲ ਦਾ ਹੁੰਦਾ, ਤੇ ਮੈਂ ਪਵਾਇਆ 2 ਗਿੱਠਾਂ ਦਾ। ਉਹ ਤਾਂ ਥੋੜੀ ਯੂਨੀਕ ਲੱਗਦੀ ਤਾਂ ਥੋੜੀ ਯੂਨੀਕ। ਅੱਛਾ, ਇਹਦੀ ਕੋਈ ਆਮ ਬੰਦਾ ਅਫੋਰਡ ਕਰ ਸਕਦਾ ਹੈ ਚਾਦਰ ਸ਼ਾਦਰ? ਹਾਂ, ਕੋਈ ਮਹਿੰਗੀ ਨਹੀਂ। ਜਿਹੜੀ ਚਾਦਰਾਂ ਵੀ ਉੱਤੇ ਲੈਣ ਵਾਲੀਆਂ ਨਾ, ਗਰਮ ਚਾਦਰਾਂ ਸਿਆਲਾਂ 'ਚ ਆਪਾਂ ਲਈਦੀਆਂ, ਇਹ ਬਣੀਆਂ ਸੀ ਮੇਰੇ ਖਿਆਲ 8-8 ਹਜ਼ਾਰ ਦੀਆਂ। ਸਹੀ, ਠੀਕ ਹੈ। ਤੇ ਵੈਸੇ ਬਣਾਉਂਦਾ ਉਹ 6000 ਦੀ, 2000 ਵੱਧ ਉਹਨੇ ਲਿਆ ਸੀ ਕਿ ਮੈਂ ਉਹਦੇ ਕੋਲ ਮਰਜ਼ੀ ਦਾ ਕੰਮ ਕਰਾਇਆ ਸੀ। ਤੇ ਦੂਸਰਾ ਜਿਹੜੇ ਅੰਮ੍ਰਿਤਸਰੋਂ ਬਣਾਏ ਸੀ, ਤੇ ਉਹਨਾਂ ਨੇ ਮੇਰੇ ਕੋਲ ਪੈਸੇ ਨਹੀਂ ਸੀ ਲਏ, ਸਿੱਧੀ ਗੱਲ ਤੁਹਾਨੂੰ ਦੱਸਾਂ। ਉਹਨਾਂ ਨੇ ਕਿਹਾ ਅਸੀਂ ਨਹੀਂ ਲੈਣੇ ਪੈਸੇ। ਅੱਛਾ, ਕਿੰਨੀ ਕੁ ਫੈਨ ਫੋਲੋਇੰਗ, ਕੋਈ ਈਮੇਲਸ, ਮੈਸੇजेस, ਕਮੈਂਟਸ ਕਿੱਧਰੋਂ ਆਉਂਦੇ ਨੇ? ਕਿੰਨੇ ਕੁ ਫੈਨਸ ਨੇ ਇੰਡੀਆ ਜਾਂ ਇੱਧਰ ਜਿੱਥੇ ਪੰਜਾਬੀ ਬੈਠੇ ਨੇ, ਨਾਲ ਕਿੰਨਾ ਕੁ ਪਿਆਰ ਮਿਲਦਾ ਹੈ, ਜਾਂ ਇਹਨਾਂ ਨੂੰ ਕੀ ਪੈਗਾਮ, ਕੀ ਮੈਸੇਜ ਦੇਵੋਗੇ ਤੁਸੀਂ ਆਪਣਾ? ਜੇ ਪੰਜਾਬੀਆਂ ਦਾ ਪਿਆਰ ਤਾਂ ਯਕੀਨ ਕਰ ਜਾਓਗੇ ਬਹੁਤ ਮਿਲਦਾ। ਵੀ ਉਹਨਾਂ ਮੁਲਕਾਂ 'ਚੋਂ ਮੈਸੇਜ ਫੋਨ ਆਉਂਦੇ ਹੁੰਦੇ ਮੈਨੂੰ, ਜਿਹਨਾਂ ਦੇ ਨਾਮ ਵੀ ਪਹਿਲੇ ਕਦੇ ਨਹੀਂ ਸੁਣੇ ਹੁੰਦੇ। ਤੇ ਕੈਨੇਡਾ, ਅਮਰੀਕਾ ਤੋਂ ਵੀ ਫੀਮੇਲਸ ਵੀ ਕਰਦੀਆਂ ਨੇ, ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਸਾਡੀਆਂ ਆਂਟੀ, ਉਹ ਵੀ ਐਪਰੀਸ਼ੀਏਟ ਕਰਦੇ ਨੇ, ਬਜ਼ੁਰਗ ਜਿਹੜੇ ਨੇ ਉਹ ਵੀ ਐਪਰੀਸ਼ੀਏਟ ਕਰਦੇ ਨੇ, ਤੇ ਆਪਣੇ ਪਾਕਿਸਤਾਨ 'ਚੋਂ ਵੀ ਸਾਰੇ ਹੀ। ਤੇ ਇਸ ਚੀਜ਼ ਤੋਂ ਨਾ ਇੱਕ ਹੌਸਲਾ ਬੜਾ ਮਿਲਦਾ ਕਿ ਯਾਰ ਲੋਕੀ ਸਾਡਾ ਕੰਮ ਪਸੰਦ ਕਰ ਰਹੇ ਨੇ, ਤੇ ਸਾਡੀ ਨੀਅਤ 'ਚ ਖੋਟ ਕੋਈ ਨਹੀਂ, ਲਾਲਚ ਕੋਈ ਨਹੀਂ ਗਾ, ਤੇ ਇਸ ਤੋਂ ਖੁਸ਼ ਹੋਈਦਾ, ਫਿਰ ਮੋਟੀਵੇਸ਼ਨ ਮਿਲਦੀ ਹੈ, ਫਿਰ ਹੋਰ ਕੰਮ ਕਰੀਦਾ, ਵੀਡੀਓ ਬਣਾਈਦੀ। ਸਾਡੇ ਵਿਊਵਰਸ ਲਈ, ਤੁਹਾਡੇ ਪਿਆਰ ਕਰਨ ਵਾਲੇ ਜਿੰਨੇ ਲੋਕ ਹੈਗੇ, ਉਹਨਾਂ ਲਈ ਇੱਕ ਪੈਗਾਮ ਰਿਕਾਰਡ ਕਰੋ, ਤੇ ਅਸੀਂ ਪ੍ਰੋਗਰਾਮ ਦੇ ਆਖਰ ਵੱਲ, ਉਹਦੀ ਵੰਡ ਵੱਲ ਜਾਵਾਂਗੇ, ਤੇ ਇਹਨਾਂ ਲਈ ਕੋਈ ਪੈਗਾਮ ਰਿਕਾਰਡ ਕਰਾ ਦਿਓ ਸਪੈਸ਼ਲ। ਇੰਡੋਜ਼ ਟੀਵੀ ਵੇਖਣ ਵਾਲੇ ਜਿੰਨੇ ਵਿਊਵਰਸ ਨੇ, ਜਿੰਨੇ ਸੁਣਨ ਵਾਲੇ ਸਰੋਤੇ, ਇਹਨਾਂ ਸਾਰਿਆਂ ਅੱਗੇ ਮੇਰਾ ਪੈਗਾਮ ਹੈ ਕਿ ਨਾਸਰ ਖਾਕੀ ਸਾਹਿਬ ਬਹੁਤ ਸੋਹਣਾ ਕੰਮ ਕਰ ਰਹੇ ਨੇ, ਪੰਜਾਬੀਅਤ ਨੂੰ ਲੈ ਕੇ ਚੱਲ ਰਹੇ ਨੇ, ਆਪਣੀ ਪੰਜਾਬੀ ਮਾਂ ਬੋਲੀ 'ਚ ਕੰਟੈਂਟ ਬਣਾਉਂਦੇ ਪਏ ਨੇ, ਤਾਂ ਬਹੁਤ ਵੱਡੀ ਗੱਲ ਹੈ। ਤੇ ਤੁਸੀਂ ਜ਼ਰੂਰ ਇਹਨਾਂ ਦਾ ਚੈਨਲ ਵੇਖਿਆ ਕਰੋ, ਸੁਣਿਆ ਕਰੋ। ਔਰ ਇਹ ਪਿੰਡਾਂ 'ਤੇ ਡਾਕੂਮੈਂਟਰੀਆਂ ਕਰਦੇ ਨੇ, ਔਰ ਪਿੰਡਾਂ ਦੇ ਬਾਰੇ ਖਾਸ ਗੱਲਾਂ ਜਿਹੜੀਆਂ ਨੇ, ਖਾਸ ਚੀਜ਼ਾਂ ਜਿਹੜੀਆਂ ਨੇ, ਉਹ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ, ਤੇ ਬਹੁਤ ਵਧੀਆ ਕੰਮ ਹੈ ਇਹਨਾਂ ਦਾ, ਤੇ ਤੁਸੀਂ ਜ਼ਰੂਰ ਵੇਖਿਆ ਕਰੋ।